ਮੇਰੀ ਗੱਲ ਸੁਣਨਾ, ਤੈਨੂੰ ਮੈਂ ਇੱਕ ਡਾਕਟਰ ਦੇਣਾ ਉਹਦਾ ਇਹਦੇ ਘਰ ਤੇ ਜਦੋਂ ਹਨੇਰੀ ਆਉਂਦੀ ਹੈ ਆਵਾਜ਼ ਦਿੰਦੇ ਆ, ਮਿੱਠੇ ਹਨੇਰੀ ਆ ਗਈ, ਉੱਤੋਂ ਕੱਪੜੇ ਲਾਏ ਆ ਤੇ ਕੰਨ ਅੱਗੇ ਹੱਥ ਰੱਖ ਲਾ। ਕਲੀਨਿਕ ਤੇ ਬੈਠਾ ਵਾਂ, ਮੈਨੂੰ ਕਹਿੰਦਾ ਏਸੀ ਚਲਾਵਾਂ, ਮੈਂ ਕਿਹਾ ਚਲਾਓ। ਉਹਨੇ ਨਿਕਲ ਕੇ ਏਸੀ ਚਲਾਇਆ ਤੇ ਏਸੀ 100 ਤੇ ਚਲਾ ਗਿਆ। ਡਾਕਟਰ ਸਾਹਿਬ ਕਿਹੜਾ ਉਹ ਭਾਈ ਜਿਹੜਾ ਭਾਈ ਕੁੱਤਿਆਂ ਸਾਹਿਬ ਸਾਹ ਜੀ ਉਹਦੇ ਕੋਲ ਜਾਵੇ ਯਾਰ ਮੈਂ ਸਕੂਬੀ ਡੂ ਆ, ਤੂੰ ਮੈਨੂੰ ਪਾ। ਅਸਲਾਮ ਵਾਲੇਕਮ ਜੀ, ਟੀ ਟਾਈਮ ਚ ਖੁਸ਼ ਆਮਦੀਦ ਭਾਜੀ। ਉਸਤਾਦ ਜੀ, ਜਦੋਂ ਤੁਸੀਂ ਕੋਈ ਵੀ ਕੰਮ ਕਰੋ ਨਾ ਹਾਂਜੀ ਤੇ ਕੰਮ ਦਾ ਬਰਡਨ ਹੋ ਜਾਏ ਜ਼ਿਆਦਾ, ਸਹੀ ਕੀ ਹੋਇਆ? ਕੰਮ ਦਾ ਹਲਕੀ ਤਬੀਅਤ ਨਸਾਜ਼ ਆ। ਹਲਕੀ ਜੀ ਨਹੀਂ, ਚੰਗੀ ਭਲੀ ਨਸਾਜ਼ ਆ ਤੇਰੀ। ਉਹ ਕਹਿੰਦਾ ਟੀ ਟਾਈਮ ਦਾ ਬੋਝ ਹੀ ਮੇਰੇ ਤੇ ਆ ਗਿਆ ਹੋਇਆ ਤੇ ਇਹ ਉਹ ਤਾਂ ਤੁਸੀਂ ਇਹ ਤੇ ਕਹਿੰਦੇ ਨੇ ਕੰਨ ਦਰਦ ਨਹੀਂ ਹਟਦਾ, ਹੈ ਕੰਨ ਫੇਰ ਦਰਦ ਕਰਨ ਲੱਗ ਗਿਆ। ਕੰਨ ਦਰਦ ਕਰਨ ਲੱਗ ਪਿਆ? ਕੰਨਾਂ ਦਾ ਕੱਚਾ ਵੀ ਹੈਗਾ ਨਾ। ਇਹਦਾ ਇਲਾਜ ਕੋਈ ਨਹੀਂ ਦੁਨੀਆ ਤੇ? ਇਲਾਜ ਤਾਂ ਬਹੁਤ, ਹੁਣ ਮੈਂ ਬੇੜਾ ਗਰਕ ਇੰਨਾ ਕਰ ਲਿਆ, ਹੁਣ ਇਲਾਜ ਹੈ ਨਹੀਂ। ਪੈਸੇ ਲੱਗਣ ਦੇ ਨਾ ਨਾਲੇ। ਪੈਸੇ ਨਹੀਂ ਭਾਈ, ਅੱਲਾ ਦੇ ਬੰਦੇ, ਉਹ ਅੰਦਰ ਤੱਕ ਗੱਲ ਚੱਲ ਗਈ ਆ। ਉਹ ਡਾਕਟਰ ਭਮੀਰੀ ਕੋ ਜਾ, ਉਹਨੇ ਮਿੰਟ 'ਚ ਲਾਣਾ ਵਾ ਤੇਰਾ ਮਹੱਲੇ ਦਾ। ਮਗਰ ਜੀ ਸਾਫ਼ ਨਜ਼ਰ ਆਉਂਦਾ ਕੰਨ ਚੋਂ। ਤੇ ਭਾਣੇ ਦਾ ਇਲਾਜ ਕਰਾਓ ਨਾ, ਤੁਹਾਨੂੰ ਕਿੰਨੇ ਕਿਹਾ ਵੀ ਇਲਾਜ ਨਹੀਂ ਹੈਗਾ? ਮੈਂ ਪੈਨਾਡੋਲ ਖਾ ਖਾ ਕੇ ਨਾ ਤਾਂ ਫਿਰ ਉਹੀ ਗੱਲ ਆ ਨਾ। ਫਿਰ ਉਸਤਾਦ ਜੀ 60-70 ਤੋਂ ਥੱਲੇ ਕੋਈ ਇਲਾਜ ਹੈ ਤੇ ਦੱਸ ਦਿਓ, ਕਰ ਲੈਣੇ। ਭਾਈ ਲੱਖਾਂ ਲਾਈ ਬੈਠਾ ਵਾ। ਅਮਦਾਦ ਕਰਾ ਦਾਂ ਲੋਕਾਂ ਕੋ ਤੇਰੀ? ਨਹੀਂ ਉਸਤਾਦ ਜੀ, ਅੱਲਾ ਦਾ ਬੜਾ ਸ਼ੁਕਰ ਆ। ਤੁਸੀਂ ਮੈਨੂੰ ਤਾਂ ਸੁਣਾ, ਕਿਸੇ ਦੀ ਇਮਦਾਦ ਕਰਨੀ ਹੋਵੇ ਆਪਣੀ ਕਰ ਲਾ। ਆਪਣੀ ਕਰ ਲਾ ਮੇਰਾ ਪੁੱਤ, ਆਪਣੇ ਕਿਸੇ ਚੰਗੇ ਡਾਕਟਰ ਕੋ ਚੱਲ ਜਾ, ਕੋ ਆਪਣੇ ਤੇ ਲਾ ਲਾ, ਕੋ ਆਪਣਾ ਕਿਸੇ ਕੋਈ ਨਹੀਂ ਕੋਈ। ਮੈਂ ਪਤਾ ਕਿ ਤੇਰਾ ਮਹਿੰਗਾ ਡਾਕਟਰ ਹੁੰਦਾ ਜਿਹੜਾ ਜਿਹਦੀ 600 ਫੀਸ ਹੁੰਦੀ। ਉਹ ਐਕਸਟਰਾ ਮਹਿੰਗਾ ਲੋ, 100 ਵਾਲਾ ਵੀ ਮਹਿੰਗਾ ਹੀ ਆ। 600 ਵਾਲੇ ਡਾਕਟਰ ਕੋਲ ਦਵਾਈ ਲੈ ਕੇ ਉਹਨੂੰ ਕਹਿੰਦਾ ਹੁਣ ਨਾਲ ਕੋਈ ਐਸੀ ਵੀ ਗੋਲੀ ਦਿਓ ਜਿਹਦਾ ਮੈਂ 600 ਭੁੱਲਾਂ। ਉਹ ਸਾਰੀ ਖੁਰਾਕ ਬਣਾ ਕੇ ਕਹਿੰਦਾ ਆ ਤੂੰ ਉਦੋਂ ਖਾਣੀ, ਆ ਤੂੰ ਉਦੋਂ ਖਾਣੀ, ਆ ਤੂੰ ਉਦੋਂ ਖਾਣੀ ਆ, ਆ ਤੂੰ ਉਦੋਂ ਖਾਣੀ ਆ ਜਦੋਂ ਤੈਨੂੰ ਯਾਦ ਆਵੇ ਮੈਂ 600 ਦਿੱਤਾ। ਤੇ ਫਿਰ ਉਹਨੂੰ ਕਹਿੰਦਾ ਵਾ ਇਹ ਫਿਰ ਜ਼ਿਆਦਾ ਕਰ ਦਿਓ ਉਸਤਾਦ ਜੀ। ਜਾ ਕਿਤੇ ਚੰਗੇ ਡਾਕਟਰ ਕੋ ਮੇਰਾ ਪੁੱਤ, ਨਾ ਏਦਾਂ ਨਾ ਕਰ, ਏਦਾਂ ਨਾ ਕਰ। ਰਿਪੋਰਟਾਂ ਕਰਾਈਆਂ ਵਾ, ਤੇਰੀਆਂ ਰਿਪੋਰਟਾਂ ਠੀਕ ਨਹੀਂ। ਹੈ ਮੈਨੂੰ ਕਸਮ ਵਾਲੀ ਗੱਲ, ਜੇ ਮੈਨੂੰ ਕੁਝ ਹੋ ਉਧਰ ਗਿਆ, ਦੇ ਉਹਦਾ ਦਿਲ ਐਂਡ ਤੇ ਆ। ਉਸਤਾਦ ਦੇ ਮੁਹਤਰਮ, ਮੈਨੂੰ ਕੁਝ ਹੋ ਗਿਆ ਬੰਦਾ ਜ਼ਿੰਮੇਦਾਰ ਹੋਏਗਾ। ਲੈ ਲਓ। ਮੈਂ ਜੈਨ ਤੂੰ ਗੱਲ ਕਰਕੇ ਮੈਨੂੰ ਸਾੜਤਾ। ਜੇ ਕਿਸੇ ਦੀ ਇਮਦਾਦ ਕਰਨੀ ਤਾਂ ਮੈਨੂੰ ਦੱਸੋ। ਓਏ ਯਾਰ ਮਿੱਠੇ, ਤੂੰ ਕੀ ਸਮਝ ਕੇ ਗੱਲ ਕੀਤੀ? ਮੇਰੇ ਕੋਲ ਲਿਖਾ ਲਓ। ਕਮ ਬੰਦੇ ਤੇ ਵੇਖ ਅੱਗੇ ਕਿਹੜੇ ਬੈਠੇ ਆ। ਦੱਸੀ ਯਾਰ, ਤੂੰ ਮੂੰਹ ਚੁੱਕ ਕੇ, ਇਹਦਾ ਮਤਲਬ ਟੀ ਟਾਈਮ ਹੋ ਗਿਆ, ਜੋ ਤੁਹਾਡੇ ਮੂੰਹ ਜਾਵੇ ਤੁਸੀਂ ਭੌਂਕੀ ਜਾਓਗੇ। ਹਾਂਜੀ, ਹੁਣ ਕਿਸੇ ਨੂੰ ਕਹਿੰਦੇ ਜੀ ਕਹਿਣਾ ਹੋਇਆ ਤੇ ਮੈਨੂੰ ਕਹਿ ਦੇਣਾ ਇਮਦਾਦ। ਯਾਰ ਤੂੰ ਮੱਛੀ ਯਾਰ ਮਿੱਠੇ, ਲੈਣੇ ਦੇਣੇ ਤੇ ਕਲੀਅਰ ਕਰ। ਹਾਂ, ਉਹ 500 ਜਿਹੜੇ ਨਹੀਂ ਹਾਂਜੀ। ਹੁਣ ਕੀ ਹੋਇਆ? 500 ਚੋਂ ਇੱਕ ਨੇ ਕਿਹਾ ਵਾ ਕਿ ਫੈਸਲ ਭਾਈ ਨੂੰ ਨਾ ਤੁਸੀਂ ਬਹੁਤ ਜ਼ਿਆਦਾ ਟੋਕਨ ਲੱਗ ਪਏ ਰੋਕਣ ਲਾ, 500 ਭੁਗਤ ਲਾ। ਆ ਜਾ ਮੇਰਾ ਪੁੱਤ। ਮੈਨੂੰ ਮੇਰੀ ਬਿਮਾਰੀ ਭੁੱਲ ਗਈ ਭਾਈ ਜਦੋਂ ਬੋਲਣਾ ਸ਼ੁਰੂ ਹੋਇਆ। ਮੈਨੂੰ ਯਾਰ ਮੈਂ ਉਸਤਾਦ ਜੀ ਕਹਿੰਦਾ ਜੇ ਕਿਸੇ ਦੀ ਇਮਦਾਦ ਕਰਨੀ ਹੋਵੇ ਤੇ ਮੈਨੂੰ ਦੱਸੋ। ਯਾਰ ਉਹਨੇ ਇੱਕ ਵੈਸੇ ਰਵਾਇਤੀ ਗੱਲ ਕੀਤੀ, ਤੂੰ ਅੱਧਾ ਟੀ ਟਾਈਮ ਕੱਢਤਾ ਇਸੇ ਗੱਲ ਤੇ। ਉਹ ਮੇਰੇ ਉਹਨੇ ਵੈਸੇ ਗੱਲ ਕੀਤੀ ਆ, ਉਹਨੇ ਫੇਰ ਇਦਾਂ ਦੀ ਕੋਈ ਹੋਰ ਕਰ ਦੇਣੀ ਹੁਣੇ, ਉਸ ਤੋਂ ਬਾਅਦ ਉਹਨੇ ਫੇਰ ਕਰ ਦੇਣੀ। ਉਹਦਾ ਤਾਂ ਕੰਮ ਹੀ ਆ। ਤੂੰ ਕਿਹੜੀ ਗੱਲ ਦੇ ਪਿੱਛੇ ਖਪੇਗਾ ਉਹਦੀ ਦੇ? ਨਾ ਕਿ ਟੈਨਸ਼ਨ ਨਾ ਲੈ। ਯਾਰ ਮਾਸ਼ਾਅੱਲਾ ਮਾਲਕ ਨੇ 32 ਲੱਖ ਵਾਲੀ ਗੱਡੀ ਦਿੱਤੀ ਆ ਸਾਜੂ ਪਿਆ ਭਾਈ ਨੂੰ। ਉਹ ਜਿੱਥੇ ਵੀ ਪਿਆ ਪੜਾਈ ਜਰਾ ਨੋਨੀ ਉਹ ਲਿਆਈ ਯਾਰ, ਉਹ ਕਮਰੇ 'ਚ ਪਿਆ ਹੋਣਾ ਵਾ, ਉਧਰ ਲੈ ਕੇ ਜਰਾ ਮੇਰੀ ਰੇਂਜ ਤੋਂ ਦੂਰ ਹੋ ਰਿਹਾ। ਹੰਟਰ ਲੈ ਕੇ ਆਓ। ਜਾਓ। 32 ਲੱਖ ਵਾਲੀ ਮਾਲਕ ਨੇ ਭਾਈ ਨੂੰ ਗੱਡੀ ਦਿੱਤੀ ਆ। ਐਡਰੈਸ ਕਿਉਂ ਭਾਜੀ ਮੈਂ ਇਹ ਪੁੱਛ ਰਿਹਾ ਵਾਂ ਕਿ ਤੁਸੀਂ ਕਿਉਂ ਨਹੀਂ 5-7 10,000 20,000 ਆਪਣੇ ਤੇ ਲਾ ਰਹੇ? ਮੈਂ ਲੱਖਾਂ ਲਾਈ ਬੈਠਾ ਕੰਨ ਤੇ। ਨਹੀਂ, ਉਹ ਲੱਖਾਂ ਤੂੰ ਲਾਇਆ ਵਾ ਪਿਛਲੇ 19 ਸਾਲਾਂ ਚ, 150 ਕਰਕੇ ਇਕੱਠਾ ਲਾ ਲੱਖਾਂ। ਡਰ ਬਹੁਤ ਲੱਗਦਾ ਹੁਣ। ਹਾਂ ਯਾਰ ਕਾਹਦਾ ਪੈਸੇ ਯਾਰ, ਲਾਉਣ ਤੋਂ ਮੈਂ ਕਹਿੰਦਾ ਯਾਰ ਮਾਮਲਾ ਖਰਾਬ ਹੀ ਇੰਨਾ ਕਰ ਲਿਆ ਵਾ। ਹੁਣ ਮੈਂ ਨਹੀਂ ਇਹ ਤੁਸੀਂ ਘਰ ਬੈਠੇ ਸੋਚ ਰਹੇ ਨਾ, ਤੁਸੀਂ ਡਾਕਟਰ ਕੋ ਜਾਓ, ਤੁਹਾਨੂੰ ਡਾਕਟਰ ਦੱਸੇਗਾ ਕਿ ਡਰਨ ਵਾਲੀ ਗੱਲ ਹੈਗੀ ਕਿ ਨਹੀਂ। ਹੈ ਕਿ ਨਹੀਂ? ਤੂੰ ਸਾਲਾ ਲੱਗਦਾ ਆਪਣੇ ਕੰਨ ਦਾ। ਡਾਕਟਰ ਨੇ ਦੱਸਿਆ ਗੁਜ਼ਰਲਾ ਸਾਜ ਜੀ। ਨਹੀਂ ਉਹ ਡਾਕਟਰ ਨਹੀਂ, ਸਰਜਰੀ ਮੈਂ ਨਾ ਕਿਸੇ ਹੋਰ ਡਾਕਟਰ ਕੋ ਜਾ, ਜਿਹੜਾ ਡਾਕਟਰ ਅੱਛਾ ਵਾ, ਜਿਹੜਾ ਨੱਕ ਕੰਨ ਗਲੇ ਦਾ ENT ਸਪੈਸ਼ਲਿਸਟ ਆ, ਔਰ ਜਿਹਦੇ ਕੋ ਟਾਈਮ ਜਿਹਦੀ ਕੋ 2-3 ਹਜ਼ਾਰ ਰੁਪਇਆ ਫੀਸ ਆ, ਅੱਛਾ ਉਹਦੇ ਕੋ ਜਾ ਇੱਕ ਵਾਰੀ। ਡਾਕਟਰ ਉਹ ਤੈਨੂੰ ਦਵਾਈ ਦਿੰਦਾ ਵਾ, ਓਏ ਆ ਕਿਉਂ ਲੈਂਦਾ ਈ ਓਏ? ਉਹ ਤੈਨੂੰ ਦਵਾਈ ਦਿੰਦਾ, ਉਸ ਤੋਂ ਬਾਅਦ ਅਗਰ ਤੈਨੂੰ ਨਹੀਂ ਫਰਕ ਪੈਂਦਾ ਫਿਰ ਉਹਦੇ ਕੋ ਜਾ। ਉਹਨੂੰ ਕਹਿ ਕੇ ਭਾਜੀ ਇਹ ਮਸਲਾ ਮੇਰਾ ਸਾਰਾ ਚੈੱਕ ਕਰੋ, ਤੈਨੂੰ ਜਾਂਦਿਆਂ ਦਵਾਈ ਨਹੀਂ ਦੇਗਾ। ਉਹ ਤੇਰਾ ਸਾਰਾ ਐਕਸ-ਰੇ, CNG, ਤੇਰਾ ENG, ਤੇਰਾ ਸਿਟੀ ਸਕੈਨ, ਤੇਰਾ ਸਾਰਾ ਤੇਰਾ ਸ਼ੂਗਰ ਲੈਵਲ, ਤੇਰਾ ਫਲਾਣਾ ਹਰ ਚੀਜ਼ ਤੇਰੀ ਚੈੱਕ ਕਰੇਗਾ। ਉਸ ਤੋਂ ਬਾਅਦ ਤੈਨੂੰ ਦੇਖੇਗਾ ਕਿ ਹਾਂ ਭਾਈ ਇਹਨੂੰ ਇੱਥੋਂ ਸ਼ੁਰੂ ਕਰਦੇ ਆ, ਇੰਜ ਠੀਕ ਹੋ ਜਾਏਗਾ। ਐਡੀ ਕੋਈ ਗੱਲ ਨਹੀਂ। ਨਹੀਂ ਉਸਤਾਦ ਜੀ, ਪਿਛਲੇ ਮਹੀਨੇ ਜਦੋਂ ਪਿਛਲੇ 2 ਮਹੀਨੇ ਪਹਿਲੇ ਉਹ ਜਿਹੜਾ ਅਜ਼ੀਜ਼ ਫਾਤਮਾ ਸਾਹਮਣੇ
ਓਕੇ ਡਾਕਟਰ ਸੀਗਾ, ਮੈਂ ਸਾਰੇ ਟੈਸਟ ਕਰਾਏ, ਉਹਨੇ ਆਪਰੇਸ਼ਨ ਦੱਸਿਆ। ਅਜ਼ੀਜ਼ ਫਾਤਮਾ ਦੇ ਅੰਦਰ ਨਹੀਂ, ਉਹਦੇ ਸਾਹਮਣੇ ਜਿਹੜਾ ਪੈਂਦਾ। ਸਾਹਮਣੇ ਗਲੀਆਂ ਦੇ ਵਿੱਚ ਜਿਹੜੇ ਤੂੰ ਹਿਸਾਬ ਲਾ ਲਾ ਵੀ ਜਿਹਨੂੰ ਅਜ਼ੀਜ਼ ਫਾਤਮਾ ਨੇ ਕੱਢਿਆ ਵਾ ਉਹ ਕਿਦਾਂ ਦਾ ਡਾਕਟਰ ਹੋਊ? ਕੱਢਿਆ ਨਹੀਂ ਰੱਤੇ ਡਾਕਟਰ ਵੀ ਜਿਹੜਾ ਉਹ ਕੱਢ ਕੇ ਉਹਨਾਂ ਨੇ ਸਾਹਮਣੇ ਦੁਕਾਨ ਪਾ ਲਈ ਹੈ। ਜਿਹਨੂੰ ਡਾਕਟਰ ਉਹਨੂੰ ਅਜ਼ੀਜ਼ ਫਾਤਮਾ ਵਾਲੇ ਅੰਦਰ ਨਹੀਂ ਵੜਨ ਦਿੰਦੇ, ਤੂੰ ਉਹਦੇ ਕੋਲ ਬੈਠਾ। ਉਹ ਡਾਕਟਰ ਦੀਦ ਹੋ ਗਿਆ ਇਹਨੂੰ। ਡਾਕਟਰ ਸਟਰੀਟ ਆ ਸਾਰੀ। ਆਹੋ ਮੈਂ ਸਮਝ ਗਿਆ। ਉਹਨਾਂ ਨੇ ਕਿਹਾ ਸੀ ਤੇਰਾ ਆਪਰੇਟ ਹੋਣਾ, ਪੜਦਾ ਪੈਣਾ, ਇਹ ਸੀਰੀਅਸ ਸਰਜਰੀ ਹੈਗੀ। ਉਹ ਤੂੰ ਭਾਈ ਡਾਕਟਰ ਨਸਰੁੱਲਾ ਸਾਹਿਬ ਕੋ ਜਾ, ਚੇਅਰਮੈਨ ਕਹਿਣਗੇ ਤੁਸੀਂ ਵੀ ਨਹੀਂ ਨਹੀਂ ਮਿੱਠਾ ਜੀ, ਪੈਸੇ ਲਾਓ ਆਪਣੇ ਤੇ, ਆਪਣੀ ਜ਼ਾਤ ਤੇ, ਆਪਣੀ ਸਿਹਤ ਤੇ। ਐਵੇਂ ਬੈਠਾ ਤੇ ਮੇਰਾ ਕੰਨ ਏਦਾਂ, ਮੇਰਾ ਨਹੀਂ 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 ਸਿਹਤ ਤਾਂ ਮੇਰੀ ਕੱਟੇ ਵਰਗੀ ਆ। ਨਹੀਂ ਆਹ ਤੇਰਾ ਰੌਲਾ ਤੇ ਪਿਛਲੇ ਪਤਾ ਨਹੀਂ ਕਿੰਨੇ ਸਾਲਾਂ ਤੋਂ ਆ। ENT ਦੇ ਕੋਲ ਮੈਂ ਗਿਆ, ਉਸਤਾਦ ਜੀ ਉਹਨੇ ਜੋ ਕਿਹਾ ਸੀ ਕਿ ਦੂਦਾਂ ਦਾ ਆਪਰੇਸ਼ਨ ਹੋਣਾ ਵਾ, ਪੜਦਾ ਪੈਣਾ, ਸਰਜਰੀ ਹੋਣੀ। ਮੈਂ ਡਰ ਗਿਆ, ਮੈਂ ਕਿਹਾ ਭਰਾਵਾ ਬੇਹੋਸ਼ ਹੋ ਕੇ 2-2.5 ਘੰਟੇ ਦਾ ਕਹਿੰਦਾ ਪ੍ਰੋਸੈਸ ਹੈਗਾ ਵਾ। ਤਾਂ ਜੀ ਡਾਕਟਰ ਰਜ਼ਾ ਮੇਰਾ ਯਾਰ ਹੈਗਾ, ਉਹਦੇ ਕੋਲ ਕੁੱਤਿਆਂ ਵਾਲਾ ਕੁੱਤਿਆਂ ਵਾਲਾ ਓਏ ਆਹੋ ਆਹੋ ਉਹ ਆਹੋ। ਅੱਲਾ ਦੇ ਬੰਦੇ, ਮੈਂ ਕਿਤੇ ਚੌਂ ਕਰਨ ਦਿਆ ਵਾ, ਕੁੱਤਿਆਂ ਵਾਲਾ ਕਿਹੜਾ, ਮੈਂ ਬੂਲੀ ਬਿਠਾ ਵਾ। ਉਸਤਾਦ ਜੀ ਜਿੰਨੀ ਕੈਸਾ ਬੇਵਕੂਫ ਆ। ਉਹ ਯਾਰ ਉਹਨੂੰ ਡਾਕਟਰ ਦਾ ਪਤਾ ਓਏ ਹੀ। ਚੌਂ ਚੌਂ ਬਹੁਤ ਨਾਰਮਲ ਹੁੰਦੀ ਹੈ, ਤੂੰ ਉਸ ਤੋਂ ਅੱਗੇ ਨਿਕਲ ਗਿਆ ਵਾ। ਅੱਲਾ ਮਾਫੀ, ਕਦੀ ਵੇਖੀ ਤੇ ਸਹੀ। ਆਹ ਤੇ ਤੈਨੂੰ ਕੁਦਰਤ ਨੇ ਬੰਨਿਆ ਵਾ, ਨਹੀਂ ਤੇ ਤੂੰ ਤੇ ਇਹ ਤਜ਼ਲੀਲ ਹੈ ਕਿ ਨਹੀਂ, ਇਹ ਤਾਰੀਫ ਆ। ਇਹ ਪੰਜਾਬੀਆਂ ਦੀ ਇਦਾਂ ਦੀ ਤਾਰੀਫ ਹੁੰਦੀ। ਹੁਣ ਤੁਸੀਂ ਮੈਨੂੰ ਦੱਸੋ, ਕੁੱਤੇ ਵਾਲੇ ਡਾਕਟਰ ਕੋ ਮੇਰਾ ਇਲਾਜ ਕਰਾਉਣ ਡਿਆ ਭਾਈ। ਇਹ ਮੈਚਿੰਗ ਹੋ ਜਾਏਗੀ, ਵੈਸੇ ਬਣੇਗਾ। ਉਸਤਾਦ ਜੀ ਮਿੱਠਾ ਇੱਥੇ ਜੀ, ਨਾਮ ਆਣਾ। ਗੱਲ ਪਤਾ ਕੀ, ਉਹਨੇ ਪਹਿਲੇ ਤੁਹਾਡਾ ਅਲਟਰਾਸਾਊਂਡ ਕਰਨਾ ਹੈ। ਇੱਧਰ ਵੀ ਦੋ ਜਣੇ ਬੈਠੇ, ਇੱਧਰ ਵੀ ਦੋ ਜਣੇ ਬੈਠੇ, ਆ ਵੀ ਸਾਈਡ ਦੋ ਘਰੋਂ ਬੋਲਣ ਆਏ ਨੇ। ਫੈਸਲ ਸਾਹਿਬ, ਅਸੀਂ ਵੀ ਜਦੋਂ ਆਏ। ਕਿਸੇ ਨੂੰ ਸ਼ੋਅ 'ਚ ਚੱਲੀਏ ਸਾਰੀ ਟੀਮ ਨੂੰ ਲੈ ਕੇ ਚੱਲੀਦਾ ਵਾ। ਉਹ ਵੀ ਦੋ ਜਣੇ ਬੈਠੇ ਨੇ ਵਿਚਾਰੇ। ਆ ਪਾਸਾ ਖਾਲੀ ਕਰ ਦਈਏ, ਆ ਕੈਮਰਾ ਚੁੱਕ ਦਈਏ, ਸਿਰਫ ਤੈਨੂੰ ਤੇ ਉਹਨੂੰ ਰਹਿਣ ਦਈਏ। ਬੜੀ ਕੁੱਕੜ ਦੀ ਪਾਵਰ ਕੇਬਲ ਹੁੰਦੀ, ਸਾਨੂੰ ਵੀ ਗੱਲ ਕਰਨ ਸਾਨੂੰ ਵੀ ਗੱਲ ਕਰ ਲਾਂਗੇ ਜਨਾਬ। ਦੱਸ ਯਾਰ, ਉਹ ਛੱਡਦਾ ਵਾ, ਤੂੰ ਗੱਲ ਕਰ ਦੇਣਾ, ਤੂੰ ਛੱਡਦਾ ਹੋਊਗਾ, ਮੈਂ ਵਿੱਚ ਧੱਕੇ ਨਾਲ ਗੱਲ। ਉਹ ਵਿਚਾਰੇ ਦੋਵੇਂ ਉਹ ਨਾ ਧੀ ਦੇ ਕੰਮ ਨਾ ਪੁੱਤ ਦੇ ਪਵੇ। ਤਾਂ ਜੀ ਇੱਕ ਸਵਾਲ ਪੁੱਛਣਾ ਆ ਦੇ, ਆ ਕਿੰਨੀ ਅੱਛੀ ਉਧਰੋਂ ਆਵਾਜ਼ ਆਈ। ਇਹ ਬੈਲੈਂਸ ਹੁੰਦਾ ਵਾ, ਜਦੋਂ ਐਡੀਟਰ ਨੇ ਬਣਾਉਣਾ ਉਹਨੇ ਇੱਕ ਸ਼ਾਟ ਇਧਰ ਲਾਉਣਾ, ਇੱਕ ਹੁਣ ਇਧਰ ਲਾਈ ਜਾਵੇ, ਫੇਰ ਇਧਰ ਲਾਈ ਜਾਵੇ, ਫੇਰ ਇਧਰ ਲਾਈ ਜਾਵੇ, ਇਧਰ ਲਾਈ ਜਾਵੇ ਐਡੀਟਰ। ਉਹ ਭਾਜੀ ਉਹ ਸੱਟ ਚੁੱਪ ਓਏ, ਲੱਗਦੀ ਏ। ਉਹ ਚੁੱਪ ਓਏ। ਹਾਂਜੀ ਭਾਜੀ, ਇਹਦੇ ਵਿੱਚ ਕੀ ਲੌਜੀਕ ਆ ਸਾਜ ਜੀ? ਇਹ ਕਿੰਨੇ ਸ਼ੋਅ ਹੋ ਗਏ ਤੁਸੀਂ ਜੁੱਤੀ ਨਹੀਂ ਚੇਂਜ ਕਰ ਰਹੇ, ਇਹਦਾ ਮੈਨੂੰ ਦੱਸੋ, ਇਹਦੇ ਵਿੱਚ ਕੀ ਲੌਜੀਕ ਆ? ਤੁਸੀਂ ਇੰਨੀ ਦੇਰ ਕਦੀ ਸ਼ਾਇਦ ਯੂਜ਼ ਨਹੀਂ ਕੀਤੀ। ਓਏ ਇੰਜ ਜੇ ਚੇਂਜ ਕਰਨ ਦੇ ਇੱਕ ਮਿੰਟ। ਸਭ ਤੋਂ ਪਹਿਲੇ ਮੂੰਹ ਬਣਦਾ ਵਾ। ਹਾਂ, ਤਾਂ ਜੀ ਸਾਰਾ ਕੁਝ ਚੇਂਜ ਬਣਦਾ ਵਾ, ਅਸੀਂ ਤਾਂ ਨਹੀਂ ਇਤਰਾਜ਼ ਕੀਤਾ। ਮੂੰਹ ਮਤਲਬ ਸਾਰਾ ਕੁਝ ਚੇਂਜ ਕਰਨਾ ਪੈਣਾ। ਸਾਰਾ ਕੁਝ ਚੇਂਜ, ਟੀਮ ਵੀ ਚੇਂਜ ਕਰ ਦਿਓ ਉਸਤਾਦ ਜੀ। ਟੀਮ ਤਾਂ ਨਹੀਂ ਕਰ ਚੇਂਜ ਦਿਓ। ਹੁੰਦੀ ਮੇਰੇ। ਉਸਤਾਦ ਜੀ ਇੱਕ ਮੈਂ ਸਵਾਲ ਤੁਹਾਡੇ ਕੋਲ ਹੋਰ ਪੁੱਛਣਾ ਸਾਜ ਜੀ। ਇਹ ਜੁੱਤੀ ਵਾਲੀ ਗੱਲ ਜਿਹੜੀ ਕੀਤੀ, ਜੁੱਤੀ ਇਹਦੀ ਰੀਜ਼ਨ ਕੀ ਸੀ? ਇਹਦੀ ਰੀਜ਼ਨ ਇਹ ਆ, ਮੈਂ ਤੁਹਾਨੂੰ ਦੱਸਦਾ। ਮੈਨੂੰ ਸਾਜ ਤੁਹਾਨੂੰ ਮੈਂ ਕਮੈਂਟ ਦਿਖਾ ਦਿੰਦਾ ਵਾ, ਮੈਨੂੰ ਮੈਸੇਜ ਕਹਿੰਦੇ ਯਾਰ ਇਹਦੇ ਵਿੱਚ ਕੀ ਲੌਜੀਕਲ ਆ? ਉਸਤਾਦ ਜੀ ਨੂੰ ਕਿਸੇ ਨੇ ਗਿਫਟ ਕੀਤੀ ਆ ਜਾਂ ਉਸਤਾਦ ਜੀ ਨੂੰ ਇਹਨਾਂ ਮੁਹੱਬਤ ਆ? ਕੀ ਚੈਨ ਚੱਕਰ, ਕਿਉਂ ਚੇਂਜ ਉਹਨਾਂ ਹੋਣਾ? ਨੂੰ ਕਹੀ ਕਿ ਉਸਤਾਦ ਜੀ ਨੇ 30 ਸ਼ੋਅ ਕਰਨੇ ਮਹੀਨੇ 'ਚ, 30 ਜੁੱਤੀਆਂ ਰੱਖਣ। ਸਾਰੀ ਸ਼ਰਟ ਵੀ ਚੇਂਜ, ਪੈਂਟ ਸ਼ਰਟ ਚੇਂਜ ਨਹੀਂ ਕਰਦੇ? ਪੈਂਟ ਸ਼ਰਟ ਹੋਰ ਚੀਜ਼ ਆ, ਤੂੰ ਜਿੰਨੀਆਂ ਪੈਂਟਾਂ ਸ਼ਰਟਾਂ ਹੁੰਦੀਆਂ ਉਹਨੀਆਂ ਜੁੱਤੀਆਂ ਚੇਂਜ ਕਰਦਾ। ਆ ਬੂਟ ਤੂੰ ਪਾਏ ਆ, ਹਾਂਜੀ ਸਾਜ ਜੀ। ਐਸ ਪੈਂਟ ਨਹੀਂ ਪਾਉਣਾ, ਉਸ ਤੋਂ ਇਲਾਵਾ ਨਹੀਂ ਪਾਉਂਦਾ। ਜੁੱਤੀ ਹੋਰ ਚੀਜ਼ ਹੁੰਦੀ ਹੈ। ਉਹ ਨਾਲੇ ਸਾਰੇ ਜੁੱਤੀ ਤੇਰੇ ਕੋਲ ਇੱਕ ਚੱਪਲ ਆ, ਨਾਰਮਲ ਪਾਉਣ ਵਾਲੀ ਚੱਪਲ ਆ, ਉੱਤੋਂ ਤੋਂ ਕੱਪੜੇ ਚੇਂਜ ਕਰੀ ਜਾਣਾ ਕਿ ਥੱਲੇ ਚੱਪਲਾਂ ਵੀ ਚੇਂਜ ਕਰੀ ਜਾਣਾ। ਸਾਜ ਜੀ ਹੁਣ ਮੈਂ ਖੀੜੀ ਜੁੱਤੀ ਲਈ ਆ, ਨਰੋਜੀ ਲਈ ਆ। ਕਿੰਨੀਆਂ ਨੇ? 2 ਨਰੋਜੀਆਂ ਵਾ, ਆ ਬੂਟ ਆ, ਅੱਛਾ। ਕਾਲੇ ਬੂਟ ਆ। 4 ਹੋ ਗਏ। ਹਾਂਜੀ, ਤੇ ਪੈਂਟਾਂ ਸ਼ਰਟਾਂ ਕਿੰਨੀਆਂ ਨੇ? ਉਹ ਤੁਹਾਡੀਆਂ ਹੀ ਆ। ਕਿੰਨੀਆਂ ਨੇ? ਉਹ ਹੈਗੀਆਂ ਤਕਰੀਬਨ 30-35 30-35 ਆ ਸਾਜ। 30-35 ਤੇ ਨਾਲ 4 ਹੋ। ਹਾਂਜੀ, ਹਰ ਜੁਮੇ ਨਵੀਂ ਜੁੱਤੀ ਲੈ ਕੇ ਆ ਰਿਹਾ, ਹਰ ਜੁਮੇ ਨਵੀਂ ਜੁੱਤੀ ਲੈ ਸਾਜ ਜੀ ਕੇ ਆ ਕੀ ਹੋ ਰਿਹਾ। ਗਿਆ? ਸ਼ਰਟਾਂ ਵੀ ਨਵੀਆਂ, ਪੈਂਟਾਂ ਵੀ ਨਵੀਆਂ। ਭਾਈ ਜਾਨ ਜੁੱਤੀ ਜਿਹੜੀ ਆ, ਜੁੱਤੀ ਨਾਰਮਲ ਦਫ਼ਤਰ ਪਾਉਣ ਵਾਲੀ ਇਹੀ ਹੁੰਦੀ ਆ। ਮੈਂ ਕੋਈ ਇਰਾਦਾ ਤਾਂ ਸ਼ੋਅ ਨਹੀਂ ਕਰਦਾ ਕਿ ਵੀ ਮੈਂ ਇਰਾਦਾ ਤਾਂ ਸ਼ੋਅ ਕਰਾਂ ਤੇ ਮੈਂ ਹੁਣ ਚੱਲ ਕੈਜੂਅਲ ਬੈਠੇ ਆ। ਜੁੱਤੀ ਇਹਦੀ ਮੈਂ ਯਾਰ ਆਪ ਪੁੱਛਦਾ ਕਰੋ ਉਹ ਠਹਿਰ ਜਾ, ਮੈਨੂੰ ਉਹਦੇ ਤੇ ਹੈਰਾਨ ਆ ਵੀ ਤੇ ਇੰਨਾ ਫੋਕਸ ਤੂੰ ਜੁੱਤੀ ਤੇ ਕਰੀ ਜਾਂਦਾ। ਆਹੋ, ਵੇ ਇੱਧਰ ਹੀ ਤੇਰਾ ਧਿਆਨ ਆ। ਉਹਨੇ ਕੋਲੋਂ ਗਿਆ ਹੋਣਾ, ਉਹਨੂੰ ਕਿਸੇ ਵੀ ਨਹੀਂ ਗਿਆ। ਕੱਢ ਦੇਵਾਂ? ਉਹ ਯਾਰ ਬਸ ਦਿਖਾ ਕਰ, ਦੇਵਾਂ? ਤੈਨੂੰ ਹੀ ਕਹਿਣਾ। ਸ਼ਰਤ ਲਾ ਕੇ, ਉਹ ਡਾਇਰੈਕਟ ਉਹਨਾਂ ਸ਼ਰਤ ਲਾ ਕੇ। ਯਾਰ ਹੁੰਦੇ ਨੇ ਕੀ ਹੋ ਗਿਆ? ਨੈਸ਼ ਕਰੈਕਟਰ ਨੇ ਆ, ਦਿਲ ਕਰੇ ਇੱਥੇ ਪੱਤੇ ਗਿਣ ਲੈਣ ਵੀ ਕਿੰਨੇ ਲੱਗੇ ਟੋਟਲ, ਜ਼ੂਮ ਕਰਕੇ। ਸਾਡਾ ਉਹਨਾਂ ਨੂੰ ਪਤਾ ਨਹੀਂ ਅਸੀਂ ਕੀ ਕਹਿੰਦੇ ਆ। ਨਾਲੇ ਉਸਤਾਦ ਜੀ ਉਹ ਉਸਤਾਦ ਜੀ ਮੇਰੇ ਕੋਲ 65 ਪੈਂਟਾਂ ਨੇ ਤੇ 32 ਜੋੜੇ ਜੁੱਤੀਆਂ ਦੇ ਨੇ, 32 ਜੋੜੇ। ਲਓ ਜੀ ਭਾਜੀ, ਠੀਕ ਹੈ। ਕਿਹਦੇ ਕੋਲੇ ਭਾਜੀ? ਹੈ ਮੇਰੇ ਲਾਗੋਂ ਇੰਜ ਲੱਗਣਾ ਮਾਨਾ ਫਾਂਸੀ ਤੋਂ ਬਾਅਦ ਮੇਰੇ ਗੁਫ਼ਤਗੂ ਕਰ ਰਿਹਾ ਵਾ, ਫੁੱਲਿਆ ਪਿਆ ਭਾਈ। ਓਏ ਕੰਨ ਸਹੀ ਕਰਾ, ਤੂੰ ਫਿੱਕਾ ਵੀ ਹੋ ਗਿਆ। ਮੈਂ ਦੁਆ ਕਰਦੇ ਕੋਲ ਅੱਲਾ ਖੈਰ ਕਰੇ। ਉਸਤਾਦ ਜੀ ਕਿਹੜਾ 1.5 ਘੰਟਾ ਹੋ ਗਿਆ ਹਲੇ। ਮਿੱਠਾ ਫਿੱਕਾ ਹੋ ਜੇ ਉਸਤਾਦ ਜੀ, ਉਹ ਮੈਂ ਭਰਾਵਾ ਦੇਣਦਾਰ ਹਾਂ। ਆ ਵੇਖ, ਬਸ ਕਰ ਮਿੱਠੇ, ਕਿਆ ਕੰਮ ਕਰ ਤੂੰ। ਸਾਜ ਜੀ ਭਾਈ ਫੈਜ਼ਲ ਕਹਿੰਦਾ ਸਾਡੇ ਘਰ ਹੈਰੀ ਪੋਟਰ ਆ। ਹੈਲੀਕਾਪਟਰ ਹੈਰੀ ਪੋਟਰ। ਹੈਰੀ ਪੋਟਰ। ਮੈਂ ਜਾ ਕੇ ਦੇਖਿਆ ਨਿੱਕੇ ਕੱਦ ਵਾਲੀ ਦਾਦੀ ਉਹਨੇ ਐਨਕ ਲਾ ਕੇ ਫਿਰਨ ਦੀ। ਦੱਸੀ ਯਾਰ ਅੱਛਾ, ਬੜੇ ਦਿਨਾਂ ਬਾਅਦ ਗਿਆ ਹੀ ਤੇਰੇ ਉਸਤਾਦ ਜੀ ਅਗਰ ਤੁਹਾਡੀ ਇਜਾਜ਼ਤ ਹੋਵੇ ਲੱਤਾਂ ਤਾਂ ਕਰਕੇ ਬਹਿ ਜਾਵਾਂ, ਲੱਤਾਂ ਤਾਂ ਕਰਕੇ ਬਹਿ ਜਾਵਾਂ। ਬਹਿ ਜਾ ਨੋ ਉਸਤਾਦ ਜੀ ਬੁਰਾ ਲੱਗੇਗਾ। ਬਹਿ ਜਾ। ਅੱਛਾ ਮੈਨੂੰ ਤੂੰ ਕਹਿੰਦੇ ਆ, ਉਹ ਦੇਖ ਉਹਦੀ ਵੀ ਜੁੱਤੀ ਦੇਖ, ਉਹਦੇ ਨਾਲ ਤਾਂ ਚੰਗੀ ਆ। ਭਾਜੀ ਇਹ ਕਿਸੇ ਨੇ ਨਹੀਂ ਦਿੱਤੀ, ਇਹ ਮੈਂ ਆਪ ਲਈ ਆ। ਔਰ ਇਹਦੇ ਚ ਜ਼ਰਾ ਮੈਨੂੰ ਪੈਰ ਕੰਫਰਟ ਹੁੰਦਾ, ਮੈਂ ਪਾ ਕੇ ਤੇ ਮੈਂ ਬਹਿ ਜਾਂਦਾ ਵਾ। ਬਹੁਤੀ ਤੈਨੂੰ ਪ੍ਰੋਬਲਮ ਹੋਣੀ, ਮੈਂ ਸਾਈਡ
ਤੂੰ ਇੱਧਰ ਹੀ ਕਿਉਂ ਵੇਖੀ ਜਾਂਦਾ ਯਾਰ ਵੀ ਜੁੱਤੀ ਪਈ ਆ? ਇੱਕ ਜਾਨੇ ਨਿੱਗੇ ਉਹਦਾ ਸਾਜ ਉਸਤਾਦ ਜੀ ਇਹਦਾ ਤੈਨੂੰ ਕੋਈ ਰੌਲਾ ਵਾ? ਉਹਦੀ ਮੋਬਾਈਲ ਦੀ LCD ਖਰਾਬ ਆ, ਉੱਤੋਂ ਅਸੀਂ ਨਹੀਂ ਆ ਰਹੇ। ਉਹ ਇੰਨਾ ਦੇਖ ਰਿਹਾ ਅੱਛਾ ਥੱਲੇ ਜੁੱਤੀ ਵੇਖੀ ਜਾਂਦਾ, ਉੱਤੋਂ ਆਡੀਓ ਸੁਣੀ ਜਾਂਦਾ। ਆਡੀਓ ਪੰਜੋ ਸੱਤੋਂ ਤੋਂ ਇਲਾਵਾ ਵਾ ਇਹ ਬੰਦਾ। ਨਹੀਂ ਇਹ ਤਾਂ ਪਿਆਰ ਕਰਨ ਵਾਲੇ ਸਾਡੇ ਔਰ ਇੱਕ ਨਹੀਂ ਕਿੰਨੇ ਹੀ ਆ। ਇੱਕ ਚੀਜ਼ ਦੇਖਦੇ ਨੇ। ਟੂਟੀ ਪੀ ਕੇ ਖੋਤੇ ਨੂੰ ਕਹਿੰਦੇ ਅੱਗੇ ਇੱਕ ਮਿੰਟ ਠਹਿਰ ਜਾ, ਇੱਕ ਮਿੰਟ ਗੱਲ ਪਹਿਲੇ ਦੇਖ ਲਿਆ ਕਰ, ਅਗਲੇ ਦੀ ਬਾਤ ਮੁੱਕ ਗਈ। ਬਸ ਮੇਰਾ ਪੁੱਤ, ਉਹ ਮੇਰਾ ਪੁੱਤ ਜਾਂਦਾ। ਮੈਂ ਕਿਉਂ ਨਹੀਂ ਬੰਦਾ ਇੱਥੇ, ਮੈਨੂੰ ਪਤਾ ਪੁਲਿਸ ਤੇ ਕੋਈ ਨਾ ਕੋਈ ਹਾਂਜੀ ਗਲਤੀ ਹੁਣ ਦੱਸੋ। ਬੂਟੀ ਪੀ ਕੇ ਖੋਤੇ ਨੂੰ ਕਹਿੰਦੇ ਅੱਗੇ ਕੀ ਪਲਾਨ ਆ, ਫਿਊਚਰ ਦਾ ਕੀ ਸੋਚਿਆ? ਉਹ ਯਾਰ ਉਹਨੂੰ ਕੀ ਪਤਾ ਯਾਰ, ਉਹਨੂੰ ਪੱਠੇ ਖਾਣ ਤੇ ਦੱਸ। ਏਦਾਂ ਥੋੜੀ ਹੁੰਦਾ। ਕਿਹਨੂੰ ਕਹਿ ਦੂੰ? ਇਹਨੂੰ ਫੈਸਲ ਭਾਈ ਕੈਸਾ ਜਾਹਲ ਯਾਰ ਏਦਾਂ ਥੋੜੀ ਹੁੰਦਾ। ਪੈਦਾ ਹੋ ਗਈ। ਬਾਂਦਰ ਨੂੰ ਕਹਿੰਦੇ ਪੂੰਛ ਦਾ ਕੋਈ ਫਾਇਦਾ ਵੀ ਹੈ? ਆਹੋ ਯਾਰ, ਬੂਟੀ ਪੀ ਕੇ ਖੋਤ ਨੂੰ ਗਈ ਆਣ ਡਿਆ, ਉਹ ਬੁੜੇ ਨੂੰ ਸਮਝਾ ਕੁਛ ਯਾਰ। ਸੱਤ ਵਾਸ਼ਰੂਮ ਕੀ ਕਹਿੰਦਾ, ਰਾਧਾ ਕਬ ਤੱਕ ਬਾਹਰ ਆਊਗੀ? ਰਾਧਾ ਕਬ ਤੱਕ ਆਊਗੀ ਬਾਹਰ? ਲੈ ਯਾਰ ਇਦਾਂ ਨਹੀਂ ਹੁੰਦਾ ਭਾਜੀ, ਕੀ ਹੋ ਗਿਆ? ਲੈ ਸੱਸ ਰਾਦਾ ਇੱਕ ਖੁਸਰਾ ਸੈੱਟ ਹੋ ਗਿਆ, ਉਹਨੇ ਟਿਕਟੋਕ ਤੇ ਆ ਕੇ ਗਿਫਟਿੰਗ ਕੀਤੀ ਤੇ ਉਹਨੂੰ ਕਹਿੰਦੇ ਆ ਸ਼ਮੈਲਾ ਤੇਰੀਆਂ ਸੱਟਾਂ। ਇੱਕ ਖੁਸਰਾ ਸੈੱਟ ਹੋ ਗਿਆ ਤੇ ਗਾਣਾ ਗਾਈ ਜਾਵੇ, ਕੁਛ ਨਾ ਸਮਝ ਮੇ ਆਏ। ਮੈਂ ਕੀ ਕਰੂੰ? ਇੱਕ ਖੁਸਰੇ ਨੂੰ ਕਹਿੰਦਾ ਤੈਨੂੰ ਮੈਂ ਆਪਣੀ ਇੱਜ਼ਤ ਬਣਾਉਣਾ ਵਾ। ਲੈ ਯਾਰ ਅੱਬੇ ਨੇ ਰਾਜ ਕਰੋ। ਬੜਿਆ ਬੰਦਿਆਂ ਨੇ ਬਣਾਈਆਂ ਹੁੰਦੀਆਂ ਹੀ। ਹਾਂਜੀ ਖਾਦੀ ਨਹੀਂ ਬਾਹਰ ਮੁਹੱਬਤ ਹੋ ਜਾਂਦੀ ਯਾਰ, ਉਹ ਇਨਸਾਨ ਆ, ਉਹ ਚੱਲਦੇ ਫਿਰਦੇ ਆ, ਸੁਰਖੀ ਪੀਟਰ ਲਾਉਂਦੇ ਆ, ਤੁਹਾਡਾ ਦਿਲ ਆ ਜਾਂਦਾ ਉੱਤੇ। ਵਿਆਹ ਵਾਲਾ ਸੈਟਅਪ ਨਹੀਂ ਹੁੰਦਾ ਸਾਡੇ ਇੱਥੇ, ਬਾਹਰ ਦੇ ਮੁਲਕਾਂ 'ਚ ਮੇਰਾ ਹਾਲ ਹੋ ਜਾਂਦਾ। ਬਾਹਰ ਦੇ ਮੁਲਕਾਂ 'ਚ ਤੇ ਤੁਹਾਨੂੰ ਮੈਂ ਇੱਕਦਮ ਦੱਸਿਆ ਨਹੀਂ ਸੀ, ਬੇਜਾਨ ਚੀਜ਼ਾਂ ਨਾਲ ਤੁਸੀਂ ਕਰਾ ਸਕਦੇ। ਵੀਡੀਓ ਗੇਮ ਨਾਲ ਕਰ ਲਿਆ ਇੱਕ ਕੁੜੀ ਨੇ ਵਿਆਹ, ਵੀਡੀਓ ਗੇਮ ਦਾ ਇੱਕ ਕਰੈਕਟਰ ਆ ਵਿੱਚ, ਉਹਨੂੰ ਪਸੰਦ ਆ ਗਿਆ, ਉਹਨੇ ਕਿਹਾ ਜੀ ਮੈਂ ਉਹਨਾਂ ਨੂੰ ਉਹਦੇ ਨਾਲ ਕਰਤਾ, ਵੀਡੀਓ ਗੇਮ ਦੇ ਵੀਡੀਓ ਗੇਮ ਨਾਲ। ਹਾਂਜੀ ਕੁੱਤੇ ਨਾਲ ਕਰ ਲਿਆ, ਡੈਕ ਨਾਲ ਤੁਸੀਂ ਡੈਕ ਨਾਲ ਆਪਣੇ ਡੈਕ ਨਹੀਂ ਸਾਊਂਡ ਸਿਸਟਮ ਨਾਲ, ਹਾਂਜੀ ਸਾਊਂਡ ਸਿਸਟਮ ਨਾਲ ਵਿਆਹ ਕਰ ਲਿਆ। ਕੁੜੀ ਨੇ ਕਿ ਮੁੰਡੇ ਨੇ? ਜਿੰਨੇ ਵੀ ਕਰ ਲਿਆ। ਉਹ ਕੁੜੀ ਨੇ ਕੀਤਾ। ਇੱਥੇ ਤੱਕ ਇੱਕ ਬਾਰ ਬੜਾ ਲੈਂਡਲਾਰਡ ਬੰਦਾ ਮਰਿਆ, ਉਹ ਆਪਣੀ ਸਾਰੀ ਜਾਇਦਾਦ ਕੁੱਤੇ ਦੇ ਨਾਲ ਆ ਗਿਆ ਆਪਣੇ ਦੇ। ਉਹਦੇ ਮਰਨ ਤੋਂ ਬਾਅਦ ਕੁੱਤਾ ਜਾ ਰਿਹਾ, ਸਾਈਡਾਂ ਦੇ ਗਾਰਡ ਜਾ ਰਹੇ ਨੇ, ਸਾਰੀ ਪ੍ਰਾਪਰਟੀ ਕੁੱਤੇ ਦੇ ਨਾਮ ਆ। ਇਹ ਸੱਚਾ ਵਾਕਿਆ ਜੀ? ਹਾਂਜੀ ਤੁਸੀਂ ਇੱਥੋਂ ਨਿਕਲੋ ਕਿਤੇ, ਦੱਸ ਇੱਥੋਂ ਨਿਕਲੋ। ਮਜਬੂਰੀ ਜਾਣ ਤੂੰ ਚੰਗੇ ਡਾਕਟਰ ਕੋ ਨਹੀਂ ਪਹੁੰਚ ਪਾ ਰਿਹਾ, ਤੂੰ ਐਡੀ ਦੂਰ ਕਿੱਥੇ ਜਾਣਾ? ਅੱਛਾ ਉਸਤਾਦ ਜੀ, ਮੈਂ ਤੁਹਾਡੇ ਕੋਲ ਇੱਕ ਗੱਲ ਪੁੱਛਣੀ ਸੀ ਮਾਜ਼ਰਤ ਦੇ ਨਾਲ। ਸਭ ਤੋਂ ਪਹਿਲੇ ਤੇ ਗ੍ਰਿਫਤ ਮਜ਼ਬੂਤ ਰੱਖਣੀ ਹੈ। ਲਓ ਜੀ। ਦੂਜੇ ਨੰਬਰ ਤੇ ਉਸਤਾਦ ਜੀ, ਜਦੋਂ ਬੰਦੇ ਦੇ ਨਾਲ ਬੇਵਫਾਈ ਹੁੰਦੀ ਹੈ, ਕੰਮ ਦੇ ਵਿੱਚ ਨਿਢਾਲ ਹੋ ਜਾਂਦਾ, ਸ਼ੇਪ ਵਧਾ ਲੈਂਦਾ, ਸਿਗਰਟਾਂ ਪੀਣ ਲੱਗ ਪੈਂਦਾ, ਤੇ ਜਦੋਂ ਔਰਤ ਨਾਲ ਹੁੰਦੀ ਹੈ, ਔਰਤ ਕੀ ਕਰਦੀ ਹੈ? ਉਹ ਵੀ ਮਾਰ ਲੈਂਦੀ ਪਲੇਟ ਪਲੂਟ, ਬੜਾ ਕੁਝ ਕਰ ਲੈਂਦੀ ਭਾਈ। ਕੁਛ ਵੀ ਨਹੀਂ ਕਰਦੀ ਭਰਾਵਾ, ਔਰਤ ਕੁਛ ਨਹੀਂ ਕਰਦੀ। ਸਾਡੀ ਸੋਚ ਸਿਰਫ ਆਪਣੀ ਨੌ ਪਾਲਸ਼ ਪਲੇਟ ਪਲੂਟ ਨਹੀਂ ਮਾਰੇ ਹੁੰਦੇ ਇੱਥੇ। ਉਹ ਨਹੀਂ ਯਾਰ, ਮੈਂ ਨਹੀਂ ਵੇਖਿਆ ਕਦੇ ਔਰਤ ਨੇ ਕੰਮ ਲਿਆ ਹੋਵੇ ਇਹ ਉਹ ਈਜ਼ੀਲੀ ਦੂਸਰੀ ਸ਼ਾਦੀ ਕਰ ਲਈ ਨਹੀਂ ਵੈਸੇ ਉਸਤਾਦ ਜੀ ਕੀ ਤੁਸੀਂ ਹੋਇਆ? ਕਿਤੇ ਬਾਜ਼ੂ ਤਾਂ ਕਰਾ ਕੇ ਦੇਖੋ ਤਾਂ ਲੱਗ ਪਤਾ ਇਹ ਜਾਏਗਾ। ਗੱਲ ਗਲਤ ਹੈ। ਨਹੀਂ ਇੱਕ ਮਿੰਟ, ਅੱਛਾ ਜੀ ਗਲਤ ਗੱਲ ਹੈ। ਲੋ ਮੈਂ ਨਹੀਂ ਵੇਖਿਆ ਕਦੇ ਵੀ ਕਿਸੇ ਕੁੜੀ ਨੇ ਮੇਰੀ ਖਾਤਰ ਜ਼ਹਿਰ ਪੀਤਾ ਹੋਵੇ। ਤੇਰੀ ਖਾਤਰ ਨਹੀਂ ਕੀਤਾ ਤਾਂ ਤੂੰ ਸਾਰੀ ਦੁਨੀਆ ਦੇ ਨਾ ਇਦਾਂ ਕਰ। ਤੁਹਾਡੀ ਖਾਤਰ ਕੀਤਾ ਜ਼ਹਿਰ ਪੀਤਾ ਕਿਸੇ ਨੇ? ਨਹੀਂ ਮੈਂ ਇਦਾਂ ਨਹੀਂ ਕਰਦਾ, ਲੇਕਿਨ ਹੁੰਦਾ ਨਾ ਦੁਨੀਆ ਤੇ ਇਦਾਂ ਹੁੰਦਾ। ਉਸਤਾਦ ਜੀ ਉਹ ਤੁਸੀਂ ਸ਼ੇਰ ਸੁਣਾਉਂਦੇ ਸੀ, ਮੈਂ ਵੀ तुम्हारा हूँ तुम भी जिंदा हो। जोन एलिया साहब कितने मोहब्बत में पागल थे तुम भी मर इस तरह। कितने झूठे थे हम मोहब्बत में, ऐसा सी कुछ। हाँ कितने झूठे दोनों ही जी रहे हम हैं मोहब्बत में, तुम भी जिंदा हो मैं भी जिंदा हूं, इंज से। नहीं, दोनों ही जी रहे हैं एक दूसरे को मरने का कह के। इस तरह ही हाँ ਮਿੱਠੇ ਨੇ ਡੈਕ ਨਾਲ ਵਿਪੜੇ ਨਾਲ ਵਿਆਹ ਕਰ ਲਿਆ ਤੇ ਇੱਕ ਮੁੰਡੇ ਨੂੰ ਕਹਿੰਦੇ ਉਹ ਤੇਰਾ ਭਾਜੀ ਬੰਦ ਕਰਦੇ ਕਿਸੜ ਫਸ ਕੇ। ਸੱਸ ਨੂੰ ਹਿਚਕੀ ਲੱਗੀ, ਉਹਨੂੰ ਕਹਿੰਦਾ ਟੈਲੈਂਟ ਛੁਪਾ ਨਾ ਇਹ ਯਾਰ। ਟੈਲੈਂਟ ਛੁਪਾ ਨਾ ਕਹਿੰਦਾ। ਉਹ ਕਹਿੰਦੇ ਠਹਿਰ ਜਾ ਮੈਂ ਤੈਨੂੰ ਡਕਾਰ ਵਾਲੀ ਆਈਟਮ ਤੇ ਦਿਖਾਈ ਨਹੀਂ। यार लाल पप्पू खा गया हौस मची समझ के नहीं करी यार। ਨਹੀਂ ਲਾਡ ਯਾਰ ਸੱਸ ਨਾਲ ਵੀ ਹੁੰਦੇ ਆ। ਮਿੱਠੇ ਦਾ ਬੜਾ ਆਪਣੀ ਲਾਡ ਨਾਲ ਸਾਸ ਆ, ਸੱਸ ਦਾ ਲਾਡ ਆ। ਇਹਦੀ ਸੱਸ ਮਾੜੀ ਝੰਡੀ ਕੇ ਲੱਗੀ, ਕਹਿੰਦਾ ਉਹ ਕੀ ਦੀ ਦਾਤਾ ਦੁੱਧ ਯਾਰ। ਉਹ ਸਿਆਣੀ ਬਿਆਣੀ ਬੰਦੀ ਕੀ ਹੋ ਗਿਆ ਤੇਰਾ? ਉਹਨੇ ਛਿੱਕ ਮਾਰੀ, ਕਹਿੰਦਾ ਲੈ ਨਹੀਂ ਕਿਹੜਾ ਲਾਡ ਆ ਸੱਸ ਦਾ ਯਾਰ। ਸਾਜੀ ਮਿੱਠਾ ਇੰਨਾ ਕੰਜੂਸ ਆ, ਇੱਕ ਕੁੱਤੇ ਨੇ ਇਹਨੂੰ ਦੰਦੀ ਵੱਢੀ ਤੇ ਨਾਲ 500 ਸੁੱਟਤਾ, ਕਹਿੰਦਾ ਟੀਕੇ ਲਵਾ ਲਈ। ਆਪਣੇ ਪੱਲੇ ਤੋਂ ਤੂੰ ਲਵਾਣੇ ਨਹੀਂ ਮਿੱਠਾ ਜੀ, ਗੱਲ ਸ਼ੁਗਲ ਚ ਨਾ ਪਾਓ। ਗੱਲ ਇਹ ਹੈ ਕਿ ਇਲਾਜ ਕਰਾਓ ਆਪਣਾ। ਹਾਂਜੀ ਇਹ ਕੰਮ ਨਹੀਂ ਸਹੀ ਹੈਗਾ। ਪੈਨਾਡੋਲ ਮੈਂ ਖਾਦੀ, ਪੈਨਾਡੋਲ ਨਾਲ ਕੀ ਹੋਣਾ? ਤੁਸੀਂ ਲੈ ਕੇ ਆਏ ਤਾਂ ਕਿਉਂ ਕੀ ਪੈਨਾਡੋਲ? ਤੇ ਉਹ ਇਸ ਕੰਮ ਵਾਸਤੇ ਤੇ ਨਹੀਂ। ਹੋਰ ਕਿਸ ਕੰਮ ਲੈ ਵਾਸਤੇ? ਉਹ ਪੈਨਾਡੋਲ ਆ ਕਿ ਅੱਲਾ ਮਾਫੀ ਦੇਵੇ। ਜੀ ਮੈਂ 9-9 ਦੀ 21,000 ਦੀ ਕੰਨ ਦੀ ਮੈਡੀਸਨ ਲਈ ਆ, ਜੋ ਪੜਦਾ ਹੀ ਹੈ ਨਹੀਂ ਵਿੱਚ। ਓ ਯਾਰ ਆ ਟਾਟਾ ਮਿਲ ਜਾ, ਉੱਥੋਂ ਪਰਦਾ ਲੈ ਕੇ। ਅੱਛਾ ਜਾਲੀ ਵਾਲਾ ਮੈਂ ਗਿਆ ਉੱਥੇ ਟਾਟਾ ਪੋਤਾ। ਹਾਂ ਨਹੀਂ ਜਾਲੀ ਵਾਲਾ ਨਹੀਂ, ਉਧਰੋਂ ਦੀ ਮਿੱਟੀ ਰੰਗਣੀ, ਬਰੀਕ ਜਾਲੀ ਵਾਲਾ।
ਉਸਤਾਦ ਜੀ ਰੇਸ਼ਮੀ ਟੈਪ ਲੈ ਕੋਈ ਅੱਛਾ ਕੰਨ ਦਾ ਪਰਦਾ ਹੁੰਦਾ ਵੈਸੇ ਕਿਦਾਂ ਦਾ? ਅੱਜ ਜਿੱਦਾਂ ਦਾ ਡਰਾਇੰਗ ਰੂਮ ਦਾ ਹੁੰਦਾ ਅੱਛਾ ਜੀ ਨਹੀਂ ਹੁੰਦਾ ਕੱਪੜੇ ਦਾ। ਹਾਂ ਉਦਾਂ ਹੀ ਉਹ ਜਿਹੜਾ TNT ਦਾ ਡਾਕਟਰ ਸੀਗਾ ਉਹਨੇ ਮੈਨੂੰ ਪਰਦੇ ਦਿਖਾਏ ਵੀ ਆ ਬਾਕਾਇਦਾ, ਉਹਦੇ ਕੋਲ ਪਏ ਵੀ, ਕਹਿੰਦਾ ਕਿਹੜੇ ਡਿਜ਼ਾਈਨ ਦਾ ਪਾਉਣਾ, ਨਿੱਕੇ ਨਿੱਕੇ ਪਰਦੇ ਸੀਗੇ। ਹਾਂ ਰੀਲਿੰਗ ਵੀ ਲਵਾਈ ਛੋਟੀ ਜਿਹੀ ਉੱਤੇ, ਕੰਨ ਦੀ ਤੀਲੀ ਨੂੰ ਸਾਈਡ ਤੇ ਕਰ ਲਿਆ। ਚਿਖ ਨਾਲ ਲਵਾ ਲਵਾਂ? ਨਹੀਂ ਨਹੀਂ ਚਿਖ ਭਾਰੀ ਹੋਈ ਨਹੀਂ, ਐਵੇਂ ਇੰਜ ਕਰਦਾ ਫਿਰੇਗਾ ਤੇ। ਪੈਪ ਵਾਲਾ ਪਰਦਾ ਲਵਾਈ ਜਦੋਂ ਮਰਜ਼ੀ ਐ ਖੋਲ ਲਿਆ ਕੰਨ ਨੂੰ। ਨਹੀਂ ਉਹਦਾ ਇਧਰੋਂ ਪਰਦਾ ਅੰਦਰ ਪਵਾ ਕੇ ਨਾ ਉਹਦੀਆਂ 2 ਰੱਸੀਆਂ ਇਧਰੋਂ ਦੀ ਬਾਹਰ ਕੱਢ ਕੇ ਇੱਥੇ ਲਮਕਾ ਲੈ, ਇੱਕ ਨੂੰ ਇੰਜ ਕਰੇਗਾ, ਉਹ ਸਾਈਡ ਤੇ ਆ ਜਾ ਕਰੇ। ਉਹ ਉਸਤਾਦ ਜੀ ਜਿਹੜੀਆਂ ਗ੍ਰਿਲਾਂ ਹੁੰਦੀਆਂ ਨੇ, ਉਹ ਗ੍ਰਿਲਾਂ ਨਹੀਂ ਹੁੰਦੀਆਂ ਜਿਹੜੀਆਂ ਜਿਹਨੂੰ ਘੁਮਾਈਏ ਤੇ ਉਹ ਇੰਜ ਕਰਕੇ ਤਸਵੀਰ ਵੀ ਬਣ ਜਾਂਦੀਆਂ ਹੈ। ਬਲਾਈਂਡਸ ਉਹ ਲਵਾ ਲੈ। ਐਵੇਂ ਗ੍ਰਿਲਾਂ ਹੀ ਬਣੀਆਂ ਵਾ, ਐਸਾ ਕੁਝ ਨਹੀਂ ਹੁੰਦਾ। ਉਹਨੇ ਮੈਨੂੰ 900 ਪਰਦਾ ਦਿਖਾਇਆ, ਕਹਿੰਦਾ 900 ਪਰਦੇ ਦਾ ਡਿਜ਼ਾਈਨ ਮੇਰੇ ਕੋਲ ਮੌਜੂਦ ਆ, ਦੱਸ ਕਿਹੜਾ ਪਵਾਉਣਾ ਵਾ। ਏਦਾਂ ਹੀ ਉਹਨੇ ਪਰਦਾ ਦੱਸਿਆ 70,000 ਰੁਪਏ ਦਾ ਪਰਦਾ। ਹਾਂ ਤੇ ਠੀਕ ਆ ਪਵਾ ਲਾ। ਲੇਕਿਨ ਮੈਂ ਸਰਜਰੀ ਤੋਂ ਡਰਿਆ, 2.5 ਘੰਟੇ ਦਾ ਪ੍ਰੋਸੈਸ ਹੈਗਾ ਵਾ। ਤਾਂ ਫਿਰ ਕੀ ਆ? ਕਹਿੰਦਾ ਇੱਥੋਂ ਤੇਰੇ ਪਤਾ ਨਹੀਂ ਕੀ ਪਾਉਣਾ, ਮੈਂ ਕੱਢ ਕੇ ਅੰਦਰੋਂ ਕੰਨ ਇਹਨਾਂ ਸਾਰਾ ਹਿੱਸਾ ਸੁੰਨ ਕਰਨਾ, ਇੱਥੇ ਟੀਕਾ ਲੱਗਣਾ, ਇੱਥੇ ਟੀਕਾ ਲੱਗਣਾ, ਇੱਥੇ ਟੀਕਾ ਲੱਗਣਾ। ਉਹਨੇ ਮੈਨੂੰ ਪਹਿਲਾਂ ਸਾਰਾ ਦੱਸਿਆ, ਉਹਨੇ ਕਿਹਾ ਬਾਅਦ ਚ ਪੁੱਤ ਉਹ ਫਾਰਮ ਵੀ ਕਹਿੰਦਾ ਫਿਲ ਕਰਾਉਣਾ ਵਾ, ਦੱਸ। ਉਹ ਜਿੱਤੇ ਲਿਖਿਆ ਹੁੰਦਾ ਵਾ ਹਾਂ ਵੀ ਤੈਨੂੰ ਅਗਰ ਕੁਝ ਹੋ ਗਿਆ ਉਸਤਾਦ ਜੀ ਓਕੇ ਕਰਤਾ ਉਹ ਫਾਰਮ ਕੇ ਇੱਥੋਂ ਟੀਕਾ ਲੱਗਣਾ, ਇੱਥੋਂ ਟੀਕਾ ਲੱਗਣਾ। ਜਦੋਂ ਉਹਨੇ ਕਿਹਾ ਨਾ 70,000 ਫੇਰ ਡਰਿਆ। ਉਹ ਨਹੀਂ ਇਹਦਾ ਪਰਦੇ ਤੋਂ ਯਕੀਨ ਹੀ ਉੱਠਿਆ ਹੋਇਆ, ਪਤਾ ਨਹੀਂ ਕੀ ਗੱਲ ਕੀ ਹੈ। ਗਿਆ ਕਿੱਥੇ ਪਰਦਾ? ਪੜਦਾ ਮੈਂ ਤੁਹਾਨੂੰ ਦੱਸਿਆ, ਮੈਂ ਪਾਣੀ ਨਹਾ ਕੇ ਨਿਕਲਿਆ ਵਾ, ਕੰਨ ਦੇ ਵਿੱਚ ਸੁੱਲ ਹੋਈ, ਮੈਂ ਕੀਤਾ, ਮੈਨੂੰ ਮਜ਼ਾ ਬੜਾ ਆਇਆ। ਨਹੀਂ ਐਡੀ ਛੇਤੀ ਪਰਦਾ ਦਸ ਤਾਰੀ ਪਾਣੀ ਪੈ ਗਿਆ, ਮੈਂ ਬੜਾ ਕੀਤਾ। ਉਹ ਫੇਰ ਹਲਕੀ ਜਿਹੀ ਖਾਰਸ਼, ਮੈਂ ਫੇਰ ਕੀਤਾ। ਠੀਕ ਆ। ਫੇਰ ਆਪਾਂ ਚੁੱਕਿਆ ਤੀਲੀ, ਐ ਰੂੰ ਲਾ ਤੇ ਮੈਂ ਅੰਦਰ ਤੱਕ ਚਲਾ ਗਿਆ। ਮੈਨੂੰ ਆਵਾਜ਼ ਵੀ ਆਈ, ਟਿਕ ਦੀ ਆਵਾਜ਼ ਵੀ ਆਈ, ਮੈਂ ਕਿਹਾ ਲਓ ਜੀ ਕੰਮ ਪੈ ਗਿਆ ਜੀ। ਫਿਰ ਮੈਂ ਉਸ ਦਿਨ ਰਾਤ ਸੁੱਤਾ ਮੈਂ ਤੇ ਮੈਨੂੰ ਦਰਦ ਬਹੁਤ ਦਰਦ ਹੋਈ, ਪਾਣੀ ਬਾਹਰ ਨਿਕਲਣ ਲੱਗ ਗਿਆ। ਮੈਂ ਅਗਲੇ ਉਸੇ ਦਿਨ ਡਾਕਟਰ ਕੋਲ ਗਿਆ, ਡਾਕਟਰ ਨੇ ਨਾ ਪਾਇਓਡੀਨ ਦੀਆਂ ਪੱਟੀਆਂ ਅੰਦਰ ਤੱਕ ਕਰਤੀਆਂ। ਉਹਨੇ ਕਿਹਾ ਯਾਰ ਤੇਰੇ ਕੰਨ 'ਚ ਰੇਸ਼ਾ ਪੈ ਗਈ ਆ, ਪਾਣੀ ਪੂਣੀ ਪਿਆ। 4 ਦਿਨ ਬਾਅਦ ਉਹਨੂੰ ਮੁਬਾਰਕ ਹੋਵੇ, ਕੰਗ੍ਰੈਚੁਲੇਸ਼ਨ, ਤੇਰਾ ਪੜਦਾ ਹੈ ਨਹੀਂ। ਇਹ ਕਿੱਥੇ ਗਿਆ ਕਹਿੰਦਾ, ਔਰ ਇੰਨਾ ਕੁ ਪੜਦਾ ਹੈ ਸੀ, ਥੋੜਾ ਜਿਹਾ ਨਾਲ ਜੁੜਿਆ ਸੀ। ਕਹਿੰਦਾ ਸੀ ਮੈਡੀਸਨ ਪਾਵਾਂਗੇ, ਪਾਇਓਡੀਨ ਪਾਵਾਂਗੇ, ਦਵਾਈਆਂ ਪਾਵਾਂਗੇ, ਪੜਦਾ ਹੌਲੀ ਸਾਰਾ ਆਜੂ ਜੁੜ ਜਾਏਗਾ। 1 ਹਫ਼ਤੇ ਬਾਅਦ ਫਿਰ ਮੇਰੇ ਖਾਰਸ਼ ਬਹੁਤ ਮਾੜੀ ਹੁੰਦੀ ਸੀ। ਉਹ ਖਾਰਸ਼ ਮੈਨੇਜ ਕਰਨੀ ਮੈਨੂੰ ਮਜ਼ਾ ਬਹੁਤ ਆਉਂਦਾ ਸੀ। ਮੈਂ ਫਿਰ ਅੰਦਰ ਤੱਕ ਚੱਲ ਜਾਂਦਾ ਸੀ। ਉਹ ਇੰਨਾ ਕੁ ਪੜਦਾ ਅੜਿਆ ਸੀ, ਉਹ ਵੀ ਡਾਲਿਆ। ਹੁਣ ਬਿਲਕੁਲ ਓਪਨ ਮਾਈਂਡ ਆ। ਕੰਨ ਖਾਰਿਸ਼ ਹੋਵੇ ਬੜਾ ਮਜ਼ਾ ਆਉਂਦਾ ਉਸਤਾਦ ਜੀ। ਹਾਂਜੀ ਖਾਰਿਸ਼ ਕਿਸੇ ਵੀ ਜਗ੍ਹਾ ਤੇ ਬੜਾ ਮਜ਼ੇਦਾਰ ਖਾਰਿਸ਼ ਹੁੰਦੀ ਕਈ। ਮੂੰਹ ਬਹੁਤ ਸੋਹਣਾ ਬੰਦਾ ਨਾਲ ਇਹ ਟੈਪ ਬੰਦਾ ਪਿੱਛੇ ਤੂੰ ਐਂ ਕਰ ਲੈ। ਇੱਕ ਜਗ੍ਹਾ ਤੇ ਇਨਸਾਨ ਬੇਬਸ ਵੀ ਹੁੰਦਾ ਜਦੋਂ ਖਾਰਿਸ਼ ਪਿੱਛੇ ਹੁੰਦੀ ਨਾ ਤੇ ਉਹਨੇ ਇੰਜ ਪਿੱਛੇ ਰਗੜਦਾ ਜਾਂ ਬੇਗਮ ਕਹਿੰਦਾ ਇੱਥੋਂ ਖੁਰਕ। ਹਾਂ ਉਹ ਹੱਥ ਮਿਲਦਾ ਐਂ ਕਰਕੇ, ਇੱਕ ਉਹਨੂੰ ਫੜ ਕੇ ਐਂ ਕਰ ਦਿੰਦਾ। ਅੱਛਾ ਉਹਨਾਂ ਨੇ ਬਣਾਇਆ ਵੀ ਐਂ ਕਰਕੇ। ਸਾਡੀ ਉਹਨੂੰ ਖੁਰਕ ਸਟਿਕ ਕਹਿੰਦੇ ਆ। ਖੁਰਕ ਸਟਿਕ? ਹਾਂ ਖੁਰਕ ਸਟਿਕ ਮਿਲਦੀ, ਉਹਦਾ ਅੰਗੂਠਾ ਵੀ ਆ, 4 ਉਂਗਲੀਆਂ ਐਂ ਕਰਕੇ, ਥੋੜੇ ਨੌ ਵੀ ਵਧੇ, ਉਹ ਫੜ ਕੇ ਐਂ ਕਰਕੇ ਤੇ ਆ ਭਾਜੀ ਜਾਹਲ ਨੇ ਉਸ ਹੱਥ ਨੇ ਹਲਵਾ ਖਾ ਕੇ ਤੁਹਾਡਾ ਆਪਣਾ ਟੁੱਟਾ ਵਾ। ਇਹ ਉਸ ਹੱਥ ਨਾਲ ਮੂੰਹ ਧੋਣ ਡਿਆ ਸੀ। ਉਹ ਦੋ ਫੜ ਕੇ ਉਹਦਾ ਮੂੰਹ ਧੋ ਰਿਹਾ। ਨਹੀਂ ਖਾਰਿਸ਼ ਜਦੋਂ ਹੁੰਦੀ ਨਾ ਬਹੁਤ ਮਜ਼ਾ ਆਉਂਦਾ ਤੇ ਅੰਦਰ ਤੱਕ ਸਿਸਟਮ ਚੱਲ ਜਾਂਦਾ ਵਾ। ਮੈਨੂੰ ਅੰਮੀ ਜੀ ਰੋਕਦੇ ਨੇ, ਗਾਲਾਂ ਕੱਢਦੇ ਨੇ, ਉਹ ਨਾ ਮਾਰੀ ਲੇਕਿਨ ਯਾਰ ਐਡਾ ਨਹੀਂ ਉਰੇ ਹੁੰਦਾ। ਨਹੀਂ ਸਾਰੀ ਮਾਂ ਮੇਰੇ ਇੰਨਾ ਉਰਾ ਨਹੀਂ ਹੁੰਦਾ ਵੀ ਤੂੰ ਇੰਜ ਕਰਕੇ ਤੀਲੀ ਮਾਰੀ ਤੇ ਉਹ ਪਰਦਾ ਟੁੱਟ ਗਿਆ। ਜੇ ਪਰਦਾ ਅੱਗੇ ਕਰਕੇ ਹੁੰਦਾ, ਐਡਾ ਉਰੇ ਨਹੀਂ ਹੁੰਦਾ। ਹੈ ਹੀ ਨਹੀਂ। ਤੀਲਾ ਕੱਢ ਕੇ ਐ ਬਾਂਹ ਤੇ ਲਪੇਟਿਆ, ਇੰਨਾ ਅੰਦਰ ਤੱਕ ਕਰਤਾ ਸੀ। ਉਹ ਜਿਵੇਂ ਉਹ ਜਿਹੜੇ ਚੂਹਾ ਕਰਦਾ ਵਾ, ਬਿੱਲੀ ਇਧਰੋਂ ਦੀ ਕੱਪੜਾ ਵਾੜ ਕੇ ਇਧਰੋਂ ਦੀ ਕੱਢ ਕੇ ਨਾਲ ਐ। ਹੁਣ ਹਾਂ ਜਿਹੜਾ ਮੇਰਾ ਕੰਨ ਵਾ ਨਾ, ਇਹ ਤਕਰੀਬਨ mm ਖੁੱਲਾ ਵਾ। ਇਹ ਉਸਤਾਦ ਜੀ ਮੈਨੂੰ ਅੰਮੀ ਨੇ ਗਾਲਾਂ ਕੱਢਣੀਆਂ ਨੇ ਵੀ ਨਾ ਤੀਲੀ ਮਾਰੀ, ਨਾ ਮੈਂ ਚੁੱਕਣੀ ਤੀਲੀ। ਨਹੀਂ ਤੇਰੀ ਗਲਤੀ ਹੈ ਮਿੱਠੇ, ਨਹੀਂ ਇਹਦੇ ਨਾਲ ਹੋ ਜਾਂਦਾ ਏਦਾਂ। ਆਵਾਜ਼ ਤੈਨੂੰ ਸਹੀ ਆਉਂਦੀ ਹੈ? ਆਵਾਜ਼ ਤੈਨੂੰ ਸਹੀ ਆ ਰਹੀ ਹੈ? ਹਾਂ ਆ ਰਹੀ ਹੈ। ਏਦਾਂ ਡਰਾਮੇ ਮੈਂ ਨਾ ਦੱਸਦਾ, ਬੋਲਿਓ ਜ਼ਰਾ। ਹੈਲੋ ਕੰਨ ਚੈੱਕ, ਹੈਲੋ ਕੰਨ ਚੈੱਕ, ਹੈ ਹੈਲੋ ਕੰਨ ਚੈੱਕ, ਕੰਨ ਚੈੱਕ, ਹੈਲੋ ਕੰਨ ਚੈੱਕ, ਹੈਲੋ ਕੰਨ ਚੈੱਕ। ਡੈਡ ਫਲॉप ਹੈਗਾ ਵਾ, ਆਵਾਜ਼ ਨਹੀਂ ਆਉਂਦੀ। ਸਿਰਫ ਆਸਰਾ ਹੀ ਆ। ਅੱਛਾ ਸਿਰਫ ਦੱਸ ਦਿੰਦਾ ਕਿ ਯਾਰ ਉਹ ਭਾਈ ਕੋ ਬੋਲਣ ਡਿਆ ਵਾ। ਬਸ ਪਰਦਾ ਜਦੋਂ ਲੱਥਾ ਤੇ ਸਗੋਂ ਜ਼ਿਆਦਾ ਆਵਾਜ਼ ਜਾਣੀ ਚਾਹੀਦੀ ਹੈ। ਉਸਤਾਦ ਜੀ ਪੜਦੇ ਜੀ ਹੈ ਹੀ ਕੁਛ ਨਹੀਂ। ਆ ਪਿੱਛੇ ਜੇ ਕੰਨ ਖੁਸ਼ਕ ਬੜਾ ਹੋ ਗਿਆ ਸੀ, ਮੈਂ ਕਿਹਾ ਖੁਸ਼ਕੀ ਹੋ ਗਿਆ ਕਿਤੇ, ਬਿਲਕੁਲ ਫਾਰਕ ਤਾਂ ਨਹੀਂ ਹੋ ਗਿਆ। ਮੈਂ ਪਾਈ ਇੰਜ ਸਰੋਂ ਦੇ ਤੇਲ ਦੀ ਮਾਇਆ ਭਰ ਕੇ ਮੈਂ ਮਾਰਿਆ ਇੰਜ ਕਰਕੇ, ਮਜ਼ਾ ਆਇਆ। ਉਹ ਤੇਰਾ ਫਿੱਟੇ ਮੂੰਹ ਆ। ਐ ਕਰਦਾ ਰਿਹਾ। ਮੈਨੂੰ ਅੰਮੀ ਜੀ ਕਹਿੰਦੇ ਕਿ ਸਰੋਂ ਦਾ ਤੇਲ, ਪਿਆਜ਼ ਵਿੱਚ ਕਾਲੀ ਮਿਰਚਾਂ ਪਾ ਕੇ ਉਹ ਯਾਰ ਉਹ ਹੋਰ ਕਿਸੇ ਵਾਸਤੇ ਹੁੰਦਾ ਵਾ। ਇੱਕ ਸਾਡਾ ਇਹ ਵੀ ਰੌਲਾ ਬੜਾ ਵਾ ਸਾਡੇ ਮੁਲਕ 'ਚ, ਟੋਟ ਕੇ ਕੰਨ ਦੇ ਵਿੱਚ 36000 ਕਿਸਮ ਦੀ ਲਹਿਦਾ ਇਨਫੈਕਸ਼ਨ ਹੋ ਸਕਦੀ ਹੈ, ਬਿਮਾਰੀ ਹੋ ਸਕਦੀ ਹੈ। ਤੁਹਾਨੂੰ ਸੇਲ ਤੇ ਉਹ ਤੇਲ ਤੇ ਉਹ ਜੀ ਉਹ ਪਿਆਜ਼ ਸਾੜ ਕੇ ਤੇ ਉਹਦਾ ਕੋਈ ਖਾਸ ਕੋਈ ਚੀਜ਼ ਹੁੰਦੀ, ਉਹਦੇ ਨਾਲ ਆਰਾਮ ਹੁੰਦਾ ਵਾ। ਮੈਨੂੰ ਫਿਰ ਇੱਕ ਬੰਦੇ ਨੇ ਕਿਹਾ ਯਾਰ ਜਿੰਨਾ ਹੋ ਸਕਦਾ ਧੁਨੀ ਤੇਲ ਪਾ। ਮਾਂ ਨਾਲ ਮੇਰੀ ਧੁਨੀ ਤੇਲ ਖੜਾ ਰਹਿੰਦੀ ਸੀ ਹਰ ਟਾਈਮ, ਮੈਂ ਇਹਨਾਂ ਤੇਲ ਪਾਉਂਦਾ ਸੀ। ਮੈਂ ਜਾ ਕੇ ਪੰਪ ਤੇ ਕਹਿਣਾ, ਮੈਂ ਕਹਿਣਾ 2 ਲੀਟਰ ਗੱਡੀ ਪਾ ਦੇ, ਲੀਟਰ ਧੁਨੀ ਪਾ ਦੇ। ਹੁਣ ਮੇਰੇ ਦੇਖੋ, ਮੇਰੇ ਟਾਂਸਸ ਵੀ ਆ, ਮੇਰੇ ਕੰਨ 'ਚ ਗਦੂਦਾ ਡਾਂਸਰ ਵੀ ਹੈ ਬਈ। ਹਾਂ ਅੱਛਾ ਯਾਰ ਡਾਂਸਰਸ ਦਾ ਬੱਚਾ ਤੂੰ।
ਡਾਕਟਰ ਕਿਹਾ ਇਹਦਾ ਵੀ ਆਪਰੇਸ਼ਨ ਹੋਣਾ ਯੱਕੇ ਪਾ ਦੀ ਗਿਰੇ ਤੂੰ ਇੱਕ ਆਪਰੇਸ਼ਨ ਪਹਿਲੇ ਗਦੂਦਾਂ ਦਾ ਕਰਾ ਲਾ ਮੇਰੀ ਗੱਲ ਸੁਣਨਾ, ਤੈਨੂੰ ਮੈਂ ਇੱਕ ਡਾਕਟਰ ਦੇਣਾ ਉਹਨਾਂ ਵਾਈਬ੍ਰੇਸ਼ਨ ਅੱਜ ਦੇਖ ਲਓ ਬਗੈਰ ਬੋਲਿਓ ਟਰੈਕ ਬਦਲਦਾ। ਮੈਂ ਤੈਨੂੰ ਇੱਕ ਡਾਕਟਰ ਕੋ ਭੇਜਦਾ, ਉਹ 2 ਆਪਰੇਸ਼ਨਾਂ ਨਾਲ ਇੱਕ ਫ੍ਰੀ ਕਰਦਾ ਹੀ। ਹਾਂ ਹਾਂ 2 ਆਪਰੇਸ਼ਨਾਂ ਨਾਲ ਇੱਕ ਉਹਨੇ ਫ੍ਰੀ ਕਰਨਾ। ਉਹਨੇ ਹੁਣ ਮੈਂ ਤੁਹਾਨੂੰ ਦੱਸਦਾ, ਅਗਰ 2 ਮੈਂ ਕਰਾਉਣਾ, ਮੈਂ ਕੰਨ ਨੱਕ ਗਲੇ ਦਾ 2 ਕਰਾ ਲੇ ਵੀ ਇੱਕ ਫ੍ਰੀ ਕਰੂਗਾ। ਹਾਂ ਧੁੰਨੀ ਦਾ ਫ੍ਰੀ ਕਰੂ ਜਿੱਤੇ ਤੇਲ ਪੈਂਦਾ। ਨਹੀਂ 3 ਤਾਂ ਮੂੰਹ ਦਾ ਹੀ ਆ। ਹਾਂ ਤੇ 2 ਨਾ, ਤੀਜਾ ਫ੍ਰੀ ਕਰੂਗਾ। ਉਹਦਾ 3 ਦੇ ਪੈਸੇ ਲੈਣੇ ਕਿਸੇ ਨੇ ਤੇਰੇ ਕੋ। ਕਿਹੜਾ ਡਾਕਟਰ, ਮੇਰੀ ਗੱਲ ਕਰਾਓ। ਮੈਂ ਤੈਨੂੰ ਕਹਿੰਦਾ ਤੂੰ ਜਾ, ਮੈਂ ਤੈਨੂੰ ਸਵੇਰੇ ਨੂੰ ਭੇਜਦਾ ਤੇਰਾ। ਇਹਦਾ ਪਤਾ ਕੀ ਗੱਲ ਆ, ਇਹਦਾ ਪੂਰੇ ਮੂੰਹ ਦਾ ਪਹਿਲੇ ਅੰਦਰ ਦਾ ਹੋਣਾ ਕੀ ਹਿਸਾਬ ਕਿਤਾਬ ਆ। ਹਾਂਜੀ ਉਹਨਾਂ ਨੇ ਦੇਖਣਾ ਕਿੱਥੇ ਕਿੱਥੇ ਕੀ। ਯਾਰ ਮੈਨੂੰ ਵੀ, ਮੈਂ ਦੱਸਿਆ ਨਹੀਂ ਸੀ ਇੱਕ ਸ਼ੋਅ 'ਚ ਕਿ ਮੇਰਾ ਨੱਕ ਬੰਦ ਹੋਇਆ। ਮੈਨੂੰ ਡਾਕਟਰ ਨੇ ਕਿਹਾ ਜੀ ਤੁਹਾਡਾ ਪੂਰਾ ਇੱਥੋਂ ਫੰਗਸ ਜਿਹੜਾ ਨਾ, ਤੁਹਾਡਾ ਫੰਗਸ ਉਹ ਤੁਹਾਡਾ ਐ ਅਸੀਂ ਚੁੱਕਾਂਗੇ, ਤੁਹਾਡੇ ਨੱਕ ਥਾਣੀ ਕੋਈ ਚੀਜ਼ ਪਾਵਾਂਗੇ, ਇੰਜ ਜਾਏਗੀ, ਅਸੀਂ ਸਾਰਾ ਖਰੋਚਾਂਗੇ, ਇੰਜ ਕਰਾਂਗੇ, ਫਿਰ ਤੁਹਾਡਾ ਐ ਠੀਕ ਹੋਣਾ। ਆਪਰੇਸ਼ਨ ਹੋਣਾ ਸੀ। ਹਾਂਜੀ ਤੇ ਮੈਂ ਡੇਟ ਲੈ ਰਿਹਾ ਆਪਰੇਸ਼ਨ ਦੀ ਕਿ ਸਵੇਰੇ ਕਰਾ ਲਵਾਂ ਇਹ ਉਹ। ਤੇ ਫਿਰ ਉਹ ਰਜ਼ਾ ਨੇ ਜਿਹੜਾ ਨੁਸਖਾ। ਹਾਂਜੀ ਬਸ ਉਹ ਇੱਕ ਗੋਲੀ ਮੈਂ ਖਾਧੀ ਹੈ, ਦੁਬਈ ਸੀ ਮੈਂ। ਓਕੇ ਉਸਤਾਦ ਜੀ ਦੁਬਾਰਾ ਨੱਕ ਹੀ ਨਹੀਂ ਬੰਦ ਹੋਇਆ। ਇਹ ਹੁੰਦਾ ਰੌਲਾ। ਜ਼ਰੂਰੀ ਨਹੀਂ ਵੀ ਤੂੰ ਇੱਕੋ ਕੋ ਜਾ ਕੇ ਉਹਨੇ ਤੈਨੂੰ ਕਹਿਤਾ ਆਪਰੇਸ਼ਨ ਹੋਣਾ ਤੇ। ਨਹੀਂ ਕਿੰਨਿਆਂ ਕੋ ਕਿਹਾ। ਫੈਸਲ ਹਸਪਤਾਲ ਮੈਂ ਚੈੱਕ ਕਰਾਇਆ, ਮੁਜਾਹਦ ਹਸਪਤਾਲ ਮੈਂ ਚੈੱਕ ਕਰਾਇਆ, ਐਨਟੀ ਮੈਂ ਉੱਥੇ ਮੈਂ ਚੈੱਕ ਕਰਾਇਆ, ਅਜ਼ੀਜ਼ ਖਾਦਮਤ ਸਾਹਮਣੇ ਸਿਵਲ 'ਚ ਮੈਂ ਚੈੱਕ ਕਰਾਇਆ, ਅਮਜਦ ਅੰਸਾਰੀ ਸਾਹਿਬ ਕੋ ਬੜਿਆਂ ਕੋ ਚੈੱਕ ਕਰਾਇਆ। ਸਾਰਿਆਂ ਨੇ ਪਰਦਾ ਹੀ ਦੱਸਿਆ, ਸਰਜਰੀ ਹੀ ਦੱਸੀ ਆ। ਔਰ ਦੂਸਰੀ ਗੱਲ, ਮੇਰੇ ਦੁਪਹਿਰ ਦਾ ਪੇਨ ਹੋਣ ਡਿਆ ਕੰਨ ਦੇ ਵਿੱਚ, ਰੋਜ਼ਾ ਸੀ, ਮੈਂ ਕੁਝ ਖਾ ਵੀ ਨਹੀਂ ਸਕਦਾ। ਫਿਰ ਉਸ ਤੋਂ ਬਾਅਦ ਮੈਨੂੰ ਮਾਠੀ ਦਵਾਈ ਨਾਲ ਆਰਾਮ ਨਹੀਂ ਆਉਣਾ। ਚੂਨਾ ਯਾਰ ਫਿਰ ਭਰਾ ਇੱਕੋ ਹੀ ਹੱਲ ਆ। ਚੂਨਾ ਭਰਾ ਸਾਜੀ ਚੂਨਾ ਭਰਦੇ ਆ, ਪੜ ਕੇ ਦਿੰਦੇ ਆ। ਯਾਰ ਬੜੇ ਬੜੇ ਆਲੇ ਆ ਗਏ ਮਿੱਠੇ ਅੱਜ ਕੱਲ੍ਹ। ਆਲੇ ਤੇ ਆ ਗਏ, ਸਾਡੇ ਕੋਲ ਬਹੁਤ ਆ ਗਏ ਨੇ ਸਾਰੇ ਬੜੇ ਬੜੇ ਜ਼ਾਲਮ ਕਿਸਮ ਦੇ। ਦਿਵਾਲੇ ਨਹੀਂ ਆ ਰਹੇ ਇਹਨਾਂ ਦੇ। ਉਹ ਯਾਰ ਮੈਂ ਕਹਿ ਰਿਹਾ ਆਲੇ 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 ਆ ਗਏ ਉਸਤਾਦ ਜੀ, ਭਾਈ ਰਜ਼ਾ ਨਹੀਂ, ਯਕੀਨ ਕਰੋ, ਉਹਨੂੰ ਮੇਰੇ ਜਰਮਨ ਸ਼ੈਫਰਡ ਨੂੰ ਪਾਰਵਾ ਵਾਇਰਸ ਸੀਗਾ। ਬਾਜੀ ਉਹਨੇ ਇੱਕ ਟੀਕਾ ਲਾਇਆ, ਫਰੈਸ਼, ਉਹਦੇ ਕੰਨ ਤੇ ਚਿਚੜ ਜਿਹਾ ਚਿਮੜਿਆ। ਯਾਰ ਉਹਨੇ ਪਤਾ ਨਹੀਂ ਕਿਹੜਾ ਪਾਊਡਰ ਪਾਇਆ। ਤੂੰ ਇੱਕ ਵਾਰੀ ਟਰਾਈ ਤੇ ਕਰ ਯਾਰ। ਇਹ ਗੱਲ ਕਰਦੇ ਮੇਰਾ ਵਿੱਚ ਵਹੂ ਨਿਕਲਦਾ ਵਾ। ਉਹਨੂੰ ਗੱਲ ਕਰਦਾ ਵਹੂ ਨਿਕਲ ਜਾਂਦਾ। ਉਹ ਦਵਾਈ ਕੁੱਤਿਆਂ ਵਾਸਤੇ ਆ ਭਾਜੀ। ਇਹ ਤੇ ਮੈਂ ਜਰਮਨ ਬੈਠਾ ਵਾਂ। ਲੈ ਚੱਲ ਵਾਹੂ ਕੋਈ ਗੱਲ ਨਹੀਂ। ਔਰ ਦੇਖੋ ਦੁਪਹਿਰੇ 4 ਡਿਸਪਲਿਨਾਂ ਖਾਧੀਆਂ, 2 ਪੈਰਾਡੋਲ ਪੂਰਾ ਫੱਕਾ ਮਾਰਿਆ। ਲਓ ਜੀ। ਉਹਦਾ ਕੀ ਤੱਲਾ ਕੰਨ ਦੇ ਪਰਦੇ ਨਾਲ। ਉਹ ਕੰਨ ਦਾ ਉਹ ਤੇ ਬੁਖਾਰ ਵਾਸਤੇ ਆ, ਨਜ਼ਲੇ ਜ਼ੁਕਾਮ ਬੁਖਾਰ ਵਾਸਤੇ, ਇਹਦੀ ਕੰਨਾਂ ਜਿਸਮ ਬੁਖਾਰ ਟੁੱਟਦਾ ਭਜਦਾ ਹੋਵੇ। ਇਹਦੀ ਸਪੈਸ਼ਲ ਦਵਾਈ ਆ। ਇਹਦੀ ਅਗਰ ਤੂੰ ਗੋਲੀ ਵੀ ਖਾਣੀ ਹੈ ਕੰਨ ਦੀ, ਇਹਦੀ ਕੋਈ ਸਪੈਸ਼ਲ ਦਵਾਈਆਂ ਵੀ ਪੈਰਾਡੋਲ ਤੋਂ ਖਾਈ ਨਾ, ਗੁਰਦੇ ਖਰਾਬ ਕਰਾ ਲੇਗਾ। ਡਾਕਟਰਾਂ ਕੋ ਜਾ। ਉਹ ਗੁਰਦੇ ਨੂੰ ਪੈਂਦੀ ਹੋਵੇ ਜੀ ਉਹ ਗੁਰਦੇ ਖਰਾਬ ਕਰਾ ਲੇਗਾ, ਐਵੇਂ ਖਾਈ ਜਾਣਾ 4-4 ਪੈਰਾਡੋਲ। ਹੁਣ ਇੱਥੇ ਆ ਕੇ ਤੁਹਾਡੇ ਲਈ ਵੀ ਖਾਧੀ ਆ ਹਲੋ ਉਹ ਦੁਬਈ ਉਹ ਵਾਲੀ। ਪਿੱਛੇ ਬਾ ਫਿਰ ਠੀਕ ਹੈ। ਸੱਚੀ ਆਈ ਸਵੇ ਉਹ ਵੀ ਖਾਧੀ ਹੁਣ ਮੈਂ। ਯਾਰ ਕਾਤੋਂ ਗੋਲੀਆਂ ਤੂੰ ਨਜਾਇਜ਼ ਹੀ ਖਾ ਇਹਦੇ ਮੈਂ ਤੁਹਾਨੂੰ ਦੱਸ ਰਿਹਾ ਨਾ, ਇਹਦੇ ਗੁਰਦੇ ਖਰਾਬ ਹੋਣੇ ਤੇ ਡਾਇਲਿਸਿਸ ਸ਼ੁਰੂ ਹੋ ਜਾਣੇ। ਸ਼ੁਰੂ ਹੋ ਜਾਣ। ਅੱਲਾ ਮਾਫ ਕਰੇ। ਅੱਲਾ ਨਾ ਕਰੇ ਜੋ ਇਹ ਬਗੈਰਤੀ ਕਰਨ ਦੀ ਐਵੇਂ ਗੋਲੀ ਖਾਈ, ਐਵੇਂ ਗੋਲੀ ਖਾ ਜੀਦੀ ਹੈ। ਤੁਸੀਂ ਯਕੀਨ ਕਰੋ, ਉਹ ਟਰੱਕ ਪਿੱਛੋਂ ਲੰਘ ਗਿਆ ਕੁੱਤੇ ਦੇ, ਉਹ ਇੰਜ ਕਰਕੇ ਟੁਰਦਾ ਸੀ। ਰਜ਼ਾ ਨੇ ਇੰਜ ਕੀਤਾ। ਸਾਹਿਬ ਕਿਹੜਾ ਉਹ ਭਾਈ ਜਿਹੜਾ ਭਾਈ ਕੁੱਤਿਆਂ ਰਜ਼ਾ ਵਾਲਾ? ਉਸਤਾਦ ਜੀ, ਉਹਦੇ ਕੋਲ ਜਾਵੇ ਯਾਰ ਤੁਸੀਂ। ਮੈਂ ਸਕੂਬੀ ਡੂ ਆ, ਤੂੰ ਮੈਨੂੰ ਪਾ। ਤੂੰ ਮੇਰੇ ਕਹਿਣ ਤੇ ਜਾ ਯਾਰ, ਤੈਨੂੰ ਮੈਂ ਕਹਿ ਰਿਹਾ ਨਾ ਹੋ ਯਾਰ ਮੈਂ ਯਾਰ ਖੜੇ ਆ ਡਾਕਟਰ ਆ, ਉਹ ਤਾਂ ਮੈਨੂੰ ਭੇਜਣ ਦਾ। ਇਨਸਾਨੀ ਡਾਕਟਰ ਕੋਲ ਉਹਨੂੰ ਭੇਜੋ ਨਾ। ਉਹ ਕਿਹੜੇ ਉਹ ਇਨਸਾਨ ਹੀ ਆ। ਉਹ ਭਾਈ ਰਜ਼ਾ ਇਨਸਾਨ ਆ। ਮੇਨ ਰੌਲਾ ਹੁਣ ਪਰਦੇ ਦਾ ਵਾ, ਕਿਹਦਾ ਰੌਲਾ ਵਾ? ਉਸਤਾਦ ਜੀ ਪਹਿਲੇ ਟੌਂਸਿਸ ਦਾ ਹੱਲ ਹੋਣਾ। ਉਹਨੇ ਕਿਹਾ ਤੇਰੇ 3 ਆਪਰੇਸ਼ਨ ਦੇਖ ਜਗੇ ਪਰ ਠੀਕ ਰਹੇ ਹੋਣੇ ਆ, ਜਗੇ ਬਾਦ ਦੀ ਜਾਂ ਤੂੰ ਫੇਸ ਚੇਂਜ ਕਰਵਾ ਲਾ। ਹੁਣ ਮੂੰਹ ਕੋ ਦੇਣ ਨੂੰ ਤਿਆਰ ਨਹੀਂ ਹੈਗਾ। ਮੇਰੇ ਨਾਲ ਕਰਾ ਲਾ ਚੇਂਜ ਮਿੱਠੇ। ਅਸੀਂ ਤੇਰਾ ਲੈ ਲਾ ਬੇਟੇ ਮੂੰਹ ਆ ਤਾਂ ਬੇਟੇ ਮੂੰਹ ਕਿੱਥੋਂ ਆ? ਮੇਰੇ ਨਾਲ ਕਰਾ ਲਾ ਯਾਰ ਮਿੱਠੇ, ਜਾ ਤੈਨੂੰ ਕਹਿਤਾ ਸੀ। ਲਾਹੌਰ ਇਕਬਾਲ ਟੌਂਸਸ ਦੇਖਿਆ? ਹੈ ਇਕਬਾਲ ਟੌਂਸਸ। ਇਕਬਾਲ ਟੌਨ। ਹਾਂ ਟੌਂਸਸ ਚੱਲ ਜਾਣਾ ਤੂੰ ਲਾਹੌਰ। ਲਾਹੌਰ ਟੌਂਸਸ ਜਾ ਕੇ ਉਹ ਸਾਰਾ ਉੱਥੇ ਇਹੀ ਇਲਾਜ ਹੁੰਦਾ। ਬਾਹਰ ਬੈਠੇ ਕੱਪੜੇ ਵਿਛਾ ਕੇ ਬੈਠੇ। ਨਹੀਂ ਉਹਨੇ ਕਿਹਾ ਆਸਟ੍ਰੇਲੀਆ ਦਾ ਕੋਈ ਬੋਲਰ ਆ ਮਚਲ ਟੌਂਸਸ, ਉਹਦੇ ਕੋਲ ਜਾ। ਉਹ ਤੈਨੂੰ ਮੈਂ ਕਹਿ ਰਿਹਾ ਇੱਥੇ ਤੂੰ ਜਾ ਯਾਰ। ਰਜ਼ਾ ਭਾਈ ਭਾਈ ਰਜ਼ਾ ਕੁੱਤਾ ਕੋੜਾ ਹੋ ਗਿਆ ਉਸਤਾਦ ਜੀ। ਇੱਕ ਟੀਕਾ ਲਾਇਆ ਉਹਨੇ। ਕੌੜਾ ਹੋ ਗਿਆ। ਕੋੜਾ ਨਹੀਂ ਹੁੰਦਾ ਕੁੱਤਾ ਜਿਹੜਾ। ਕੌੜਾ ਹੋ ਗਿਆ, ਇਹਨੇ 5 ਪਾ ਕੇ ਖਾਦਾ ਵਾ ਨਾ। ਕਹਿੰਦੇ ਕੁੱਤਾ ਕੌੜਾ ਹੋ ਗਿਆ, ਪਹਿਲੀ ਪਚਕਾਰੀ ਤੇ ਦੱਸਦਾ ਸੀ। ਜਿੰਨੀ ਕੋੜੇ ਦਾ ਮਤਲਬ ਕਿ ਪੈਣ ਲੱਗ ਪਿਆ। ਪੈਣ ਲੱਗ ਪਿਆ, ਅਗਰੈਸਿਵ ਹੋ ਗਿਆ। ਜਿਹਨੇ ਕੁੱਤੇ ਨੇ ਪੈਣਾ ਨਹੀਂ, ਹੁਣ ਤੁਹਾਡੀ 24 ਘੰਟੇ ਫਿਰੀ ਜਾਵੇ। ਮੈਂ ਕਹਿੰਦਾ ਕੋੜਾ ਹੋਇਆ, ਉਹਨੇ ਟੀਕਾ ਲਾਇਆ, ਠੀਕ ਹੋ ਗਿਆ, ਨਾਲ ਮਾੜੀ ਜੀ ਕੰਨ 'ਚ ਦਰਦ ਵੀ ਸੀ। ਤੂੰ ਜਾ ਤੇ ਇੱਕ ਵਾਰੀ। ਯਾਰ ਭਾਈ ਕੀ ਮੈਨੂੰ ਸਮਝਣ ਦਾ ਦੱਸ ਉਹ ਤੂੰ ਜਾ ਤੇ ਸੀ ਇੱਕ ਵਾਰੀ, ਤੈਨੂੰ ਨਾ ਆਰਾਮ ਆ, ਮੈਂ ਦੇਣਦਾਰ ਆ। ਕਿਹੜਾ ਕਹਿੰਦੇ ਤੁਸੀਂ? ਹੈ ਭਾਈ ਰਜ਼ਾ ਡੌਗ ਉਹ ਸੈਂਟਰ ਕੁੱਤਾ ਉਹ ਹਲਕਾ ਨਹੀਂ ਹਲਕਾ ਹੁੰਦਾ। ਹੋ ਗਿਆ ਸੀ। ਯਾਰ ਤਜ਼ੀਬ ਹਾਫਿਜ਼ ਸਾਹਿਬ ਦਾ ਇੱਕ ਸ਼ੇਰ ਵੀ ਆ ਕਿਹੜਾ? ਕਿ ਤੂੰ ਅਗਰ ਨਿਸ਼ਾਨੇ पे आ भी जाए टॉन्सस तीर मार लूंगा मैं। ਉਹ ਤੈਨੂੰ ਜਾਣਾ ਹੀ ਨਹੀਂ ਪਏਗਾ। ਉਸਤਾਦ ਜੀ ਕੁੱਤੇ ਦੀ ਜ਼ੁਬਾਨ ਤੇ ਪਸੀਨਾ ਹੁੰਦਾ ਸੀ, ਲਮਕਦੀ ਸੀਗੀ, ਨਾਲੇ ਕੰਨ 'ਚ ਦਰਦ ਸੀ।
ਟੀਕਾ ਲਾਇਆ ਇੱਕ, ਠੀਕ ਤੂੰ ਜਾ ਦਸੀ ਇੱਕ ਵਾਰੀ। ਅੱਛਾ ਮੈਂ ਹਿਸਾਬ ਲਾਇਆ ਆਹ ਕੰਨ ਦਾ ਦਰਦ ਲਾਜ਼ਮੀ ਪਾਉਂਦੇ ਆ। ਭਾਜੀ ਉਹ ਤੁਹਾਨੂੰ ਰੈਫਰੈਂਸ ਦੇ ਰਹੇ ਆ। ਤੂੰ ਪ੍ਰੈਫਰ ਕਰਨੇ ਆ ਓਏ ਨਸਲੀ ਦਾ ਕਰਦੇ ਆ, ਮੈਂ 12 ਮਿੱਠਾ ਵਾਂ। ਉਹ ਜਿਹੜਾ ਨਿੱਕੀ ਸੂਜ਼ੀ ਸੀ, ਸੂਜੀ ਜਿਹੜੀ ਤੁਸੀਂ ਦਿੱਤੀ ਸੀ ਉਸਤਾਦ ਜੀ, ਤੁਹਾਨੂੰ ਪਤਾ ਉਹਨੂੰ ਮੋਕ ਲੱਗੀ। ਆਰਾਮ ਨਾਲ ਕਹਿ ਲਾ ਮੈਨੂੰ। ਹਾਏ ਹਾਏ ਹਾਏ। ਮਾਰੋ ਸਹੀ ਇੱਕ ਅੱਛਾ ਸੂਜੀ ਦਿੱਤੀ ਸੀ। ਉਹਨੂੰ ਕਿਹਾ ਸੀ ਚੰਗੀ ਭਲੀ ਆ ਉਹ ਉਹਦੇ ਕੰਨ ਦਾ ਪਰਦਾ ਪਾਟਾ ਸੀ। ਚੱਲ ਅੱਛਾ ਗਿਆ ਸੀ ਉਹਦਾ। ਆਹੋ ਉਹਨੇ ਫਲੈਕਸ ਲਾਇਆ ਵਾ। ਘਰ ਹਲੀਮ ਪੱਕਾ ਤੇ ਉਹਨੂੰ ਖਵਾ ਰਿਆ ਸੂਜੀ ਨੂੰ। ਮੈਂ ਕਿਹਾ ਇਹ ਕੀ ਕਹਿੰਦਾ ਸੂਜੀ ਹਲੀਮ ਆ। ਆਹੋ, ਜਾ ਦਸੀ ਇੱਕ ਵਾਰੀ ਰਦਾ ਕੋਈ ਅੱਛਾ ਅਗਰ ਕਾਂਦਾ ਕੁੱਤੇ ਦਾ ਕਾਂਦਾ ਪਰਦਾ ਪੱਟ ਕੇ ਤੇ ਕਿਹੜਾ ਰੌਲਾ, ਉਹਨੇ ਕਿਤੇ ਅਨੂਪ ਚਲੋਟਾ ਸਾਹਿਬ ਸੁਣਨੇ ਸੀਗੇ ਵੀ ਰੌਲਾ ਬਣ ਗਿਆ ਉਹਨੂੰ। ਤੂੰ ਤੇ ਬੰਦ ਰਹਿਣ ਤੇ ਪਾ ਦੋ ਕੁੱਤੇ ਦਾ ਨਹੀਂ ਪਰਦਾ। ਤੇ ਤੂੰ ਕਿਹੜਾ ਬਲੌਗ ਜਮੋਟ ਸੁਣਨੇ। ਅਨੋਪ ਚਮੋਟਾ ਤੂੰ ਕਿਹੜਾ ਅਨੋਪ ਜਮੋਟਾ ਸੁਣਨੇ ਸੀ। ਜਲੋਟਾ ਚਲੋਟਾ ਜਲੋਟਾ ਹਾਂ। ਤੂੰ ਅਨੋਪ ਜਲੋਟਾ ਸਾਹਿਬ ਸੁਣਨੇ ਸੀਗੇ, ਤੂੰ ਕੀ ਕਰਨਾ? ਮੈਂ ਤਾਂ ਤੁਹਾਡੀਆਂ ਸੁਣ ਹੈਰਾਨ ਹੋਣ ਡਿਆ ਵੀ ਯਾਰ ਤੂੰ ਕੁੱਤੇ ਦੀ ਕਿੰਨੀ ਭਰਾ ਫਿਕਰ ਰਹਿਣ ਡਿਆ ਵਾ। ਉਹ ਯਾਰ ਕੁੱਤੇ ਦੀ ਨਹੀਂ, ਉਹ ਤੈਨੂੰ ਡਾਕਟਰ ਦੱਸ ਰਿਹਾ ਵਾ ਕਿ ਅਗਰ ਇਨਸਾਨਾਂ ਦੇ ਵੱਸੋਂ ਗੱਲ ਬਾਹਰ ਹੋ ਗਈ ਆ ਤੇ ਉਧਰ ਟਰਾਈ ਕਰ ਲਾ। ਡਾਕਟਰ ਰਜ਼ਾ ਸਾਹਿਬ ਜੀ ਨੇ ਗੱਲ ਕਰਨ ਡਿਆ, ਮੈਂ ਮਿਲਿਆ ਅੱਧਾ ਕੁੱਤਾ ਲੈ ਆਏ, ਪਿੱਛੋਂ ਕੁੱਤਾ ਹੀ ਹੈ ਨਹੀਂ ਸੀ, ਅਗਲੀਆਂ ਦੋ ਲੱਤਾਂ ਹੀ ਸੀ। ਉਸ ਭਾਈ ਨੇ ਮਾੜਾ ਮਾੜਾ ਸਹੀ ਕਰਕੇ ਪੂਰਾ ਕੁੱਤਾ ਕਰ ਲਿਆ। ਸਾਈ ਇੰਜ ਦੀ ਫਿਟਿੰਗ ਕੀਤੀ, ਕਿਹਦਾ ਸਾਇੰਸਦਾਨ ਹੋਏਗਾ। ਹਾਂਜੀ, ਤੂੰ ਪਿੱਛੋਂ ਜਾ ਤੇ ਸਹੀ। ਇਹਦਾ ਇੱਕ ਕੰਨ ਤੂੰ ਸੁਣਦਾ, ਇੱਕ ਚੋਂ ਨਹੀਂ ਸੁਣਦਾ ਹੁਣ। ਜ਼ੀਰੋ ਹੋ ਗਿਆ। ਇਹਨੂੰ ਭਰਾਵਾਂ ਨੇ ਲੈਵਲ ਰੱਖਿਆ, ਦੋ ਇੱਧਰ ਖਲੋ ਕੇ ਗਾਲਾਂ ਕੱਢਦੇ, ਇੱਕ ਤਾਰੀਫ ਕਰਦਾ। ਉਹ ਲੈਵਲ ਤੇ ਤੈਨੂੰ 100 ਚੋਂ ਕਿੰਨੇ % ਤੈਨੂੰ ਆਵਾਜ਼ ਆਉਂਦੀ ਆ? ਯਾਨੀ ਤੈਨੂੰ ਕੀ ਲੱਗਦਾ ਅਗਰ ਇੱਧਰ 100% ਆ ਰਹੀ ਆ ਹਾਂਜੀ ਉਧਰ 50% ਆਉਂਦੀ? 10%। 10%? ਸਾਨੂੰ ਰਹਿਟਾ ਕੰਨ ਉਸਤਾਦ ਜੀ। ਊ ਕਰਦਾ ਹੀ ਹੈ ਨਹੀਂ। ਨਹੀਂ ਤੇ ਬੀਪ ਲੱਗਦੀ ਆ ਹਰ ਗੱਲ ਤੇ, ਕੋਈ ਮੁਸ਼ਕਿਲ ਗੱਲ ਤੇ ਬੀਪ ਲੱਗਦੀ ਆ। ਅਕਸਰ ਤੁਸੀਂ ਦੇਖਿਓ, ਅਕਸਰ ਮੈਂ ਜਦੋਂ ਬੈਠਾ ਨਾ ਬਰੋਡ ਤੇ, ਮੈਂ ਨਹੀਂ ਕਰਦਾ ਕੀ ਕਹਿ ਰਹੇ ਹੋ ਭਾਈ ਤੁਸੀਂ? ਨਹੀਂ ਭਾਈ ਸੱਚੀ ਉਸਤਾਦ ਜੀ। ਨਹੀਂ ਨਾ ਤੁਸੀਂ ਕਦੀ ਟੀ ਟਾਈਮ ਚ ਕਿਹਾ ਇਦਾਂ? ਹਾਂ। ਨਾ ਤੁਸੀਂ ਪਿਛਲੇ 4 ਸਾਲਾਂ ਚ ਕਿਹਾ? ਤੁਸੀਂ ਬਕਵਾਸ ਕਰ ਰਹੇ ਹੋ, ਦੱਸੋ ਜੀ ਕਿਹਾ ਕਦੀ ਦੇਖਿਆ ਤੁਸੀਂ? ਉਹ ਜਿਹੜੇ ਦੇਖਦੇ ਉਹਨਾਂ ਨੂੰ ਪੁੱਛਣਾ, ਸਾਨੂੰ ਨਾ ਪੁੱਛ। ਨਹੀਂ ਦਾਰਸ਼ ਕਦੀ ਨਹੀਂ ਹੋਇਆ। ਨਹੀਂ ਉਹਨਾਂ ਨੂੰ ਪੁੱਛੋ ਜਿਹੜੇ ਦੇਖਦੇ। ਐਦਾਂ ਹੀ ਹੁੰਦਾ ਹੀ। ਗ੍ਰੇ ਹੈਂਡ ਦਾ ਪਤਾ? ਸਾਰੀ ਆਵਾਜ਼ ਆਉਂਦੀ ਤੈਨੂੰ, ਨਾ ਇਦਾਂ ਕਰਿਆ ਕਰ। ਹਾਂਜੀ ਗ੍ਰੇ ਹੈਂਡ ਦਾ ਪਤਾ ਤੁਹਾਨੂੰ? ਗ੍ਰੇ ਹੈਂਡ ਬਰੀਕ ਲੱਕ ਵਾਲਾ। ਠੀਕ ਲੱਗ ਕਰ ਪਤਾ ਤੁਹਾਨੂੰ? ਹਾਂਜੀ। ਉਸਤਾਦ ਜੀ ਉਹ ਕੁੱਤਾ ਜਾਂਦਾ ਡਿੱਗ ਪੈਂਦਾ ਹੁੰਦਾ ਸੀ, ਨਾਲੇ ਉਹਦੇ ਕੰਨ 'ਚ ਦਰਦ ਸੀ, ਇੱਕ ਟੀਕਾ ਲਾਇਆ। ਇਹ ਜਾਵੇ ਤਾਂ ਸਹੀ ਇੱਕੋ। ਮੰਨ ਲਾ ਯਾਰ ਉਹਦੀ ਜੇ ਕਹਿੰਦੇ ਆ ਇੱਕ ਵਾਰੀ ਚੱਲ ਜਾ ਕੁਛ। ਡਾਬਰਮੈਨ ਦਾ ਪਤਾ ਤੁਹਾਨੂੰ? ਬੜੀ ਨਿਆਬ ਹੈ। ਕੌਣ ਹੈ ਡਾਬਰਮੈਨ? ਡੋਬਰਮੈਨ ਕੌਣ ਹੈ? यार कुत्ते की एक नस्ल है। ਰੈਸਲਰ ਆ। ਉਹ ਨਹੀਂ ਰੈਸਲਰ ਨਹੀਂ, ਉਹ ਭਾਜੀ ਸਪਾਈਡਰਮੈਨ ਦਾ ਭਾਈ ਹੈ, ਛੋਟਾ ਟੌਪਰਮੈਨ ਸਪਾਈਡਰਮੈਨ। ਡਾਬਰਮੈਨ ਇੱਕ ਕੁੱਤੇ ਦੀ ਬੜੀ ਨਸਲ ਹੈ। ਅੱਛਾ। ਨਿਜਾਮ ਉਸਤਾਦ ਜੀ ਉਹ ਕੁੱਤੇ ਦਾ ਵਹੂ ਅੜ ਗਿਆ, ਰਜ਼ਾ ਕੋਲ ਆਏ, ਉਹ ਕਹਿੰਦਾ ਨਾਲੇ ਕੰਨ 'ਚ ਥੋੜੀ ਜਿਹੀ ਦਰਦ ਹੈ। बहु अड़ गया। ਅੱਛਾ ਜਿੱਥੇ ਵੀ ਕੁੱਤੇ ਦੇ ਕੋਈ ਮਸਲਾ ਹੋਵੇ ਨਾਲ ਇੱਕ ਕੰਨ 'ਚ ਦਰਦ ਉਹਦੇ ਜ਼ਰੂਰ ਹੁੰਦੀ। ਅੱਜ ਕਹਿੰਦਾ ਉਹਦਾ ਬਹੁ ਅੜ ਗਿਆ। ਇਹ ਕਿਹੜੀ ਬਿਮਾਰੀ ਹੈ? ਉਹ ਬਹੁਤ ਫਸ ਗਿਆ ਉਹਦਾ। ਤੁਹਾਨੂੰ ਪਤਾ ਰਜ਼ਾ ਮੇਰਾ ਕਦੋਂ ਦਾ ਵਾਕਫ ਹੈ, ਕਦੋਂ ਦਾ ਯਾਰ? ਹਾਂ। ਜਰਮਨ ਸ਼ੈਫਰਡ ਜਦੋਂ ਲੈ ਕੇ ਆਇਆ ਸੀ ਪਿੰਡੀਓਂ, ਛੋਟਾ ਜਿਹਾ ਸੀ। ਬਲੀਵ ਮੀ ਕਿ 3500 ਡੇਲੀ ਦਾ 35, ਉਹਨੂੰ ਪਾਲਵਾ ਵੈਲੈਂਸ ਹੋ ਗਿਆ ਸੀ ਸਾਰੀ। 3500 ਰੁਪਏ ਦਾ ਡੇਲੀ ਦਾ ਟੀਕਾ ਲੱਗਦਾ ਸੀ ਉਹਨੂੰ। ਕੁੱਤੇ ਨੂੰ ਆਹ ਕੁੱਤੇ ਨੂੰ ਕੁੱਤਾ ਨੇ ਕੋ 3500 ਲੈਂਦਾ ਸੀਗਾ, ਉੱਥੇ ਜਾ ਕੇ 1000 ਦਾ ਟੀਕਾ ਲੋ ਕੇ 2500 ਆਪ ਚੱਲਦਾ ਸੀ। ਇਹਨਾਂ ਕੋ 3500 ਲੈ ਜਾਣਾ, ਬਾਹਰ ਜਾ ਕੇ ਕੁੱਤੇ ਨੇ ਪੈਰਾਡੋਲ ਖਾਣੀ ਤੇ ਬਾਹਰ ਮੈਂ ਹੁਣ ਸਹੀ ਹਾਂ ਭਾਜੀ, ਹੁਣ ਠੀਕ ਆ, ਅੱਗੇ ਮੈਨੂੰ ਫਰਕ ਆ। ਕਾਰਾ ਗੱਲ ਸੁਣਾ ਦਣੀ ਇਹਨਾਂ ਨੂੰ। ਇਹਨਾਂ ਦੇ ਕੁੱਤੇ ਦੇ ਸਾਹਮਣੇ ਚੋਰ ਭੱਜਿਆ ਜਾਣਾ, ਤੁਹਾਨੂੰ ਕਹਿਣਾ ਨਾ ਚੋਰੀ ਨਾ ਕਰੀ, ਮੁਤਾਬ ਚੜਿਆ ਵਾ ਨਾ ਬੁਖਾਰ ਹੈ। ਹੌਲੀ ਦਿਨ ਕਹਿਣਾ ਵਾਹ ਵੀ ਸਾਨੂੰ ਵੀ ਲੈ ਚੱਲ ਨਾਲ ਵੇ, ਵਾਓ ਸੋਹਣੀ ਗੱਡੀ ਵਾਲਿਆ। बहु ਉਸਤਾਦ ਜੀ। ਵਾਓ ਜੀ ਮੈਂ ਇੱਕ ਅਰਜ਼ ਕਰਾਂ, ਸੁਣਿਆ ਗਾਣਾ ਕਿਸੇ ਨੇ? ਆਹੋ ਇਹਨਾਂ ਦਾ ਕੁੱਤਾ ਆਵਾਰਾ ਕੁੱਤੇ ਨੂੰ ਕਹਿਣਾ ਓਏ ਵੀਗਾ ਤੇ ਰਾਸਤਾ ਫੜੀ ਉਹ ਤੈਨੂੰ ਤਾਪ ਚੜਿਆ। ਉਹ ਸਕੂਬੀ ਨੂੰ ਵੇਖ ਕੇ ਰੋਈਆ ਹੋਇਆ, ਮੇਰਾ ਨਾਨਾ ਬੂਆ। ਦੱਸੀ ਹੈ ਬੇਟਾ। ਉਸਤਾਦ ਜੀ ਜਦੋਂ ਮੈਂ ਕੁੱਤਾ ਹਜੇ ਲਿਆਈ ਸੀ ਤੇ ਮੈਂ ਉਹਨੂੰ ਕਿਹਾ ਨਹੀਂ, ਉਹ ਮੇਰੇ ਚੋਂਜੇ ਨੇ ਜਵਾਨ ਹੋ ਗਈ, ਸਭ ਤੋਂ ਪਹਿਲੇ ਮਿੱਠੇ ਨੂੰ ਵੱਢਣਾ। ਮੇਰਾ ਦਿਲ ਰਾਜ਼ੀ ਹੋਇਆ, ਪਹਿਲੇ ਪਿਆ ਹੀ ਇਹਨੂੰ ਆ ਯਾਰ। ਯਾਰ ਕੁੱਤੇ ਨੂੰ ਸੱਚੀ ਮੁੱਚੀ ਹਕੀਕਤ ਚ ਕੁੱਤੇ ਨੂੰ 3500 ਦਾ ਟੀਕਾ ਲਵਾ ਤੇ ਸੇਲੋਂ ਕਹਿੰਦੇ ਆਪਣੇ ਬਲ ਪੁੱਤੇ ਤੇ ਕੁਝ ਬਣੋ। ਉਹ ਬੱਚਾ ਵਾ ਤੁਹਾਡਾ ਸਕਾ ਪੁੱਤਰ ਵਾ, ਤੇ ਉਹ ਵੀ ਪੁੱਤਰ ਹੀ ਆ। ਦੱਸ ਆਪਣੇ ਬਲ ਬੂਤੇ ਤੇ ਟੀਕੇ ਲਵਾ। ਕੁੱਤਾ ਵੀ ਬਿਮਾਰ ਤੇ ਸੇਲ ਵੀ ਬਿਮਾਰ। ਕੁੱਤੇ ਨੂੰ 3500 ਵਾਲਾ ਟੀਕਾ ਲੱਗ ਰਿਹਾ, ਸੇਲ ਸ਼ਹਜ਼ਾਦ ਨਾਲ ਲਾਠੀਆਂ ਵਾਲੇ ਜਾ ਰਹੇ ਦਮ ਕਰਾਉਣ। ਨਹੀਂ ਉਹਨੇ ਫਿਰ ਉਸਤਾਦ ਜੀ 2-2 ਸੀਸੀ ਬਚਾਏ ਇੰਜੈਕਸ਼ਨ। 2-2 ਸੀਸੀ ਜਿਹੜੇ ਨੇ ਨਾ, ਉਹ ਵਿਚਾਰਾ ਕਹਿੰਦਾ ਯਾਰ ਪੇ ਹੋਏ ਤੇਰੇ, ਹੁਣ ਪੈਸੇ ਨਾਲ ਹੀ ਫੈਸਲ ਕੋਲ। ਫਿਰ ਉਹਨੇ 10-15 ਆਪਣੇ ਕੋਲੋਂ ਲਾਏ ਸੀਗੇ। ਉਹਨੇ 200 ਸੀਸੀ ਬਚਾ ਕੇ 200 ਸੀਸੀ ਬਚਾ ਕੇ 70 ਸੀਸੀ 70 ਬਣਾਈ ਪਈ।
230 ਸੀ। ਤੁਹਾਨੂੰ ਕੋਈ ਫਾਇਦਾ ਹੈ ਜੇ ਤੁਸੀਂ ਕੁੱਤੇ ਰੱਖੇ? ਕੋਈ ਫਾਇਦਾ ਦੱਸ ਦਿਓ ਕਿਹੜਾ ਇੱਕ, ਕੁੱਤਾ? ਜੇ ਤੁਸੀਂ ਦਾ ਇੰਨਾ ਸ਼ੌਕ ਯਾਰ ਇਹ ਸ਼ੌਕ ਹੀ ਹੁੰਦਾ ਵਾ, ਇਹਨੂੰ ਕਿਹਦੀ ਫਾਇਦਾ ਹੋਣਾ? ਇਹ ਉਹਨਾਂ ਨੂੰ ਫਾਇਦਾ ਵਾ ਜਿਨ੍ਹਾਂ ਦੇ ਅੰਦਰ ਕੋਈ ਸੋਨਾ ਪਿਆ ਹੈ, ਕੋਈ ਜਵਾਹਰਾਤ ਪਏ ਨੇ, ਜਿਨ੍ਹਾਂ ਦੇ ਕੋਈ ਜ਼ੇਵਰ ਪਏ ਨੇ, ਉਹਨਾਂ ਨੂੰ ਫਾਇਦਾ ਬਾਹਰ। ਇਹਨੂੰ ਕੀ ਫਾਇਦਾ? ਯਾਰ ਮੈਂ ਕਹਿੰਦੇ ਇਹਨਾਂ ਨੂੰ ਕਦਾ ਕੱਖ ਵੀ ਫਾਇਦਾ? ਨਹੀਂ, ਸ਼ੌਕ ਐਵੇਂ। ਬੇਸਿਕ ਤੌਰ ਤੇ ਨਾ ਇਹ ਯਾਰ ਇਹਨਾਂ ਦੇ ਘਰ ਚੋਰ ਹੈ ਜਰਮਨ ਯਾਰ ਮੇਰੀ ਕਾਪੀ ਕਰ ਰਿਹਾ ਵਾ, ਹਾਏ ਅਸਲ ਉਸਤਾਦ ਨੇ ਵੀ ਰੱਖੇ, ਮੈਂ ਵੀ ਰੱਖਣੀ। ਮੈਂ ਉਸਤਾਦ ਜੀ ਦੁਬਾਰਾ ਜੰਮ ਕੇ ਵੀ ਆਵਾਂ, ਮੈਂ ਉਸਤਾਦ ਆਪਣੇ ਦੀ ਕਾਪੀ ਨਹੀਂ ਕਰ ਸਕਦਾ। ਯਾਰ ਜਰਮਨ ਤੇ ਸ਼ੈਫਰਡ ਦੁਨੀਆ ਤੇ ਸੱਚੀ ਮੁੱਚੀ ਦੁਨੀਆ ਦਾ ਫਕੀਰ ਐਸਾ ਬਣ ਖਲੋਣ, ਹਾਂ ਤੂੰ ਹੋਵੇਂ ਤੇ ਹੱਸਣ ਸਾਰੇ, ਨਾ ਹੋਵੇਂ ਤੇ ਰੋਣ। ਰੋਣ ਵਾਹ। ਮੇਰੇ ਉਸਤਾਦ ਵਰਗਾ ਦੁਨੀਆ ਤੇ ਨਹੀਂ ਆਣਾ ਕੋਈ। ਕੋਈ ਫਾਇਦਾ। ਵਾਹ, ਸਲੂਟ ਆਫ ਯੂ ਭਾਈ ਇੱਕ ਫੈਸਲ। ਹੀ ਵਨ ਐਂਡ ਓਨਲੀ ਇੱਕ ਹੀ ਹੋਏ ਨੇ। ਸਹੀ ਗੱਲ। ਲਿਵਿੰਗ ਲੈਜੈਂਡ। ਯਾਰ ਜਰਮਨ ਸ਼ੈਫਰਡ ਚੋਰ ਫੜਦਾ ਹੀ। ਆਹ ਹੈ ਇਹਨਾਂ ਦਾ ਜਰਮਨ ਸ਼ੈਫਰਡ ਚੋਰ ਨਹੀਂ ਫੜਦਾ। ਚੋਰ ਅੰਦਰ ਬੜੇ ਕਹਿੰਦਾ ਕੋਈ ਨਹੀਂ ਆਪੇ ਬਿਸਤੋ ਕੇ ਬਾਹਰ ਆਏ। ਅੰਦਰ ਕੱਖ ਵੀ ਨਹੀਂ। ਸਿਰਫ ਸੜਕ ਤੇ ਇੰਜ ਬਹਿ ਜਾਵੇ, ਓਏ ਮਿੱਠਾ ਕੋਲੋਂ ਲੰਘ ਜੇ, 20,000 ਰੁਪਏ ਦੀ ਮਿੱਠੇ ਲੱਗ ਗਈ। ਬੇਸਿਕਲੀ ਮੈਨੂੰ ਸਕੈਨ ਕਰਾਇਆ ਉਹਨਾਂ ਨੇ ਕੁੱਤੇ ਨੂੰ। ਓਏ ਉਹ ਜਿਹੜੀ ਕਾਲੀ ਸੂਜ਼ੀ ਸੀਗੀ ਉਹ ਵੀ ਮਿੱਠੇ ਨੂੰ ਪਈ ਹੈ। ਤੇ ਉਸਤਾਦ ਜੀ ਦੇ ਤੇ ਕੀ ਗੱਲ ਆ? ਉਹ ਕਾਲੀ ਸੂਜੀ ਦੇਖੀ ਸੀਗੀ। ਉਹ ਇਹਦਾ ਪਰਦਾ ਨਹੀਂ ਨਾ ਹੈਗਾ। ਨਾਲ ਕੰਨ ਦਾ ਉਸਤਾਦ ਪਰਦਾ ਜੀ ਨਹੀਂ। ਕੁੱਤਾ ਮਿੱਠੇ ਦਾ ਵੈਰੀ ਹੁੰਦਾ। ਹਾਂ, ਕੁੱਤਾ ਮਿੱਠੇ ਦਾ ਵੈਰੀ ਹੈ। ਹਾਂ ਸਹੀ ਗੱਲ। ਨਹੀਂ ਉਹ ਕਾਲੀ ਸੂਜੀ ਦੇਖੀ ਜਿਹੜੀ ਕਾਲੀ ਛੋਟੀ। ਯਾਰ ਤੂੰ ਗੱਲਾਂ 'ਚ ਪੈ ਗਿਆ, ਮੈਨੂੰ ਫਿਕਰ ਪੈ ਰਹੀ ਹੈ, ਇਹਦਾ ਕੋਈ ਇਲਾਜ ਕਰਾ। ਮੈਂ ਸੱਚੀ ਸਹੀ ਕਰਾਂ, ਉਸਤਾਦ ਤੂੰ ਫਿਰ ਸ਼ੁਗਲ ਇਦਾਂ ਹੀ ਫਿਰ ਟਾਈਮ ਲੰਘਦਾ ਜਾਣਾ। ਕੱਲ ਨੂੰ ਅੱਲਾ ਮਾਫੀ ਦੇਵੇ ਜ਼ਿਆਦਾ ਕੰਮ ਖਰਾਬ ਹੋ ਗਿਆ। ਅੱਛਾ ਇੱਕ ਮਿਸਾਲ ਦੇ ਤੌਰ ਤੇ ਚਲੋ ਪਰਦਾ ਨਹੀਂ ਵੀ ਪੈਣਾ, ਜਿਹੜੀ ਇਨਫੈਕਸ਼ਨ ਉਹ ਅੱਗੇ ਅੱਗੇ ਤੁਰੀ ਜਾਏਗੀ, ਦਿਮਾਗ ਖਰਾਬ ਕਰ ਦੇਗੀ ਤੇਰੇ ਅੰਦਰ ਸਾਰਾ। ਮੁੜ ਕੇ ਜੋ ਉਦੋਂ ਆਪਰੇਸ਼ਨ ਕਰਾਉਣਾ ਜਦੋਂ ਉਸ ਤੋਂ ਇਲਾਵਾ ਕੋਈ ਚਾਰਾ ਹੀ ਨਾ ਰਿਹਾ, ਫਾਇਦਾ। ਫਿਰ ਮੈਨੂੰ ਫਾਇਦਾ। ਇਸ ਕਿਸਮ ਦੀ ਪੇਨ ਹੁੰਦੀ ਮੇਰੇ ਕੋਲ ਸਿੱਧਾ ਨਹੀਂ ਹੋ ਹੁੰਦਾ, ਮੇਰੇ ਆ ਚੀਜ਼ ਸੈੱਲ ਹੋ ਜਾਂਦੀ ਆ। ਤੇ ਉਹ ਇਹ ਹੌਲੀ ਹੌਲੀ ਵਧੀ ਜੂਗਾ, ਫਾਇਦਾ ਕੀ? ਅੱਜ ਲੱਤ ਵੱਢਣੀ ਪਈ ਬੰਦੇ ਦੀ ਝੰਗ ਵਾਲੀ ਸਾਈਡ ਤੇ, ਕੰਨ 'ਚ ਉਹਦੇ ਰੜਕ ਪੈਂਦੀ ਸੀ। ਉਹਨੇ ਗੌਰ ਨਹੀਂ ਕੀਤਾ, ਤੇਲ ਤੂਲ ਪਾਉਂਦਾ ਰਿਹਾ, ਉਹ ਤੁਰ ਪਿਆ ਕੰਮ। ਲੱਤ ਵੱਢੀ ਇੱਥੋਂ। ਇੰਨੀ ਇਹ ਹੁਣ ਇਹਦੀ ਸਿਰ ਦਰਦ ਦਾ 4 ਸਾਲ ਇਹਨੂੰ ਵੀ ਹੋ ਇਹ ਗਏ। ਪਰਲੀ ਸਾਈਡ ਤੇਰੀ ਪੂਰੀ ਵੱਢ ਦੇਣੀ ਉਹਨਾਂ ਨੇ। ਇਹ ਇਧਰਲਾ ਰਹਿ ਜਾਣਾ ਤੂੰ ਬਸ, ਸੈਡ ਪੋਜ਼। ਹਾਫ ਮਿੰਟ ਟੋਟਲ ਇਧਰਲਾ ਰਹਿ ਜਾਣਾ ਤੂੰ। ਨਹੀਂ ਮੈਨੂੰ ਹਾਸ ਸਮਝੇ ਵੀ ਕੰਨ 'ਚ ਇੱਥੋਂ ਲੱਤ ਕਿੱਦਾਂ ਲਾਤੀ। ਇਨਫੈਕਸ਼ਨ ਹੁੰਦਾ ਵਾ। ਇਨਫੈਕਸ਼ਨ ਹੀ ਹੁੰਦਾ ਵਾ। ਤੂੰ ਅੱਧਾ ਲੱਤ ਜਾਣਾ, ਉਹ ਪੂਰੀਆ ਰਹਿ ਜਾਣਾ, ਮਿੱਠਾ ਕਟਿਆ ਜਾਣਾ। ਇਨਫੈਕਸ਼ਨ ਪੂਰੀਆ ਲੱਤ ਜਾਣਾ। ਇਨਫੈਕਸ਼ਨ ਹੀ ਹੁੰਦਾ। ਮੇਰੀ ਗੱਲ ਸੁਣ, ਮਿੱਠਾ ਹਾਫੀਆ ਹੋ ਜਾਣਾ। ਜਿਹੜੀ ਰੀੜ ਕਹਿੰਦੇ ਆ, ਰੀੜ ਦਾ ਜਿਹੜਾ ਪੱਠਿਆਂ ਦਾ ਰੌਲਾ ਹੁੰਦਾ ਯਾਰ, ਇਹਨੂੰ ਕੀ ਕਹਿੰਦੇ, ਲੱਕ ਦੇ ਮੋਰੇ ਦਾ ਮਸਲਾ। ਕਦੀ ਵੀ ਉੱਥੇ ਦਰਦ ਨਹੀਂ ਹੁੰਦੀ ਜਿੱਥੇ ਮੋਰੇ ਦਾ ਮਸਲਾ ਹੁੰਦਾ, ਦਰਦ ਇੱਥੇ ਹੁੰਦੀ ਹੈ। ਹਾਂਜੀ ਲੱਤ ਬਿਲਕੁਲ। ਦਰਦ ਇੰਜ ਤੂੰ ਉੱਠਿਆ ਵਾ ਤੇ ਦਰਦ ਪਿੱਛੋਂ ਆ ਕੇ ਇੱਥੇ ਤੱਕ ਜਾ ਰਹੀ, ਇੱਥੋਂ ਤੋਂ ਇੰਜ ਕਰੀ ਜਾਣਾ, ਥੋੜੀ ਦੇਰ ਬਾਅਦ ਇੱਧਰ ਨੂੰ ਜਾ ਰਹੀ, ਤੇ ਮਸਲਾ ਪਿੱਛੇ ਮੋਰੇ ਦਾ ਹੁੰਦਾ। ਬਿਲਕੁਲ ਇਦਾਂ ਹੀ ਮੇਰੇ ਇੱਥੇ ਤੱਕ ਆ ਪਿੱਛੇ ਪੱਠਿਆਂ ਸਭ ਦਰਦ ਹੁੰਦੀ ਆ। ਤੁਰ ਪਿਆ ਹਾਂ, ਤੇਰੇ ਮੋਰੇ ਦਾ ਤਾਂ ਨੂੰ ਆ ਗਈ ਹੈ ਦਰਦ। ਉਹ ਕੰਨ ਦੇ ਪਿੱਛੇ, ਹੁਣ ਕੰਨ ਦਾ ਪਰਦਾ ਨਹੀਂ ਹੈਗਾ, ਕੰਨ ਦਾ ਪਰਦਾ ਨਹੀਂ। ਉਹਦੀ ਵਜ੍ਹਾ ਨਾਲ ਤੇਰੇ ਕਿਤੇ ਵੀ ਕੋਈ ਮਸਲਾ ਬਣ ਸਕਦਾ। ਜਿਹੜਾ ਧੁੰਨੀ 'ਚ ਤੂੰ ਤੇਲ ਪਾਉਣਾ, ਇਹ ਕੰਨ ਦੀ ਵਜ੍ਹਾ ਵਾ। ਕੰਨ ਦੀ ਦਰਦ ਤੇਰੇ ਵਾਲ ਝੜਨੇ ਸ਼ੁਰੂ ਹੋ ਜਾਣੇ ਆ, ਤੇਰੇ ਵਾਲ ਝੜਨਾ, ਤੇਰੀ ਅੱਧੀ ਮੁੱਛ ਲੱਥ ਜਾਣੀ ਹੈ ਕੰਨ ਦੀ ਵਜ੍ਹਾ ਤੋਂ। ਨਜ਼ਰ ਚਲੇ ਜਾਣੀ ਸਾਜੀ। ਤੇਰੇ ਮੌਕੇ ਨਿਕਲਨੇ ਐਸੇ, ਤੈਨੂੰ ਮੌਕਾ ਨਹੀਂ ਮਿਲਣਾ ਠੀਕ ਕਰਾਉਣ ਦਾ। ਬੈਕ ਟੂ ਯੰਗ। ਨਹੀਂ ਉਸਤਾਦ ਜੀ ਸੀਰੀਅਸਲੀ ਸੱਚੀ ਕੋਈ ਇਲਾਜ। ਸੀਰੀਅਸ ਹੀ ਕਹਿੰਦਾ, ਮੈਂ ਇਲਾਜ ਦੱਸਣਾ ਤੈਨੂੰ ਤਾਂ ਕਹਿ ਰਿਹਾ। ਅੱਛਾ, ਮਦਨਪੁਰੇ ਨੇ ਡਾਕਟਰ ਇਖਲਾਕ ਸਾਹਿਬ, ਹਾਂਜੀ ਆਹੋ, ਮਦਨਪੁਰੇ ਚੌਂਕ 'ਚ ਨਾ ਡਾਕਟਰ ਇਖਲਾਕ ਸਾਹਿਬ ਨੇ, ਬੜੇ ਅੱਛੇ ਨੱਕ ਕੰਨ ਗਲੇ ਦੇ ਬਹੁਤ ਅੱਛੇ ਡਾਕਟਰ ਨੇ। ਉੱਥੇ ਚਲਾ ਜਾ, ਬੜੇ ਸੀਨੀਅਰ ਡਾਕਟਰ ਨੇ ਔਰ ਬੜੇ ਅੱਛੇ ਡਾਕਟਰ ਨੇ, ਅਕਲਮੰਦ ਡਾਕਟਰ ਨੇ। ਉਹਨਾਂ ਕੋਲ ਚਲਾ ਜਾ, ਨੱਕ ਕੰਨ ਗਲੇ ਦਾ। ਇੱਧਰੋਂ ਤੂੰ ਜਾਣਾ ਵਾ ਨਾੜ ਵਾਲੇ ਚੌਂਕ 'ਚੋਂ ਸਿੱਧਾ ਜਾਣਾ, ਅੱਗੇ ਖੱਬਿਆ ਤਨਵੀਰ ਨਾਲ ਆ ਗਿਆ, ਸੱਜਿਆ ਨਾਦਰ ਅੱਡਾ ਆ ਗਿਆ, ਸਿੱਧਾ ਚੱਲ ਜਾਣਾ ਵਾ। ਅੱਗੇ ਜਾ ਕੇ ਯੂਨੀਵਰਸਿਟੀ ਗੇਟ ਆ ਗਿਆ, ਉਸ ਤੋਂ ਅੱਗੇ ਵੱਡਾ ਕਬਰਸਤਾਨ ਆ ਗਿਆ, ਉਹ ਵੀ ਕ੍ਰਾਸ ਕਰ ਜਾਣਾ, ਮੁੜਨਾ ਨਹੀਂ ਵੱਡੇ ਕਬਰਸਤਾਨ ਨਾਲ, ਸਿੱਧਾ ਚੱਲ ਜਾਣਾ। ਅੱਗੇ ਪਾਕਿਸਤਾਨੀ ਚੌਂਕ ਆ ਜਾਏਗਾ, ਪਹਿਲੇ ਰੱਬ ਨਵਾਜ਼ ਚੌਂਕ ਆਏਗਾ, ਪਾਕਿਸਤਾਨੀ ਚੌਂਕ ਆਏਗਾ, ਪਾਕਿਸਤਾਨੀ ਚੌਂਕ ਤੋਂ ਬਾਅਦ ਮਦਨਪੁਰੇ ਦਾ ਅੱਡਾ ਆ ਜਾਏਗਾ ਖੱਬੇ ਹੱਥ। ਉਹ ਖੱਬੇ ਹੱਥ ਨਹੀਂ ਮੁੜਨਾ, ਸੱਜੇ ਹੱਥ ਗਲੀ 'ਚ ਵੜ ਜਾਣਾ। ਕਲੀਮ ਸ਼ੀਰ ਸਾਹਿਬ ਵੱਲ ਨੂੰ ਉਹ ਤਾਂ ਅੱਗੇ ਉਹ ਬਹੁਤ ਅੱਗੇ ਆ। ਉਹ ਮੈਂ ਵੀ ਗਿਆ ਸੀ ਉੱਥੇ ਨਾ ਉਸਤਾਦ ਜੀ ਤੁਹਾਡੇ ਨਾਲ, ਯਾਦ ਹੈ ਨਾ? ਉਹ ਬਹੁਤ ਅੱਗੇ, ਮਦਨਪੁਰਾ, ਰਜ਼ਾਬਾਦ, ਮਦਨਪੁਰਾ ਚੌਂਕ, ਰਜ਼ਾਬਾਦ ਵੱਡੇ ਕਬਰਸਤਾਨ ਤੋਂ ਬਾਅਦ ਪਾਕਿਸਤਾਨੀ ਚੌਕ ਤੋਂ ਅੱਗੇ ਸਾਜ ਪਾਕਿਸਤਾਨੀ ਚੌਂਕ ਖੱਬੇ ਹੱਥ ਆਈਡੀਅਲ ਬੈਕਰੀ ਹੋਣੀ, ਉਸ ਤੋਂ ਅੱਗੇ ਮੇਨ ਵੱਡੇ ਕਬਰਸਤਾਨ ਤੋਂ ਬਾਅਦ ਇੱਕੋ ਹੀ ਚੌਂਕ ਆਣਾ ਵੱਡਾ, ਜਿਹੜਾ ਤੈਨੂੰ ਲੱਗਣਾ ਕਿ ਵੀ ਆ ਵਾਕਈ ਇਹ ਚੌਂਕ ਆ। ਤੁਫੈਲ ਸ਼ਹੀਦ ਰੋਡ, ਉੱਥੋਂ ਤੂੰ ਸੱਜੇ ਹੱਥ ਮੁੜ ਜਾਣਾ, ਜਦੋਂ ਚੌਂਕ ਆਵੇ ਨਾ ਸੱਜੇ ਹੱਥ ਮੁੜ ਜਾਣਾ। ਕਿਸੇ ਨੂੰ ਪੁੱਛ ਲੈਣਾ ਡਾਕਟਰ ਖਲਾਕ ਸਾਹਿਬ ਦੀ ਦੁਕਾਨ, ਨੰਬਰ ਦੁਕਾਨ, ਕਲੀਨਿਕ, ਟੋਕਨ ਲੈਣਾ ਪੈਂਦਾ ਮਿੱਠੇ। ਉੱਥੇ ਜਾਣਾ ਤਾਂ ਉੱਥੇ ਟੋਕਨ ਲੈਣਾ, ਰਸ਼ ਬਹੁਤ ਹੁੰਦਾ ਸੀ ਉਦੋਂ, ਬਹੁਤ ਹੁੰਦਾ ਸੀ, ਹੁੰਦਾ ਮੈਨੂੰ ਪਤਾ ਹੁਣ ਵੀ ਇੱਥੇ ਹੀ ਆ। ਉਸਤਾਦ ਜੀ ਜੋ ਮੈਨੂੰ ਤਾਂ ਪ੍ਰੋਟੋਕਾਲ ਦਿੱਤਾ ਸੀ, ਤੁਹਾਡੇ ਨਾਲ ਗਿਆ ਸੀ ਮੈਂ, ਤੇ ਜਾ ਕੇ ਤੇ ਤੂੰ ਉਹਨਾਂ ਨੂੰ ਬਹੁਤ ਅੱਛੇ ਡਾਕਟਰ। ਜਾਨਾ ਉਸਤਾਦ ਜੀ, ਮੈਨੂੰ ਸਵੇਰੇ ਜਾਣਾ ਪੈਣਾ, ਮੈਂ ਬੜੀ ਤਕਲੀਫ ਦੇ ਵਿੱਚ ਆ। ਉਹ ਪਿਛਲੇ ਟਾਈਮ ਬੈਠਦੇ ਉਹ ਸਾਜ, ਰਾਤ ਨੂੰ ਸ਼ਾਮ ਨੂੰ ਬੈਠਦੇ। ਪਿਛਲੇ ਟਾਈਮ ਉਹ ਗਾਣਾ ਸੁਣਿਆ, ਦਰਦ ਰੁਕਤਾ ਨਹੀਂ ਇੱਕ ਪਲ ਵੀ? ਨਹੀਂ, ਮੈਂ ਸੁਣਿਆ। ਉਹ ਕੰਨ ਦੀ ਦਰਦ ਦੀ ਮੈਂ ਸੁਣਿਆ ਨਹੀਂ ਯਾਰ ਦੋਸਤਾਂ ਆ ਗੱਲ ਦੇਖੋ, ਸੀ। ਹਾਂ, ਕੰਨ ਨੂੰ ਇਹ ਲਾਪਰਵਾਹੀ ਕਰੇਗਾ ਨਾ, ਇਹਦੀ ਨਜ਼ਰ ਡੇਲੇ ਉਹਨਾਂ ਨੇ ਕੱਢ ਦੇਣੇ ਆ। ਹਾਂਜੀ ਹਾਂਜੀ, ਹਰ ਚੀਜ਼ ਆਸਤਾ ਆਸਤਾ
ਇਹ ਨਾਸ ਇੱਕ ਲਾ ਦੇਣੀ ਖੋਤੀਆ ਉਤਰਾਉਣਾ ਇਹਦੇ ਸੱਚੀ ਗੱਲ ਆ ਉਸਤਾਦ ਜੀ, ਮੈਂ ਜਦੋਂ ਬੈਨਰ ਰਾਤ ਮੋਬਾਈਲ ਲਾ ਕੇ ਮੈਂ ਘੰਟੇ 1.5 ਘੰਟੇ ਬਹਿਨਾ, ਉਹ ਮੈਨੂੰ ਧੁੰਦਲਾ ਨਹੀਂ ਰੌਲਾ ਜਾਂਦਾ। ਮੈਂ ਐਨਕ ਬਣਾਈ ਸੀ, ਐਨਕ ਲਾ ਕੇ ਬਹਿਨਾ ਸੀ ਮੈਂ। ਸਹੀ ਗੱਲ ਆ। ਪਤਾ ਕੀ ਗੱਲ ਆ, ਇਹਦਾ ਪਿੱਛਾ ਅੱਖਾਂ ਨਾਲ ਤਲਕ ਆ। ਸਾਜੀ ਅਬੂ ਦੀ ਅੱਖ ਤੇ ਦਰਦ ਸੀ ਨਾ, ਉਹਨਾਂ ਨੇ ਪਹਿਲੇ ਪੈਰ ਲੈ ਗਏ ਡਾਕਟਰ ਰਜ਼ਾ ਕੋਲ। ਅੱਛਾ, ਅੱਬੂ ਦੀ ਅੱਖ 'ਚ ਦਰਦ ਆ ਤੇ ਫਿਰ ਡਾਕਟਰ ਆਜ਼ਾ ਨੇ ਦਵਾਈ ਦਿੱਤੀ। ਉਹਦੇ ਨਾਲ ਕੰਨ 'ਚ ਵੀ ਦਰਦ ਸੀ। ਲੋਕਾਂ ਨੂੰ ਦੱਸਦੇ ਫਿਰਦੇ, ਮੇਰੇ ਅੱਬੂ ਨੂੰ ਉੱਥੇ ਹੀ ਆਰਾਮ ਆਇਆ ਭਾਈ, ਉੱਥੇ ਲੈ ਕੇ ਜਾਓ। ਮਿੱਠੇ ਕਿਤੇ ਕੁੱਤੇ ਦਾ ਪਰਦਾ ਪਵਾ ਲਾ ਤੂੰ ਯਾਰ। ਇਹ ਨਾ ਹੋਵੇ ਮੁੜ ਕੇ ਮੈਂ ਕੁੱਤੇ ਦਾ ਪਰਦਾ ਪਵਾ ਲਵਾਂ, ਫਿਰੇ ਮੈਂ ਇੱਥੇ ਗੱਲਾਂ ਕਰਦਾ ਕਰਦਾ ਵੀ ਚੋਂ ਚੋਂ ਕਰੀ ਜਾਵਾਂ। ਨਹੀਂ, ਉਹ ਤੈਨੂੰ ਸੁਣਨ ਦਾ ਰੌਲਾ ਕੀ ਐਵੇਂ ਬਕਵਾਸ ਕਰੀ ਜਾਣਾ। ਤੂੰ ਕਿਹੜਾ ਜ਼ਬਾਨ ਪਵਾਉਣੀ ਕੁੱਤੇ ਦੀ, ਪਰਦਾ ਪਾਉਣਾ, ਯਾਨੀ ਕਿ ਜੋ ਕੁੱਤਾ ਸੁਣਦਾ ਉਹ ਤੂੰ ਸੁਣਨਾ। ਇੱਥੇ ਬਿੱਲੀ ਨਹੀਂ ਆਈ ਨਵੀਂ, ਉਹ ਫੜਦੇ ਆ, ਉਹਦਾ ਪਰਦਾ ਪਵਾ ਦਿੰਦੇ ਤੈਨੂੰ। ਅੱਛਾ, ਬਿੱਲੀ ਦਾ ਪਰਦਾ ਪੈ ਸਕਦਾ ਸਾਜੀ? ਬਿੱਲੀ ਦਾ ਪਰਦਾ ਪੈ ਸਕਦਾ। ਇਹ ਨਹੀਂ ਮੈਨੂੰ ਉਹਦਾ ਸ਼ਾਇਦ ਪਤਾ ਨਹੀਂ, ਬਿੱਲੀ ਦੇ ਪਰਦੇ ਦਾ ਛੋਟਾ ਸ਼ਾਇਦ ਹੋਵੇ। ਦੋ ਬਿੱਲੀਆਂ, ਤਿੰਨ ਜੋੜ ਕੇ ਪੈਣਗੇ। ਹਾਂਜੀ, ਉਹ ਬਿੱਲੇ ਨੂੰ ਪੁੱਛ ਲੈਂਦੇ ਆ। 3 ਜੋੜ ਕੇ ਪੈਣਗੇ। ਉਸਤਾਦ ਜੀ ਇਹਦਾ ਇੱਕ ਹੋਰ ਵੀ ਹੱਲੇ, ਇਹ ਆਪਣਾ ਕੰਨ ਨਾ ਇੱਥੋਂ ਵੈਲਡ ਕਰਾ ਲੈ, ਬੰਦ ਕਰਾ ਇੰਜ ਕਰਕੇ ਬੰਦ ਕਰਾ ਲੈ ਤਾਂ ਕਿ ਵਧੇ ਨਾ। ਇੰਜ ਕਰਕੇ, ਆਹੋ, ਇੰਜ ਕਰਕੇ ਤੋਂ ਬੰਦ ਕਰਾ। ਬੰਦ ਕਰਾ ਸ਼ੱਕਰ ਪਾਰਾ ਜਿਹਾ ਬਣ ਜਾਵੇ। ਤੇ ਇੱਥੇ ਕੁੰਡੀ ਲਵਾ ਕੇ ਨਿੱਕੀ ਜੀ ਤਾਲੀ ਲਾ ਕੇ ਚਾਬੀ ਕੋਲ ਰੱਖ ਲਾ। ਉਹਨਾਂ ਸ਼ੱਕਰਪਾਰਾ ਜਿਹਾ ਬਣ ਜਾਵੇ ਇੱਥੇ। ਨਹੀਂ ਉਸਤਾਦ ਜੀ, ਇਨਸਾਨੀ ਪਰਦੇ ਮਿਲਦੇ, ਜਾਨਵਰ ਦਾ ਪਰਦੇ ਲੋੜ ਕਿਹੜੀ ਆ? ਨਹੀਂ ਮਿਲਦੇ। ਲੱਖ ਰੁਪਇਆ 1.5 ਲੱਖ ਰੁਪਇਆ ਮੈਂ ਕੰਨ ਦਾ ਮੁਸਤਸਕਸ ਕਰ ਦੇਣਾ ਵਾ। ਮੈਂ ਤੈਨੂੰ ਕਹਿ ਰਿਹਾ ਡਾਕਟਰ ਖਲਾਕ ਸਾਹਿਬ ਕੋ ਜਾ। ਬਸ ਉਸਤਾਦ ਜੀ, ਮੈਂ 19 ਦਾ ਡਾਕਟਰ ਆਂਗਾ, 19 ਨੇ ਸਰਜਰੀ ਸੀ, ਜਦੋਂ ਬੇਹੋਸ਼ ਦਾ ਕਹਿੰਦੇ ਮੈਂ ਡਰ ਜੰਨਾ ਵਾ। ਬੇਹੋਸ਼ ਦਾ ਕਹਿੰਦੇ? ਹਾਂਜੀ, ਉਹ ਇਹ ਨਹੀਂ ਦੱਸਦੇ, ਇਹ ਨਹੀਂ ਦੱਸਣਗੇ ਤੈਨੂੰ। ਉਹ ਯਾਰ ਤੈਨੂੰ ਭਾਈ ਰਜ਼ਾ ਨੇ ਬੇਹੋਸ਼ ਨਹੀਂ ਕਰਨਾ। ਮੈਂ 19 ਦਿਨ ਮੈਡੀਸਿਨ ਖਾਧੀ ਆ। ਤੂੰ ਆਪੀ ਹੋ ਜਾਣਾ। ਉਸਤਾਦ ਮੁਹਤਰਮ ਬੂਲੀ ਕੁੱਤੇ ਦੀ ਲੱਤ ਪਾੜਤੀ ਆਪੋਜ਼ਿਟ ਕੁੱਤੇ ਨੇ। ਹਾਂਜੀ, ਨਾਲ ਕੰਨ ਦੁਖਦਾ। ਇੱਕ ਸਾਲ ਆ ਕੇ ਮੈਂ ਡਾਕਟਰ ਰਜ਼ਾ ਸਾਹਿਬ ਕੋਲ ਐਡਮਿਟ ਹੋ ਜਾਂਦਾ। ਕੀ ਮਜ਼ਾ ਆਊਗਾ ਕਿ ਇੱਕ ਬੈੱਡ ਤੇ ਮੈਂ ਪਿਆ, ਬਾਕੀ ਸਾਰੇ ਕੁੱਤੇ ਪਏ। ਨਹੀਂ ਦੂਰੋਂ ਇੰਨੀ ਲੱਗਦਾ ਸੀ ਕੁੱਤਾ ਉੱਠ ਕੇ ਕਿਤੇ ਸਵੇਰੇ ਕੁੱਤਿਆਂ ਨੇ ਕਹਿਣਾ ਸਾਡਾ ਵਾਰਡ ਬਦਲ ਦੇ। ਇਹ ਸਾਡੇ ਨਾਲ ਜ਼ਿਆਦਾ ਭੌਂਕਦਾ ਉਹ। ਕੁੱਤੇ ਸਾਰੇ ਆਪਣੇ ਬਿਸਤਰੇ ਲੈ ਕੇ ਜਾਂਦੇ ਹੁਣ ਸੀ ਰਹਿਣਾ। ਨਹੀਂ ਉਹ ਡਾਕਟਰ ਯਾਰ ਕਿਸੇ ਡਾਕਟਰ ਕੋ ਵੀ ਸ਼ਿਫਾ ਹੋ ਸਕਦੀ ਹੈ, ਲੇਕਿਨ ਸਾਨੂੰ ਉਹ ਤੂੰ ਜਾਣਾ ਚਾਹੀਦਾ ਤੈਨੂੰ ਵੈਸੇ। ਤਾਂ ਜੀ ਹੁਣ ਆਮ ਕਤਰੇ ਪਾਈਏ, 2-4 ਕਤਰੇ ਪੈਂਦੇ ਨੇ ਕੰਨ ਦੇ ਵਿੱਚ, ਬਸ ਮੇਰੀ ਪੌਣੀ ਬੋਤਲ ਪੈ ਜਾਂਦੀ ਆ। ਅੱਛਾ ਜੀ, ਜਿਹੜੇ ਕਤਰੇ ਮਿਲਦੇ ਐ ਡਾਕਟਰ ਨੇ 6 ਕਤਰੇ ਪਾਈ। ਮੈਂ ਅਗਲੇ ਦਿਨ ਜਾ ਕੇ ਡਾਕਟਰ 6 ਨੇ ਛਪਾ ਲਈ, ਉਹਨੇ ਕਿਹਾ 8 ਪਾ, 8 ਨਾ ਮੇਰੀ, ਉਹਨੇ ਕਿਹਾ 10 ਪਾ, ਉਹਨੇ ਕਿਹਾ ਬੋਤਲ ਲੁੱਦ ਲਾ। ਫਿਰ ਮੈਂ ਬੋਤਲ ਲੁੱਦੀ ਤੇ ਹਲੇ ਵੀ ਗੁੜੂਮ ਦੀ ਤੂੰ ਆਵਾਜ਼ ਜਾਂਦਾ ਕਿੱਥੇ ਪਾਣੀ ਅੰਦਰ ਵੜ ਜਾਂਦਾ। ਇਹ ਤੈਨੂੰ ਗਲੇ 'ਚ ਫੀਲ ਹੁੰਦਾ। ਆਉਂਦਾ ਡਾਇਰੈਕਟ ਫੌਰਨ ਐਸ ਕੰਨ ਚ ਪਾਵਾਂ ਨਾ, ਤਕਰੀਬਨ ਕੋਈ 5-7 ਮਿੰਟ ਲੱਗਦੇ। ਇਧਰ ਅੰਦਰੋਂ ਇਹਨਾਂ ਦਾ ਇੱਕੋ ਹੀ ਇੱਥੇ ਇਹ ਪੀ ਟ੍ਰੈਪ ਜਿਹਾ ਨਾ ਇੱਥੇ ਕਿਤੇ ਸੈਂਟਰ 'ਚ ਆ ਨੱਕ 'ਚ ਵੀ ਤੁਸੀਂ ਜ਼ਾਈਨੋਸੀਨੀਆ ਕੋਈ ਚੀਜ਼ ਪਾਓ ਨਾ ਨੱਕ 'ਚ ਤੇ ਐ ਖਿੱਚ ਕੇ ਸਾਲ ਉਹ ਤੋਂ ਗਲੇ 'ਚ ਆਉਂਦਾ ਵਾ। ਇਹ ਅੰਦਰੋਂ ਇਹਨਾਂ ਤਦੀ ਤੇ ਤੈਨੂੰ ਕਹਿ ਰਿਹਾ ਵੀ ਅੱਖਾਂ ਵੀ ਜਾਂਦੀਆਂ ਰਹਿਣਗੀਆਂ, ਜ਼ਬਾਨ ਵੀ ਦਿਲ ਕਰੇ, ਹਲਕ ਵੀ ਸਾਰਾ ਕੁਝ ਨਾ ਕਰ ਏਦਾਂ। ਤੁਸੀਂ ਦੇਖਦੇ ਨਹੀਂ ਯਕਦਮ ਮੈਂ ਫਾਸਟ ਤੇਜ਼ ਬੋਲ ਪੰਨਾ, ਉਹ ਗਏ ਵਿੱਚੋਂ ਖਲਾ ਪੈ ਗਿਆ। ਹਾਂ, ਇਹ ਜ਼ੁਲਮ ਨਾ ਕਰ। ਹੁਣ ਤੁਸੀਂ ਮੈਂ ਕੰਨ ਦੀ ਬੋਤਲ ਇੱਥੋਂ ਬੋਤਲ ਸੁੱਟਦੀ ਆ, ਯਕਦਮ ਕੁਰਲੀ ਬਣ ਜਾਂਦੀ ਆ, ਉਹ ਸਾਰੀ ਡਾਇਰੈਕਟ ਹੋ ਜਾਂਦੀ ਆ। ਅੱਛਾ, ਆਹੋ ਪਰਦਾ ਨਹੀਂ ਨਾ ਹੈਗਾ। ਪਰਦਾ ਹੈ ਨਹੀਂ ਭਾਜੀ। ਹੁਣ ਅੰਦਰ ਹਰ ਸ਼ਬ ਮੈਂ ਸੁੱਤਾ ਹੁੰਦਾ, ਕੀੜੀ ਵੜ ਗਈ, ਉਹ ਕੁੜ ਅੱਛਾ ਅੰਦਰ ਓਪਨ ਮਾਈਂਡ ਆ ਨਾ ਸਾਰਾ, ਹਰ ਸ਼ਬ ਓਕੇ ਆ। ਤਾਂ ਜੀ ਇਹ ਤਾਂ ਮਜ਼ਾਕ ਲੱਗਾ, ਕਸਮ ਵਾਲੀ ਗੱਲ ਜੇ। ਭਾਜੀ ਤੁਸੀਂ ਹਰ ਗੱਲ 'ਚ ਕਸਮ ਖਾਣੇ, ਸਾਰਾ ਸ਼ੁਗਲ ਦਾ ਸ਼ੋ ਮਜ਼ਾਕ ਹੀ ਕਰਨਾ ਵਾ। ਖਾਦੀ ਤੇ ਨਹੀਂ ਨਾ, ਮੈਂ ਨਹੀਂ ਕਹਿੰਦਾ ਨਾ, ਕਸਮ ਵਾਲੀ ਗੱਲ ਹੈ। ਅਬੂ ਦੇ ਜਦੋਂ ਕੰਨ 'ਚ ਦਰਦ ਹੋਈ ਉਸਤਾਦ ਜੀ, ਅਸੀਂ ਪ੍ਰਾਈਵੇਟ ਡਾਕਟਰ ਕੋਲ ਲੈ ਗਏ ਸੀ। ਉਹਨਾਂ ਨੇ ਪਹਿਲੇ ਅੰਗੂਠਾ ਲਾਇਆ ਪੈਰ ਦਾ, ਫਿਰ ਅੱਧਾ ਪੈਰ ਲਾਇਆ, ਫਿਰ ਲੱਤ ਦੀ ਕਰਾ ਕੇ ਫੇਕ ਇਹ ਇੰਨਾ ਕਾਬੂ ਫੜਾਤਾ ਹੱਥ 'ਚ, ਕੋਈ ਪੁਤਾਰ ਹੈਗਾ ਤੁਹਾਡਾ ਅਬੂ, ਬਸ ਹੌਲੀ ਇਹ ਅਬੂ ਉਧਰ ਕਟਾਪ ਹੋ ਗਿਆ ਬਸ। ਅੱਬੂ ਨੂੰ ਜਦੋਂ ਲੈ ਕੇ ਗਏ ਉਹਨਾਂ ਨੇ ਦਵਾ ਦਵ ਕੁੱਤੇ ਦੀ ਪੱਟੀ ਬੰਦ ਕਰਕੇ ਉਹਨੂੰ ਚੈੱਕ ਕੀਤਾ। ਉਹ ਯਾਰ ਥੋੜਾ ਅਬੂ ਲਾਈ ਜਾਣ, ਬਾਅਦ 'ਚ ਪਤਾ ਲੱਗਾ ਅਬੂ ਦੀ ਬਾਟੀ ਬਣਾਉਣੇ। ਅਬੂ ਆਲੂ ਪਾਤੇ ਥੋੜਾ ਅਬੂ ਖਾ ਕੇ। ਡਬਲ ਆਵਾਜ਼ ਆਉਂਦੀ ਤੈਨੂੰ, ਡਬਲ ਇਸ ਕੰਮ ਚੋਂ 4 ਵੀ ਆਣੇ। ਹੈਲੋ, ਇੱਕ ਟੂਨ ਚੱਲਦੀ, ਉਹ ਚੱਲਦੀ ਰਹਿੰਦੀ ਆ। ਉਹਨੂੰ ਜਿਹਨੂੰ ਕਹਿੰਦੇ ਕੰਨ ਵੱਜਦੇ ਆ। ਕੱਲ ਮੈਂ ਜੀ ਕਰਾਂ ਨਾ, ਵੇਖਿਓ ਉਹ ਫੇਰ ਖੁੱਲਦਾ ਵਾ। ਅੱਛਾ, ਉਹ ਜਦੋਂ ਅੰਦਰੋਂ ਪ੍ਰੈਸ਼ਰ। ਹਾਂਜੀ। ਅੱਛਾ, ਆਪਣੇ ਆਮ ਬੰਦੇ ਦੇ ਕੰਨ ਜਹਾਜ਼ 'ਚ ਬੰਦ ਹੁੰਦੇ ਨਾ, ਮੈਂ ਕਿੰਨੀ ਸਰੀਨਾ 'ਚ ਵੀ ਮੇਰੇ ਕੰਨ ਬੰਦ ਹੋ ਜਾਂਦੇ। ਇਹਦੇ ਘਰ ਤੇ ਜਦੋਂ ਹਨੇਰੀ ਆਉਂਦੀ ਹੈ ਆਵਾਜ਼ ਦਿੰਦੇ ਆ, ਮਿੱਠੇ ਹਨੇਰੀ ਆ ਗਈ, ਉੱਤੋਂ ਕੱਪੜੇ ਲਾਇਆ ਤੇ ਕੰਨ ਅੱਗੇ ਹੱਥ ਰੱਖ ਲਾ। ਸਾਰੇ ਕੰਮ ਛੱਡ ਦੇ ਮਿੱਠੇ, ਮੈਂ ਤੈਨੂੰ ਕਹੀ ਰਿਹਾ ਸਾਰੀਆਂ ਗੱਲਾਂ ਛੱਡ ਦੇ, ਡਾਕਟਰ ਖਲਾਕ ਸਾਹਿਬ ਕੋਲ ਚਲਾ ਜਾ। ਸਾਜੀ ਇਹ ਬੰਦ ਖਲਾਕ ਜਿਹਾ ਹੈ ਵਾ, ਇਹਨੂੰ ਕਿਤੇ ਹੋਰ ਭੇਜੋ। ਉਹ ਯਾਰ ਚੱਲੀਏ ਮਿੱਠੇ, ਕੱਲ ਤੈਨੂੰ ਕਹਿਣ ਨਹੀਂ ਦਿਆ ਮੇਰੇ ਨਾਲ, ਕੱਲ ਨੂੰ ਮੈਂ ਲੈ ਕੇ ਜਾਂਦਾ ਤੈਨੂੰ। ਲੇਕਿਨ ਇੱਕ ਮੈਂ ਤੈਨੂੰ ਗੱਲ ਦੱਸਾਂ, ਉੱਥੇ ਰਸ਼ ਬਹੁਤ ਹੁੰਦਾ ਵਾ। ਉਹਨਾਂ ਨੇ ਤੈਨੂੰ ਇੰਨਾ ਪੁੱਛਣਾ ਹਾਂਜੀ, ਤੇ ਤੂੰ ਕੋਈ ਗੱਲਾਂ ਇਦਾਂ ਦੀਆਂ ਸੋਚ ਕੇ ਜਾਣੀਆਂ ਨੇ ਕਿ ਜਿਹੜੀਆਂ ਉਹਨਾਂ ਨੂੰ ਤੂੰ 1-1.5 ਮਿੰਟ ਦੇ ਵਿੱਚ ਸਾਰਾ ਕੁਝ ਆਪਣਾ ਸਮਝਾ ਦੇਣਾ। ਮੈਂ ਸਿੱਧੇ ਦੱਸਣਾ, ਮੇਰੇ ਕੰਨ ਦਾ ਮਸਲਾ, ਗਲੇ ਦਾ ਮਸਲਾ, ਨੱਕ ਦਾ ਮਸਲਾ ਵਾ, ਮੇਰੇ ਦਰਦ ਹੁੰਦੀ ਆ, ਮੇਰਾ ਪੜਦਾ ਹੈ ਨਹੀਂਗਾ, ਮੈਨੂੰ ਦਵਾਈ ਦੇ ਦਿਓ। ਮੈਂ ਜਗ੍ਹਾ ਤੋਂ ਮੈਡੀਸਿਨ ਖਾਦੀ, ਮੈਨੂੰ ਆਰਾਮ ਨਹੀਂ ਆਉਂਦਾ। 15 ਸਾਲ ਆਪਰੇਸ਼ਨ ਦੱਸਿਆ ਡਾਕਟਰਾਂ ਨੇ, ਮੈਨੂੰ ਡਾਕਟਰ ਨੇ ਆਪਰੇਸ਼ਨ ਦੱਸਿਆ। ਇਹ ਸਾਰਾ ਕੁਝ ਦੱਸ ਦੇ। ਹਾਂ, ਉਹ ਫੀਸ ਕਿੰਨੀ ਆ?
ਫੀਸ ਉਦਾਂ ਦੀ ਹੁਣ ਹੈਗੀ ਸਾਜ ਜੀ, ਉਦੋਂ ਜਦੋਂ ਮੈਂ ਗਿਆ ਸੀ 500 ਰੁਪਏ ਟੋਕਨ ਸੀ, ਹੁਣ ਤਾਂ ਪਤਾ ਨਹੀਂ ਕਿੰਨੀ ਓਏ ਨਹੀਂ ਕੀ ਨਹੀਂ ਪਤਾ ਨਹੀਂ ਗੱਲ ਕਿੱਥੋਂ ਕਰਨ ਦੇ ਤੁਸੀਂ। ਯਾਰ 500 ਲੇਕਿਨ ਰੁਪਏ ਨਾ ਭਾਈ ਫੈਸਲ 500 ਰੁਪਏ ਟੋਕਨ ਆ 500 ਰੁਪਏ ਦਾ ਟੋਕਨ ਆ ਤੇ ਮੇਰਾ ਖਿਆਲ ਉਹ ਦਵਾਈ ਲੈਦਾ ਟੋਕਨ ਫੀਸ ਹੀ ਹੁੰਦੀ ਹੈ ਕੋਈ ਯਾਰ। ਫੀਸ ਆ ਸਾਜੀ ਉਹ ਟੋਕਨ ਕਾਹਦਾ ਭਰਾਵਾ, ਉਹ ਪਰਚੀ ਦਿੰਦੇ ਟੋਕਨ ਨੰਬਰ, ਤੁਸੀਂ ਅੰਦਰ ਵੜ ਜਾਓ ਬਸ। ਨਹੀਂ ਅੰਦਰ ਨਹੀਂ ਵੜ ਜਾਓ, ਤੇਰੀ ਜਦੋਂ ਵਾਰੀ ਹੋਣੀ ਉਹਦੀ ਤੁਹਾਂ ਤੋਂ ਮਿੱਠਾ ਵਾ, ਇੱਥੇ ਆ ਮਿੱਠਾ, ਉਹਨਾਂ ਬਸ ਇੱਕੋ ਜੇ ਸਾਰੇ। ਉਹ ਸਾਰੇ ਇੱਕੋ ਕਈ ਡਾਕਟਰ ਵੀ ਮਿੱਠਾ ਹੁੰਦੇ ਨੇ। ਨਹੀਂ 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 ਵੀ ਜਿੰਨੇ ਮਰਜ਼ੀ ਉੱਥੇ ਹਿਸਾਬ ਕਿਤਾਬ ਨੇ, ਪੈਸੇ ਉਹਨਾਂ ਨੇ ਆਪ ਫੜਨੇ ਮਰੀਜ਼ ਕੋ, ਹਾਂ ਗੱਲਾਂ ਉਹਨਾਂ ਦੇ ਨਾਲ ਰੱਖਿਆ ਹੁੰਦਾ। ਉਹਨਾਂ ਨੂੰ ਕੰਪਿਊਟਰਾਂ ਤੇ ਵੀ ਸ਼ੱਕ ਹੀ ਕੱਖ ਨਹੀਂ, ਉਹਨੇ ਤੂੰ ਪੈਸੇ ਡਾਕਟਰ ਨੂੰ ਹੀ ਦੇਣੇ ਆ ਤੇ ਉਹਨੇ ਹੀ ਤੈਨੂੰ ਬਕਾਇਆ ਦੇਣੇ ਆ। ਤੇ ਐਸੇ ਡਾਕਟਰ ਵੀ ਹੁੰਦੇ ਆ। ਤੇ ਜਿਹੜਾ ਦਵਾਈ ਦਿੰਦਾ ਉਹ ਲੈਂਦਾ ਹੁੰਦਾ ਪੈਸੇ, ਜਿਹੜਾ ਕੰਪਿਊਟਰ ਹੁੰਦਾ ਸਾਜ ਜੀ ਉਹਨੇ ਲੈਣੇ ਹੁੰਦੇ ਪੈਸੇ। ਨਹੀਂ ਲੈਂਦੇ, ਨਹੀਂ ਕਈ ਡਾਕਟਰ ਨਹੀਂ ਲੈਂਦੇ। ਕਈ ਡਾਕਟਰ ਵੱਡੇ ਡਾਕਟਰ ਨੇ, ਪੈਸੇ ਅੱਜ ਵੀ ਆਪ ਫੜਨਗੇ, ਤੇ ਬਕਾਇਆ ਵੀ ਆਪ ਆਪ ਬਕਾਇਆ ਵੀ ਆਪ ਦੇਣਗੇ। ਸਾਜੀ ਲੇਕਿਨ ਉਹ ਵੱਡੇ ਡਾਕਟਰ ਭਾਣ ਲੈਣ ਵੀ ਭੇਜਦੇ ਕੰਪਿਊਟਰ ਨੂੰ। ਛੋਟੇ ਨਹੀਂ ਲੱਗਦੇ ਇਦਾਂ। ਹਾਂ ਨਹੀਂ ਇਹਦਾ ਨੇਚਰ ਹੋਣਾ ਨਹੀਂ ਲੱਗਦਾ। ਉਹ ਇਹ ਤੇ ਹੈ ਹੀ ਨਾ। ਨਹੀਂ ਉਸਤਾਦ ਜੀ, ਹੁਣ ਤਾਂ ਟੋਕਨ ਵੈਸੇ ਹੋਣਾ ਚਾਹੀਦਾ, ਡਾਕਟਰ ਨੂੰ ਤਾਂ ਨਹੀਂ ਇੰਜ ਹੋਣਾ ਚਾਹੀਦਾ ਉਸਤਾਦ ਜੀ। ਉਹ ਡਾਕਟਰ ਬਹੁਤ ਹੋਰ ਤਰ੍ਹਾਂ ਦੇ ਭਰਾਵਾ, ਤੁਹਾਨੂੰ ਪਤਾ ਹੀ ਨਹੀਂ ਹੈਗਾ। ਯਾਰ ਦੇਖਣਾ, ਇੱਕ ਡਾਕਟਰ ਆ, ਹੁਣ ਕੀ ਆ, ਉਹਦੀ 1000 ਰੁਪਏ ਫੀਸ ਆ, ਠੀਕ ਆ ਜੀ। ਉਹ ਹੁਣ ਪੈਸੇ ਨਹੀਂ ਗਿਣਨ ਆ, ਉਹ ਮਰੀਜ਼ ਗਿਣਨ ਦੇ ਅੰਦਰ ਕਿ ਮੈਂ ਅੱਜ 48 ਮਰੀਜ਼ ਚੈੱਕ ਕੀਤੇ। ਉਹ ਗਿਣ ਰਿਹਾ ਕਿ ਮੈਂ 48 ਮਰੀਜ਼ ਚੈੱਕ ਕੀਤੇ। ਉਹਨੇ ਜਿਹੜਾ ਉਹਦਾ ਵਰਕਾ ਨਹੀਂ, ਜਿਹੜਾ ਉਹਦਾ ਪੈਡ ਆ, ਪੈਡ ਦੇ ਉੱਤੇ ਨੰਬਰ ਲਿਖੇ ਨੇ। ਆਹੋ ਸਹੀ। ਮਿਸਾਲ ਉਹ 20 ਨੰਬਰ ਅੱਜ ਉਹ ਆਇਆ ਤੇ 20 ਨੰਬਰ ਪਹਿਲਾ ਵਾ, ਉਹਨੇ ਲਿਖ ਲਿਆ ਵੀ 20 ਨੰਬਰ ਤੋਂ ਮੈਂ ਸ਼ੁਰੂ ਕੀਤਾ। ਉਹਨੇ ਜਿੰਨੇ ਲਿਖੀ ਜਾਣੇ ਨੇ, ਉਹਨੇ ਐਂਡ ਤੇ ਦੇਖਣਾ ਵੀ ਮੈਂ ਹੁਣ ਮਤਲਬ 77 ਤੱਕ ਪਹੁੰਚ ਗਿਆ। 20 ਤੇ ਕਿੰਨੇ 77 57 ਲਓ ਜੀ 57000 ਰੁਪਏ ਦੇ ਦੇਣ ਉਹਨੂੰ ਕਹਿਣਾ। ਇਦਾਂ ਹੀ ਸਾਜੀ। ਪਰ ਉਹਦੇ ਚ ਕਿਹੜਾ ਹੋ ਹੀ ਨਹੀਂ ਸਕਦਾ। ਜਿਹੜੇ ਡਾਕਟਰ ਹੁੰਦੇ ਨੇ, ਡਾਕਟਰਾਂ ਦਾ ਰੁਤਬਾ ਹੋਰ, ਮੁਕਾਮ ਹੋਰ ਹੁੰਦਾ ਵਾ। ਡਾਕਟਰ ਵੀ ਇਨਸਾਨ ਹੁੰਦੇ ਨੇ, ਉਹਨਾਂ ਦੀ ਵੀ ਨੇਚਰ ਹੁੰਦੀ ਹੈ। ਕਈ ਖੁੱਲੇ ਦਿਲ ਦੇ ਹੁੰਦੇ ਨੇ, ਕਈ ਕੰਜੂਸ ਹੁੰਦੇ ਨੇ। ਹਾਂ ਡਾਕਟਰ ਵੀ ਇਨਸਾਨ ਆ, ਉਹ ਵੀ ਹਰ ਤਰ੍ਹਾਂ ਹੋ ਸਕਦਾ। ਇਹ ਲਹਿਦਾ ਇੱਕ ਚੀਜ਼ ਆ, ਲੇਕਿਨ ਪੜ੍ਹਾਈ ਡਾਕਟਰ ਬਣਨਾ ਲਹਿਦਾ ਚੀਜ਼ ਆ, ਤਬੀਅਤ ਇੱਕ ਲਹਿਦਾ ਚੀਜ਼ ਆ। ਬੜੇ ਵੱਡੇ ਡਾਕਟਰ ਨੇ। ਲੇਕਿਨ ਸਾਜ ਜੀ ਇੱਕ ਐਸੇ ਡਾਕਟਰ ਵੀ ਆ, ਮੈਂ ਕਹਿਣਾ ਚਾਹਾਂਗਾ ਕਿ ਤੁਸੀਂ ਸਰਕਾਰੀ ਹਸਪੀਟਲ ਗਏ ਆ ਤੇ ਦਵਾਈ ਲੈਣ, ਉਹ ਤੁਹਾਨੂੰ ਦਵਾਈ ਦੇ ਕਹਿਣਗੇ ਮੇਰੇ ਕਲੀਨਿਕ ਆ ਜੀ ਸ਼ਾਮ ਨੂੰ, ਕਾਰਡ ਦੇ ਦਿੰਦੇ ਆਪਣਾ। ਯਾਰ ਐਸਾ ਵੀ ਡਾਕਟਰ ਆ, ਡਾਕਟਰ 6 ਨੰਬਰ ਗਲੀ 'ਚ ਅੰਮੀ ਨੂੰ ਮਸਲਾ ਜਿਹੜਾ ਬਣਿਆ, ਮੈਂ ਉਹਨੂੰ ਕਿਹਾ ਭਾਈ ਨੂੰ ਤੁਹਾਡੇ ਕੋਲੋਂ ਇਲਾਜ ਕਰਾਉਣਾ ਹੈਗਾ ਅੰਮੀ ਤੋਂ। ਕਹਿੰਦਾ ਯਾਰ ਮੈਂ ਅਲਾਈਡ 'ਚ ਬੈਠਦਾ ਵਾਂ ਤੇ ਅਲਾਈਡ ਦੇ ਵਿੱਚ ਫੈਸਲ ਕਰਾਉਣਾ ਅੰਮੀ ਹੋਰਾਂ ਦਾ ਇਲਾਜ। ਪ੍ਰਾਈਵੇਟ ਨਹੀਂ, ਉੱਥੇ ਦਾ ਰੌਲਾ ਜਿਹੜਾ ਤੇਰੇ ਮਹੱਲੇ ਦਾ ਹੋਣਾ ਨਾ, ਆ ਮੇਰਾ ਮਹੱਲੇਦਾਰ ਯਾਰ ਦੋਸਤ ਹੋਣਾ, ਤੱਲਾ ਕੱਲਾ ਹੋਣਾ, ਤੇ ਲਾਈਟ 'ਚ ਉਹਦੀ ਚੱਲਦੀ ਹੋਣੀ ਹੈ, ਲਾਈਟ 'ਚ ਉਹ ਅੱਛੀ ਕੇਅਰ ਕਰਵਾ ਸਕਦਾ। ਉਹਨੇ ਹੀ ਕਰਨਾ ਹੈ, ਉਹਨੇ ਕਰਨਾ। ਹਾਂ ਉਹ ਠੀਕ ਹੈ ਨਾ, ਲੇਕਿਨ ਇਹਨਾਂ ਨੂੰ ਇਜਾਜ਼ਤ ਨਹੀਂ ਹੁੰਦੀ। ਕਈਆਂ ਨੂੰ, ਕਈਆਂ ਡਾਕਟਰਾਂ ਨੂੰ ਨਹੀਂ ਇਜਾਜ਼ਤ ਹੁੰਦੀ ਕਿ ਅਗਰ ਹਸਪੀਟਲ ਕਰ ਰਹੇ ਤੇ ਕਲੀਨਿਕ ਨਹੀਂ ਕਰ ਸਕਦੇ। ਲੇਕਿਨ ਖੋਲੇ ਹੁੰਦੇ ਆ। ਹਾਂ ਲੇਕਿਨ ਕਈ ਕਰ ਲੈਂਦੇ ਆ। ਮੇਰੇ ਸਾਡਾ ਕੋਈ ਦੋਸਤ ਵਾ ਡਾਕਟਰ, ਮੈਂ ਉਹਦਾ ਨਾਮ ਨਹੀਂ ਲੈਣਾ। ਮੈਂ ਈਦ ਦੇ ਦਿਨਾਂ 'ਚ ਦਵਾਈ ਲੈਣ ਗਿਆ, ਮੈਨੂੰ ਐਂਡ ਲੈਵਲ ਦੀ ਮੈਨੂੰ ਤਬੀਅਤ ਖਰਾਬ। ਅੰਦਰੋਂ ਆਇਆ ਵਾ, ਉਹਦਾ ਨਾਲ ਹੀ ਘਰ ਸੀ, ਸ਼ਲਵਾਰ ਪਾਈ ਆ, ਨਾਲ ਸ਼ਰਟ ਪਾਈ ਆ ਤੇ ਸ਼ਲਵਾਰ ਦੀ ਗਿਲੀ। ਮੈਂ ਕਿਹਾ ਡਾਕਟਰ ਸਾਹਿਬ ਹਾਂ ਕਰਨੇ। ਕਹਿੰਦਾ ਯਾਰ ਦੁੰਬਾ ਨੂੰ ਆਉਣ ਡਿਆ ਵਾ। ਤੂੰ ਕਹਿੰਦਾ ਕਿਹੜੇ ਮੌਕੇ ਤੇ ਦੁੰਬਾ ਨੂੰ ਆਉਣ ਡਿਆ, ਤੈਨੂੰ ਪਤਾ ਪਰਸੋਂ ਈਦ ਵਾ, ਤੂੰ ਅੱਜ ਬਿਮਾਰ ਹੋਣਾ। ਲੈ ਮੈਂ ਕਿਹਾ ਬਿਮਾਰੀ ਦਾ ਕਿਹੜਾ ਪਤਾ। ਚਲੋ ਕਹਿੰਦਾ ਫਿਰ ਕਹੀ ਯਾਇਆ ਸਾਹਿਬ ਖੁੱਲੇ, ਉਹਨਾਂ ਕੋਲ ਦਵਾਈ ਲੈ ਲਓ, ਮੈਂ ਹੁਣ ਦੁੰਬਾ ਨੂੰ ਆਉਣ ਡਿਆ। ਯਾ ਸਾਹਿਬ ਉਹਨੇ ਭਾਈ ਨੂੰ ਅੱਗੇ ਤੋਰਤਾ। ਇਹ ਸਭ ਖੁੱਲੇ ਨੇ। ਡਾਕਟਰ ਜਿਹੜਾ ਹੁੰਦਾ ਨਾ, ਕਈ ਐਸੇ ਵੀ ਡਾਕਟਰ ਆ ਦਾਰੇ ਸਾਹਿਬ, ਤੁਸੀਂ ਉਹਨਾਂ ਨਾਲ ਗੁਫ਼ਤਗੂ ਕਰਨੀ ਹੈ, ਤੁਸੀਂ ਠੀਕ ਹੋ ਜਾਣਾ। ਏਡੀ ਮਿੱਠੀ ਪਲਾਈ ਜ਼ਬਾਨ। ਨਹੀਂ ਹੁਣ ਉਹ ਡਾਕਟਰ ਨਹੀਂ ਹੈਗੇ। ਸਾਜੀ ਮੇਰਾ ਜਦੋਂ ਆਪਰੇਟ ਹੋਇਆ, ਹੁਣ ਉਹ ਡਾਕਟਰ ਨੂੰ ਪਤਾ ਕਿ ਇਹਨੂੰ ਤੋਬੀਆ ਹੈ, ਫੈਸਲ ਨੂੰ ਨੀਡਲਸ ਦਾ। ਕੀ ਨੀਡਲ ਦਾ ਫੋਬੀਆ। ਫੋਬੀਆ ਯਾਰ ਦਾਲ ਚ ਫੋਬੀਆ। ਹਾਂਜੀ ਫੋਬੀਆ। ਜੀ ਜੀ ਭਾਈ। ਉਹਨੂੰ ਪਤਾ ਸੀਗਾ ਕਿ ਸੂਈ ਤੋਂ ਡਰਦਾ, ਤੇ ਉਹਨੇ ਨਾ ਉਸਤਾਦ ਜੀ 2-3 ਕਰੈਕਟਰ ਮੇਰੇ ਸਾਹਮਣੇ ਬਿਠਾਏ, ਤੇ ਉਹਨੇ ਹੁਣ ਉਸਤਾਦ ਜੀ, ਉਹ ਮੈਨੂੰ ਬੜਾ ਮਾੜਾ ਲੱਗਾ। ਉਹਨੇ ਝਾੜਿਆ, ਕਹਿੰਦਾ ਓਏ ਟੀਕਾ ਲਾਣਾ ਫੈਸਲ, ਚਲੋ ਚਲੋ ਚੱਲ ਤੂੰ ਹੀ ਨਹੀਂ ਟੀਕਾ ਲਾਣਾ। ਤੇ ਮੈਂ ਕਿਹਾ ਮੇਰੇ ਨਾਲ ਵਾਲੇ, ਕਹਿੰਦਾ ਮੈਂ ਆਪ ਲਾਉਂਗਾ। ਇਹ ਤਾਂ ਮੁਹੱਬਤ ਹੈ ਨਾ। ਅੱਛਾ ਯਾਰ ਇਹਨਾਂ ਨੇ ਤੇ ਮੈਂ ਦੱਸਿਆ ਨਾ, ਇਹਦਾ ਇਨਸਾਨਾਂ ਵਾਲਾ ਹਿਸਾਬ। ਇਨਸਾਨ ਹਸਪਤਾਲ 'ਚ ਡਾਕਟਰ ਆ, ਤੁਸੀਂ ਉਸੇ ਡਾਕਟਰ ਨੂੰ ਤੁਸੀਂ ਹਸਪਤਾਲ ਜਾਓ ਤੇ ਉਹ ਤੁਹਾਨੂੰ ਇੰਜ ਪਏਗਾ ਜਿਵੇਂ ਤੁਸੀਂ ਇਨਸਾਨ ਹੀ ਨਹੀਂ ਸਮਝੇਗਾ। ਇਦਾਂ ਹੀ ਆ। ਉਸੇ ਡਾਕਟਰ ਨੂੰ ਰਾਤ ਨੂੰ 2000 ਰੁਪਏ ਕਲੀਨਿਕ 'ਚ ਦਿਓ ਤੇ ਤੁਹਾਨੂੰ ਇੰਜ ਸਮਝੇਗਾ ਜਿਵੇਂ ਤੁਸੀਂ ਪਤਾ ਨਹੀਂ ਉਹਦੇ ਕੋਈ ਫਸਟ ਕਜ਼ਨ ਆ। ਹਾਂਜੀ ਇਹ ਵੀ ਤੇ ਕਈ ਡਾਕਟਰ ਐਸੇ ਵੀ ਨੇ ਜਿਹੜੇ ਤੁਸੀਂ ਹਸਪਤਾਲ ਜਾਓ, ਹਸਪਤਾਲ 'ਚ ਇੱਕ ਹੋਰ ਵੀ ਰੌਲਾ ਹੁੰਦਾ ਵਾ। ਹੁਣ ਡਾਕਟਰ ਮੈਂ ਕਹਿੰਦਾ ਉਹ ਵੀ ਵਿਚਾਰੇ ਇਨਸਾਨ ਨੇ। ਹਸਪਤਾਲ 'ਚ ਕਿਉਂਕਿ ਸਸਤਾ ਕੰਮ ਆ, ਉੱਥੇ ਪ੍ਰੈਸ਼ਰ ਬਹੁਤ ਹੁੰਦਾ, ਵਿਚਾਰੇ ਖਿੱਚ ਜਾਂਦੇ ਡਾਕਟਰ। ਉਹ ਮਤਲਬ ਬੇਸਿਕਲੀ ਮਾੜੇ ਨਹੀਂ ਹੁੰਦੇ, ਲੇਕਿਨ ਕੰਡੀਸ਼ਨ 'ਚ ਖਿੱਚ ਜਾਂਦੇ ਨੇ ਕਿ ਚੱਲ ਬੀਬੀ ਬਸ ਠੀਕ ਹੈ, ਤੈਨੂੰ ਦੇਤੀ ਦਵਾਈ, ਚੱਲ ਅੱਗੇ ਹੋ ਜਾ। ਇਹ ਹਸਪਤਾਲਾਂ 'ਚ ਇਹ ਹੁੰਦਾ, ਕਿਉਂਕਿ ਬੀਬੀ ਵੀ ਤੇ ਅੱਗੋਂ ਨਹੀਂ ਹਟਦੀ ਨਾ ਦੱਸਣੋਂ। ਹਾਂਜੀ ਲੇਕਿਨ ਸਾਰੀ A to Z ਦੱਸਣਾ ਚਾਹੀਦਾ। ਨਹੀਂ ਅਗਰ ਉਹ ਹੁਣ ਮੁਹੱਬਤ ਹੀ ਕਰੀ ਜਾਣ ਤੇ ਉਹ ਤੇ ਜਿੱਥੇ ਉਹਨਾਂ ਨੇ 100 ਮਰੀਜ਼ ਵੇਖਣਾ ਹਸਪਤਾਲ 'ਚ, ਉਹ ਤੇ 8 ਵੇਖਣਗੇ। ਲੇਕਿਨ ਇਹ ਤਾਂ ਧਿਆਨ ਤਾਂ ਦੇ ਉਹ ਡਾਕਟਰ ਉਹਨਾਂ ਨੂੰ ਸਮਝ ਆਈ, ਉਹਨਾਂ ਨੂੰ ਇਹ ਡਾਕਟਰ ਨੂੰ
ਇਹ ਵੀ ਸਮਝ ਆ ਜਾਂਦੀ ਆ ਕਿ ਜਿਹੜਾ ਇਹਨੂੰ ਮੈਂ ਟੀਕਾ ਲਾਇਆ ਇਹਨੂੰ ਕਿੰਨੀ ਪੀੜ ਹੋਈ ਹੈ ਤੇ ਇਹਨੇ ਕਿੰਨੀ ਆਵਾਜ਼ ਕੱਢੀ ਹੈ। ਆ ਇਹਨੂੰ ਇੰਨੀ ਪੀੜ ਨਹੀਂ ਹੋਈ ਜਿੰਨੀ ਇਹਨੇ ਆਵਾਜ਼ ਕੱਢੀ। ਐਕਟਿਵ ਆ ਕੇ ਸਹੀ ਇਹਨੂੰ ਪੀੜ ਜ਼ਿਆਦਾ ਹੋਈ ਹੈ ਲੇਕਿਨ ਕਿੱਡਾ ਯਾਰ ਇਹਦਾ ਅੱਛਾ ਵਾ ਕਿ ਸਹਿ ਗਿਆ, ਉਹਨੇ ਕੋਈ ਗੱਲ ਹੀ ਨਹੀਂ ਕੀਤੀ। ਵਾਹ ਵਾਹ। ਡਾਕਟਰ ਨੂੰ ਸਾਰਾ ਪਤਾ ਹੁੰਦਾ, ਜਿਹੜਾ ਡਾਕਟਰ ਆ, ਕਿ ਇਹਨੂੰ ਮੈਂ ਜਿਹੜਾ ਕੰਮ ਕਰ ਰਿਹਾ ਇਹਨੂੰ ਕੀ ਕੰਡੀਸ਼ਨ ਹੋ ਰਹੀ ਹੈ। ਹੁਣ ਇਨਸਾਨ ਅਸੀਂ ਅਤਾਈ ਅਸੀਂ ਜੋ ਮਰਦੇ ਹਾਂ ਮੈਂ ਕਿਹਾ ਹਾਂ ਡਾਕਟਰ ਸਾਹਿਬ ਇਦਾਂ, ਡਾਕਟਰ ਸਾਹਿਬ ਉਹ ਜਿਵੇਂ ਇੱਕ ਡਾਕਟਰ ਨੂੰ ਬੰਦਾ ਜਾਂਦਾ ਨਾ ਕਹਿੰਦਾ ਡਾਕਟਰ ਸਾਹਿਬ ਮੇਰੇ ਕੋਲ ਬੈਠਾ ਨਹੀਂ ਜਾਂਦਾ, ਕਹਿੰਦਾ ਬੈ ਫਿਰ 2 ਮਿੰਟ ਮੈਂ ਆਉਣਾ। ਉਸਤਾਦ ਮੁਹਤਰਮ ਲੇਕਿਨ ਆਹੋ ਹੁਣ ਜਿਹੜੇ ਤੈਨੂੰ ਪਤਾ ਇਹਦੇ ਕੋਲ ਬੈਠਾ ਜਾਂਦਾ ਐਵੇਂ ਬਕਵਾਸ ਕਰਦਾ। ਉਸਤਾਦ ਜੀ ਗੱਲ ਸਾਦਾ ਜੀ ਗੱਲ ਹੈ ਮੈਂ ਕਹਿੰਦਾ ਡਾਕਟਰ ਸਾਹਿਬ ਮੇਰੇ ਕੋਲ ਬੈਠਾ ਨਹੀਂ ਜਾ ਰਿਹਾ, ਕਹਿੰਦਾ ਫਿਰ 2 ਮਿੰਟ ਬੈ ਮੈਂ ਆਉਣਾ। ਤੇ ਮੈਂ ਆ ਰਿਹਾ ਵਾਪਸ। ਕਈ ਡਾਕਟਰ ਹੁੰਦੇ ਨੇ ਵੀ ਉਹ ਈਜ਼ੀ ਲੈਂਦੇ ਮਰੀਜ਼ ਨੂੰ, ਖਾਸ ਤੌਰ ਤੇ ਮਾੜੇ ਮਰੀਜ਼ ਨੂੰ। ਉਹਨੂੰ ਮਰੀਜ਼ਾਂ ਨੂੰ ਨਾ ਕਈਆਂ ਨੂੰ ਬੜਾ ਸ਼ੌਕ ਹੁੰਦਾ ਵਾ ਤਫਸੀਲਾਂ ਪੁੱਛਣ ਦਾ। ਅੱਛਾ ਡਾਕਟਰ ਸਾਹਿਬ ਇਹ ਫਿਰ ਮੈਂ ਰੋਟੀ ਤੋਂ ਬਾਅਦ ਖਾ ਲਿਆ ਕਰਨਾ, ਆਹ ਖਾ ਲਿਆ ਰੋਟੀ ਤੋਂ ਬਾਅਦ ਖਾ ਲਿਆ। ਇਹ ਜਿਹੜੀ ਗੋਲੀ ਉਹ ਵੀ ਖਾ ਲਈ ਜਦੋਂ ਦਿਲ ਕਰੂ ਖਾ ਲਈ, ਕੋਈ ਰੌਲਾ ਨਹੀਂ। ਯਾਨੀ ਕਈ ਇਦਾਂ ਦੇ ਮਰੀਜ਼ ਨੂੰ ਬੜਾ ਸ਼ੌਕ ਹੁੰਦਾ, 3-3 ਵਾਰੀ ਪੁੱਛਦਾ। ਕਈ ਡਾਕਟਰ ਇੱਥੋਂ ਖਿੱਚ ਜਾਂਦੇ, ਦੂਜੀ ਵਾਰੀ ਪੁੱਛੋ डॉक्टर साहब आया दसिया यार आपको एक बार बता दिया, अब आप उधर पूछ ले जाके आप। बस ठीक है, हाँ जी आप आए जी। ऐदा ਦਾ ਵੀ ਨਿਜ਼ਾਮ ਹੁੰਦਾ ਜੀ। ਉਸਤਾਦ ਜੀ ਕਈ ਨੇ ਨਾ ਡਾਕਟਰ ਕਲੀਨਿਕ ਤੇ ਉਲਟੀ ਕਰਦੀ, ਡਾਕਟਰ ਕਹੇ ਤੇਰਾ ਪਿਓ ਨੇ ਧੋਣੀ ਆ ਜਾਂ ਸਾਫ਼ ਕਰਨੀ ਆ, ਡਾਕਟਰ ਖੋਲ ਕੇ ਰੱਖਤਾ ਵਾ। ਅੱਛਾ ਜਿਹੜਾ ਡਾਕਟਰਾਂ ਨੂੰ, ਅੱਛਾ ਇੱਕ ਡਾਕਟਰ ਉਹਨੇ ਦੁਕਾਨ ਪਾਈ ਹੈ, ਮਤਲਬ ਉਹਨੇ ਸੌਰੀ ਕਲੀਨਿਕ ਪਾਇਆ ਹੈ ਐਸੀ ਕਲੋਨੀ 'ਚ ਜਿੱਥੇ 90% ਪੜ੍ਹੇ ਲਿਖੇ ਲੋਕ ਨੇ, ਆਪ ਹੀ ਪੜ੍ਹੇ ਲਿਖੇ, ਉਹ ਰਚਿਆ। ਇੱਕ ਡਾਕਟਰ ਨੇ ਵਿਚਾਰੇ ਨੇ ਹੁਣ ਇੱਕ ਮਹੱਲੇ 'ਚ ਦੁਕਾਨ ਪਾ ਲਈ ਪੜ੍ਹ ਲਿਖ ਕੇ। ਹੁਣ ਮਹੱਲੇ ਦੇ ਜਿਹੜੇ ਸਾਰੇ ਨੇ ਉਦਾਂ ਦੇ ਆ ਰਹੇ ਨੇ, ਆਹੋ ਮਾਈਆਂ ਉਦਾਂ ਦੀ, ਹਾਏ 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 ਕੀ ਹੋਇਆ, ਇਹੀ ਤੇ ਸਮਝ ਨਹੀਂ ਲੱਗਾ। ਨਹੀਂ ਹੁੰਦਾ ਕੀ ਆ, ਮੈਨੂੰ ਪਤਾ ਹੋਵੇ ਮੈਂ ਤੇ ਇੱਕੋ ਹੀ ਆਉਂਦੀ, ਇਹੀ ਤੇ ਰੌਲਾ ਪਤਾ ਨਹੀਂ ਅੱਛਾ ਕੁਛ ਹੋ ਹੀ ਜਾਂਦਾ, ਇੰਜ ਲੱਗਦਾ ਕੁਛ ਨਾ ਇੱਥੇ ਕਰਕੇ ਕੁਛ ਆ। ਡਾਕਟਰ ਮਾਸ਼ਾਅੱਲਾ ਇੰਨੇ ਐਕਸਪੀਰੀਅੰਸ ਉਹਨਾਂ ਨੂੰ ਇਹ ਵੀ ਪੜਾਇਆ ਜਾਂਦਾ ਕਿ ਜਿਹੜਾ ਇੱਥੇ ਕਰਕੇ ਕੁਛ ਹੁੰਦਾ ਨਾ ਇਹ ਆ ਹੁੰਦਾ ਵਾ। ਅੱਛਾ ਕਈ ਮਾਈਆਂ ਕਹਿਣਗੇ ਹਾਂ ਪਹਿਲੀ ਬੁਰਕੀ ਪਾਈ ਇੱਥੇ ਹੀ ਫਸ ਗਈ ਹੈ, ਨਹੀਂ ਜਾਣਦੇ। ਭਾਈ ਸਾਡੇ ਇਲਾਕੇ ਡਾਕਟਰ ਤੈਮੂਰ ਸਾਹਿਬ ਸੀਗੇ, ਮੈਂ ਕਿਤੇ ਗਿਆ, ਮੈਂ ਕਿਹਾ ਡਾਕਟਰ ਸਾਹਿਬ ਕਿੱਦਾਂ ਕੀ ਪੋਜੀਸ਼ਨ ਹੈ? ਕਹਿੰਦਾ ਪੋਜੀਸ਼ਨ ਸਾਇਦ ਭਾਜੀ ਕਾਦੀ, ਕਹਿੰਦਾ ਅਖਬਾਰ ਪੜ੍ਹਨ ਵਾਲੇ ਅੰਦਰ 9 ਬੈਠਿਆ ਮਰੀਜ਼ ਇੱਕ ਵਾਰ। ਆਹੋ ਨਾਈਆਂ ਦੀ ਦੁਕਾਨ ਤੇ ਵੀ ਇਦਾਂ ਹੀ ਹੁੰਦਾ। ਸਾਡੇ ਮਹੱਲੇ ਦੇ ਡਾਕਟਰ ਹੁੰਦੇ ਨੇ, ਮਹੱਲੇ ਦੇ ਡਾਕਟਰ ਜਿਹੜੇ ਜਿੱਦਾਂ ਮਹੱਲਿਆਂ ਦੇ ਡਾਕਟਰ ਹੁੰਦੇ ਮਸ਼ਹੂਰ, ਤੇ ਉਹ ਜਨਾਬ ਇਦਾਂ ਅੱਛਾ ਅਜੀਬ ਬਿਮਾਰੀ ਦੱਸੀ ਨਹੀਂ ਜਾਂਦੀ, ਖਾਸ ਤੌਰ ਤੇ ਔਰਤਾਂ ਨੂੰ ਤੇ ਮਾਈਆਂ ਨੂੰ ਲੈ ਜਾਓ ਤੁਸੀਂ, ਠੀਕ ਹੈ ਨਾ, ਤੇ ਉਹ ਐਕਸਪ੍ਰੈਸ਼ਨ ਸਮਝ ਕੇ, ਗੱਲਬਾਤ ਸਮਝ ਕੇ, ਏਜ ਸਮਝ ਕੇ ਡਾਕਟਰ ਹਿਸਾਬ ਲਾ ਲੈਂਦਾ ਕਿ ਇਹਨਾਂ ਨੂੰ ਕੀ ਗੱਲ ਹੈ। ਸਾਡੇ ਇੱਕ ਡਾਕਟਰ ਅੱਛਾ ਹੁਣ ਬਾਅਦ ਬੁੱਢੀ ਬੈਠੀ ਹੈ ਤੇ ਉਹਨੂੰ ਕਹਿਣਾ ਕੀ ਹੁੰਦਾ ਵਾ, ਕਹਿੰਦਾ ਉਹ ਤਾਂ ਇੰਜ ਨਹੀਂ ਹੋਇਆ ਜਾਂਦਾ। ਲੈ ਐ ਉਹਨੇ ਪੜਿਆ ਹੀ ਨਹੀਂ ਕਿਤੇ, ਇੰਜ ਨਹੀਂ ਕੀਤਾ ਜਾਂਦਾ। ਇੱਕਦਮ ਕੋ ਆਵਾਜ਼ ਮਾਰੇ ਮੈਨੂੰ ਪਤਾ ਨਹੀਂ ਲੱਗਦਾ ਕੌਣ ਕੀ ਹੁੰਦਾ ਬਾਬਾ, ਮੈਂ ਮੇਰੇ ਕੋ ਬੰਦਾ ਨਹੀਂ ਪਛਾਣਿਆ ਜਾਂਦਾ। ਰਾਤੀ ਇਦਾਂ ਉਹਦਾ ਮੇਰਾ ਜਵਾਈ ਆ, ਉਹ ਮੈਨੂੰ ਕਹਿੰਦਾ ਰਿਹਾ ਅੰਮੀ ਜੀ ਕੀ ਹਾਲ ਆ, ਤੇ ਮੈਨੂੰ ਕਿੰਨੀ ਦੇਰ ਬਾਅਦ ਪਤਾ ਲੱਗਾ ਵੀ ਜਵਾਈ ਹਿਸਾਬ ਲਾਵੇ ਤੂੰ। ਅੱਛਾ ਜਿਹੜੇ ਮਹੱਲੇ ਦੇ ਡਾਕਟਰ ਆ ਉਹਨਾਂ ਨੂੰ ਇਹ ਵੀ ਪਤਾ ਹੁੰਦਾ ਇਸ ਮਾਈ ਦੀਆਂ 2 ਪੁੱਤਰ ਨੇ, 3 ਧੀਆਂ ਨੇ, ਐਸੇ ਸ਼ਹਿਰ 'ਚ 3 ਧੀਆਂ ਵੀ ਆਈਆਂ ਨੇ, ਉਹਨਾਂ ਦੇ ਨਾਮ ਆ ਵਾ, ਮੁੰਡਾ ਦਾ ਇੱਥੇ ਵੀ ਆਇਆ ਵਾ, ਆ ਮੁੰਡੇ ਨੂੰ ਪਿੱਛੇ ਜੇ ਤਲਾਕ ਹੋਈ ਆ ਦਿੱਤੀ ਉਹਨੇ, ਇਹ ਦਾ ਬੰਦਾ ਕੰਮ ਕਰਦਾ। ਡਾਕਟਰ ਨੂੰ ਤੇ ਨਾਈ ਨੂੰ, ਜਿਹੜਾ ਮਹੱਲੇ ਦਾ ਡਾਕਟਰ ਤੇ ਨਾਈ, ਇਹਨੂੰ ਸਾਰਾ ਪਤਾ। ਉਹਨੇ ਵੀ ਪਤਾ ਹੁੰਦਾ ਉਹ ਖਾਲਾ ਤੈਨੂੰ ਕੁਛ ਵੀ ਨਹੀਂਗਾ, ਤੂੰ ਡਿਪਰੈਸ਼ਨ ਲੈ ਲਿਆ, ਦਿਮਾਗ ਤੇ ਲੈ ਲਈ ਰਿਹਾ ਗੱਲ। ਆਹੋ ਵੇ ਜਦੋਂ ਦੀ ਉਹ ਵਿਆਹੀ, ਆਹੋ ਕੀ ਹੋਇਆ ਉਹਨੂੰ, ਉਹ ਡਾਕਟਰ ਵੀ ਗਿਆ ਹੁੰਦਾ ਉਸ ਵਿਆਹ ਤੇ, ਉਹਨੂੰ ਸਾਰਾ ਪਤਾ ਵਾ। ਮਹੱਲੇ ਦਾ ਇਹ ਸੈਟਅਪ ਹੁੰਦਾ ਵਾ। ਉਸਤਾਦ ਜੀ ਸਾਡੇ ਇੱਕ ਡਾਕਟਰ ਚੀਲਾ ਸੀਗਾ, ਉਹ ਦੂਰੋਂ ਟੀਕਾ ਲਾਉਂਦਾ ਸੀ ਇੰਜ ਕਰਕੇ। ਯਾਰ ਇਹ ਕਿਹੜਾ ਡਾਕਟਰ ਹੁੰਦਾ ਹੈ, ਗੁਰੂ ਟੀਕਾ ਲਾ ਕੇ ਮਗਰੋਂ ਅੱਡੀ ਮਾਰਦਾ ਦੇ। ਬਹੁਤ ਟੀਕੇ। ਤੂੰ ਕਦੇ ਇੰਜ ਟੀਕਾ ਲਵਾਇਆ? ਇੰਜ ਕਿਹੜਾ ਲੱਗਦਾ? ਇੰਜ ਟੀਕਾ ਲੱਗਦਾ ਵਾ ਹਸਪਤਾਲਾਂ 'ਚ, ਜਿਹੜੇ ਜੈਨੂਇਨ ਲੋਕੀ ਕਹਿੰਦੇ ਨਾ ਟੀਕੇ ਦਾ ਸਟਾਈਲ। ਕਿੱਥੇ ਟੀਕਾ ਲੱਗਦਾ ਭਲਾ? ਬਾਜ਼ੂ ਤੇ ਨਹੀਂ ਇੱਥੇ ਇੱਥੇ ਕਰ ਉੱਤੇ, ਇੱਥੇ ਗੋਸ਼ੇ 'ਚ ਇੱਥੇ ਲਾਉਂਦੇ ਨਾ ਸਾਰੇ, ਇੱਥੇ ਨਹੀਂ ਲਾਉਣਗੇ, ਇਹ ਇੱਥੇ ਲਾਉਣਗੇ। ਇੱਥੇ ਤੈਨੂੰ ਇੰਜ ਲੱਗਦਾ ਹੱਡੀ ਹੈ। ਇੱਥੇ ਟੀਕਾ ਲਾਉਂਦੇ ਨੇ ਤਾਂ ਇੰਜ ਪੁੱਠਾ ਫੜ ਕੇ ਲਾਉਂਦੀਆਂ ਨੇ ਨਰਸਾਂ, ਇੰਜ ਠਾਗਾ, ਇੰਜ ਨਹੀਂ ਲਾਉਂਦੇ। ਹਾਂਜੀ ਇਹ ਹੱਡੀ ਨਹੀਂ ਹੁੰਦੀ ਸਾਜੀ ਆ ਭਾਵੇਂ ਨਾ ਇੱਥੇ ਟੀਕਾ, ਇੱਥੇ ਇੱਥੇ ਉਹ ਮੇਰੇ ਮੋਲਾ ਸਾਜੀ ਮੈਂ ਟੀਕਾ ਲਵਾਇਆ ਲਾਉਣ ਵਾ, ਦਾ ਵੀ ਫਰਕ ਸੂਈ ਸਾਰੀ ਅੰਦਰ ਚਲੀ ਜਾਂਦੀ, ਹੱਡੀ ਕਿਤੇ ਅੰਦਰ ਹੁੰਦੀ ਹੈ। ਇਹ ਕੋਈ ਮਸਲ ਹੁੰਦੇ ਨੇ ਜਿਹੜੇ ਭਾਰੇ, ਪੂਰੀ ਪੂਰੀ ਅੰਦਰ ਚਲੀ ਜਾਂਦੀ। ਇੱਥੇ ਯਾਰ, ਇੱਥੇ ਨਹੀਂ, ਇੱਥੇ ਯਾਰ ਦੱਸੋ ਯਾਰ, ਤੁਸੀਂ ਤੁਹਾਡੇ ਚੋਂ ਬੜੇ ਜਿਹੜੇ ਸਾਡੇ ਤੇ ਇੱਥੇ ਲੱਗਦਾ ਸਾਜੀ ਮਾਸ ਤੇ ਇੱਥੇ। ਹਾਂ ਇੱਥੇ ਵੀ ਲੱਗਦਾ, ਇੱਥੇ ਵੀ ਲੱਗਦਾ, ਇੱਥੇ ਵੀ ਨਹੀਂ ਭੈਣ, ਸਿੱਧਾ ਇੱਥੇ ਉੱਤੇ ਟੌਪ ਤੇ, ਔਰ ਇੰਜ ਕਰਕੇ। ਓਹੋ ਨਿਸ਼ਾਨਾ ਟੈਪ। ਹਾਂਜੀ ਨਿਸ਼ਾਨਾ ਟੈਪ। ਨਹੀਂ ਉਸਤਾਦ ਜੀ ਮੇਰੇ ਤਾਂ ਇੱਥੇ ਲੱਗਾ, ਕਦੀ ਇੱਥੇ ਲੱਗਾ। ਉਹ ਨਾੜ ਵਾਲਾ ਵਾ। ਉਸਤਾਦ ਜੀ ਉਹ ਮਹੱਲੇ ਦੇ ਡਾਕਟਰ ਦੀ ਗੱਲ ਕਰਨੇ ਨਾ, ਉਹ ਵਿਚਾਰਾ ਪੜ੍ਹ ਲਿਖ, ਹੁਣ ਮਹੱਲਾ ਉਂਝ ਤੇ ਇਹ 20 ਰੁਪਏ ਪਰਚੀ ਹੈ ਦਾਰੂ। ਉਹ ਮਹੱਲੇ ਵਾਲਾ ਉਸਤਾਦ ਜੀ, ਉਹ ਡਾਕਟਰ ਕੋ ਮੁੰਡਾ ਆਇਆ, ਉਹ ਪਿਓ ਆਪਣੇ ਦੇ ਨਾਲ, ਹੁਣ ਡਾਕਟਰ ਤੇ ਉਰਦੂ ਬੋਲਦੇ, ਬੇਟਾ ਕਿਆ ਹੁਆ, ਇਹ ਉਹ ਕਹਿੰਦਾ
डॉक्टर साहब इसके मुंह ਦੇ ਵਿੱਚ ਪਤਾ ਨਹੀਂ ਕੀ ਹੈਗਾ ਬੇਟਾ ਮੂੰਹ ਆਡੋ ਉਹਨੂੰ ਕਹਿੰਦੇ ਉਹ ਆਪਣਾ ਉਰਦੂ ਬੋਲਣ ਲੈ ਮੂੰਹ ਆਡੋ ਉਹ ਡ੍ਰਿਪ ਵੀ ਲਾ ਦਿੰਦੇ ਕਲੀਨਿਕ 'ਚ ਹੀ। ਹਾਂਜੀ ਕਲੀਨਿਕ ਬਾਹਰ ਲਾ ਦਿੰਦੇ ਆ ਮੇਰਾ ਯਾਰ ਨਾ ਉਹਦਾ ਫੱਟੇ ਤੇ ਨਾਲ ਮੁਰਗੀ ਵਾਲੀ ਦੁਕਾਨ ਆ ਉਹ ਬੰਦ ਉਹਦੇ ਫੱਟੇ ਤੇ ਲਾਤੀ ਡ੍ਰਿਪ। ਇੱਥੇ ਕੁੜੀਆਂ ਬੋਲਦੀਆਂ ਵਾ ਹਾਂਜੀ ਉਹਨੇ ਪਿੱਛੇ ਦੁਕਾਨ। ਮੈਂ ਸਹੀ ਕਹਿ ਰਿਹਾ ਤੈਨੂੰ ਬੜਾ ਕੁਝ ਹੁੰਦਾ ਇੱਥੇ ਇਹ ਬੜਾ ਸ਼ੁਗਲੀ ਮੁਲਾਕਾ ਸਾਡਾ। ਸਾਈ ਸਾਡੇ ਉੱਥੇ ਮੱਕੋ ਅੱਖਾਂ ਦਾ ਡਾਕਟਰ ਵਾ ਹੁਣ ਬੱਚਾ ਇੱਕ ਆਇਆ ਕਹਿੰਦਾ मेरे ना बेटे को कुछ नजर नहीं आ रहा दूर से दिखाई नहीं देता उन्होंने उर्दू बोलना है कहता बेटा देखो वो सामने जो ई लिखा वो दिख रहा है आपको जब दिखे तो मुझे बताना वो जो आपने ई लिखा वो दिस रहा है वो आधा डॉक्टर वा ਆਹੋ ਯਾਰ ਡਾਕਟਰ ਨਾ ਦੋਹਰਾ ਮਿਆਰ ਵੀ ਕਰਦੇ ਡਾਕਟਰ ਮਾਸ਼ਾਅੱਲਾ ਸਾਰੇ ਅੱਛੇ ਹੁੰਦੇ ਵੀ ਇੰਜ ਕਰਕੇ ਮੇਰੇ ਸਾਹਮਣੇ ਹੀ ਕਾਰ ਚੋਂ ਮਰੀਜ਼ ਉਤਰਿਆ ਤੇ ਡਾਕਟਰ ਅੰਦਰੋਂ ਕਹਿ ਰਿਹਾ ਕੰਪਾਊਂਡਰ ਜਾਓ ਪਕੜ ਕੇ ਲੈ ਕੇ ਆਓ ਪਕੜ ਕੇ ਲੈ ਕੇ ਆਓ ਡਿੱਗਰ ਨਾ ਜਾਏ ਕਿਨੇ ਜੈਸਾ ਖਿਆਲ ਸੇ ਤੇ ਮੈਂ ਕਿਹਾ ਸਲਾਮ ਅਲੈਕੁਮ ਡਾਕਟਰ ਸਾਹਿਬ ਬਾਹਰ ਹੀ ਖੜੋ ਤੇਰੀ ਇੱਥੇ ਖਰਾਕ ਆਈ ਨਹੀਂ ਕਹਿੰਦੇ ਪੰਜਾਬੀ ਚ ਸਰਾਖ ਜੇ ਰੱਖਿਆ ਕਸਮ ਮੈਂ ਸਰਾਖ ਚੋਂ ਨਿਕਲ ਉਹ ਹੱਥ ਬਾਹਰ ਕੱਢ ਵਾਇਰਸ ਫੈਲਿਆ ਹੋਇਆ ਬਾਹਰ ਹੀ ਖੜੋ ਤੇਰੀ ਦਵਾਈ ਇੱਥੇ ਆ ਜਾਂਦੀ। ਲੇਕਿਨ ਕਈ ਡਾਕਟਰ ਬੜੇ ਖੁਦਦਾਰ ਹੈਗੇ ਨੇ ਉਹਨਾਂ ਨੇ ਗੱਲਾਂ ਰੱਖਿਆ ਕਹਿੰਦੇ ਆਪਣੀ ਖੁਸ਼ੀ ਨਾਲ ਪਾ ਦਿਓ ਜਿੰਨੇ ਮਰਜ਼ੀ। ਸਾਡੇ ਰਾਦਾਬਾਦ ਡਾਕਟਰ ਭੱਟੀ ਸਾਹਿਬ ਹੁੰਦੇ ਸੀ ਡਾਕਟਰ ਭੱਟੀ ਬਹੁਤ ਸਮਝਦਾਰ ਡਾਕਟਰ ਸੀ ਬਹੁਤ ਹੀ ਮਤਲਬ ਹੈ ਮਹੱਲੇ ਦੇ ਡਾਕਟਰ ਹੀ ਸੀ ਵਿਚਾਰੇ ਜਿੱਦਾਂ ਮਹੱਲੇ ਦੇ ਡਾਕਟਰ ਹੁੰਦੇ ਲੇਕਿਨ ਬਰੀਕ ਬੜੇ ਸੀ ਸਮਝਦਾਰ ਬਹੁਤ ਸੀ ਮਤਲਬ ਤਸ਼ਖੀਸ ਕਰਨੀ ਨਾ ਉਹਨਾਂ ਨੇ ਬੜੇ ਬੰਦੇ ਐਸੇ ਉਹਨਾਂ ਨੂੰ ਬੁੱਢੀਆਂ ਮਾਈਆਂ ਗੱਲਬਾਤ ਇਹ ਉਹ ਬਹੁਤ ਅੱਛੇ ਸੀ ਉਹ। ਹੁਣ ਮੇਰਾ ਜਿਹੜਾ ਦੋਸਤ ਹੁਣ ਵੀ ਹੈ ਨੇ ਹੁਣ ਵੀ ਜ਼ਈਫ ਹੋ ਗਏ ਨੇ ਲੇਕਿਨ ਬਹੁਤ ਅੱਛੇ ਡਾਕਟਰ ਉਦੋਂ ਮਤਲਬ ਉਹਨਾਂ ਦੇ ਸ਼ਫਾ ਬਹੁਤ ਸੀ ਉਹਨਾਂ ਦੇ ਅੱਜ ਬੜੀ ਦੂਰੋਂ ਲੋਕੀ ਆਉਂਦੇ ਸੀ। ਲੇਕਿਨ ਭੁੰਡੀ ਸਾਹਿਬ ਕੀ ਬਾਤ ਹੈ ਨਹੀਂ ਠੋਡੀ ਵਾਲਾ ਡਾਕਟਰ ਸਾਡੇ ਰਜ਼ਾਬਾਦ ਚ ਕਿਹੜਾ ਹੋਮਿਓਪੈਥ ਠੋਡੀ ਵਾਲਾ ਡਾਕਟਰ ਹਾਏ ਥੋੜੀ ਮਾਰ ਕੇ ਫੋਲਾ ਕਰਦਾ ਸੀ ਹੋਮਿਓਪੈਥਿਕ ਯਾਨੀ ਉਹ ਠੋਡੀ ਉਹਨਾਂ ਦੀ ਨਾ ਇੱਥੋਂ ਕਿਤੋਂ ਐਕਸੀਡੈਂਟ ਨਾ ਇੱਥੋਂ ਇੰਨੀ ਹੈ ਨਹੀਂ ਸੀ ਅੱਛਾ ਉਸ ਹਿਸਾਬ ਨਾਲ ਨਿਸ਼ਾਨੀ ਲਾਈ ਸੀ ਤੇ ਥੱਲੇ ਮਤਲਬ ਇੰਜ ਆ ਨਾ ਬੁੱਲ ਦੇ ਕੋਲ ਬੁੱਲ ਦੇ ਬਿਲਕੁਲ ਥੱਲੇ ਆ ਚੀਜ਼ ਸੀ ਆ ਵਿੱਚ ਹੈ ਹੀ ਨਹੀਂ ਸੀ ਆ ਜਿਹੜਾ ਮਾਸ ਆ ਨਾ ਸਿੱਧਾ ਬੁੱਲ ਦੇ ਨਾਲ ਹੀ ਲੱਗਾ ਸੀ ਤੇ ਉਹ ਠੋਡੀ ਹੈ ਨਹੀਂ ਸੀ ਤੁਹਾਨੂੰ ਕਹਿੰਦੇ ਠੋਡੀ ਵਾਲਾ ਡਾਕਟਰ। ਅੱਛਾ ਠੋਡੀ ਹੈ ਨਹੀਂ ਸੀ ਤੇ ਠੋਡੀ ਵਾਲਾ ਡਾਕਟਰ ਠੋਡੀ ਵਾਲਾ ਡਾਕਟਰ ਅੱਜ ਸਾਡੇ ਮੱਲੇ ਮਠਿਆਈ ਵਾਲਾ ਸੀ ਉਹਦੇ ਕੋਈ ਇੱਥੇ ਨਾ ਬਿਮਾਰੀ ਨਾਲ ਇੰਜ ਬਣਿਆ ਸੀ ਗੋਲ ਜਿਹਾ ਉਹਦੇ ਨਾਲ ਰੱਖਿਆ ਸੀ ਬੁਲਬੁਲੇ ਕੋਲੋਂ ਮਠਿਆਈ ਲੈ ਕੇ ਨਹੀਂ ਯਾਰ ਬੜੇ ਵੱਡੇ ਡਾਕਟਰ ਸੀ ਸਾਡੇ ਜਿਹੜੇ ਮਸ਼ਹੂਰ ਸੀ ਪੂਰੇ ਫੈਸਲਾਬਾਦ ਚ ਡਾਕਟਰ ਸ਼ੇਖ ਅਸਲਮ ਸਾਹਿਬ ਡਾਕਟਰ ਸ਼ੇਖ ਹਸਾਨ ਲਾਈ। ਹੁਣ ਮੈਂ ਤੁਹਾਨੂੰ ਡਾਕਟਰ ਦਾ ਨਾਮ ਦੱਸਾਂ ਤੁਸੀਂ ਕਹਿੰਦੇ ਝੂਠ ਬੋਲਦਾ ਡਾਕਟਰ ਤੂੜੀ ਵਾਲਾ ਤੂੜੀ ਵਾਲਾ ਕਸਮ ਸਾਈ ਸਾਡੇ ਮਹੱਲੇ ਚ ਡਾਕਟਰ ਟੋਪੀ ਵਾਲਾ ਰਸ ਹੁੰਦੇ ਆ ਯਾਰ ਸੱਚੀ ਰਸ ਡਾਕਟਰ ਨਹੀਂ ਡਾਕਟਰ ਜਿਹੜਾ ਟੂੜੀ ਵਾਲਾ ਨਾ ਪਹਿਲੇ ਤਾਂ ਟੂੜੀ ਵਾਲਾ ਟਾਲ ਸੀ ਉਹ ਬੁੜੇ ਦਾ ਆਪ ਉਹ ਡਾਕਟਰ ਬਣ ਗਿਆ। ਇੱਕ ਡਾਕਟਰ ਭੁੱਟਰ ਸਾਹਿਬ ਸੀਗੇ ਉਹ ਭੁੱਟਰ ਸਾਹਿਬ ਕੋਲ ਅਸੀਂ ਦਵਾਈ ਲੈਣ ਗਏ ਮੇਰਾ ਇੱਥੇ ਆਪਰੇਸ਼ਨ ਸੀਗਾ ਇੱਥੋਂ ਚੀਰਾ ਦੇਣਾ ਸੀ ਮੇਰੇ ਰੇਸ਼ਾ ਪਈ ਹੋਈ ਸੀਗੀ ਮੇਰਾ ਕਜ਼ਨ ਨਾਲ ਆ ਮੈਂ ਚੱਲਦਾ ਤਾਈ ਅੰਮੀ ਮੈਨੂੰ ਕਹਿੰਦਾ ਮੈਂ ਚੱਲਦਾ ਮਿੱਠੇ ਭਾਈ ਨੂੰ ਕੁਝ ਨਹੀਂ ਹੁੰਦਾ ਮੈਂ ਸਾਂਭਾਂਗਾ ਇਹ ਆਪਰੇਸ਼ਨ ਹੋਇਆ ਪਿਆ ਉਹਨਾਂ ਨੇ ਮੇਰੇ ਹੱਥੇ ਅਜੇ ਕਰਕੇ ਚੀਰਾ ਦਿੱਤਾ ਤੇ ਡਾਕਟਰ ਨੇ ਮੇਰੇ ਕਜ਼ਨ ਨੂੰ ਕਿਹਾ ਇਸਕੋ ਪਕੜ ਕੇ ਰੱਖੋ ਉਹਨੇ ਮੇਰੀ ਬਾਂਹ ਫੜੀ ਹੋਈ ਡਾਕਟਰ ਨੇ ਤਾਂ ਚੀਰਾ ਦਿੱਤਾ ਨਾ ਤੇ ਟੀਕਾ ਲਾਇਆ ਤੇ ਮੈਂ ਕਿਹਾ ਮੈਂ ਮਰ ਗਿਆ ਮੇਰੀ ਚੀਖਾਂ ਨਿਕਲ ਗਈਆਂ ਡਾਕਟਰ ਕਹਿੰਦਾ ਇਸਕੋ ਪਕੜ ਕੇ ਰੱਖੋ ਜਦ ਡਾਕਟਰ ਨੇ ਕਿਹਾ ਬਾਂਹ ਹੀ ਹੈ ਨਹੀਂ ਮੇਰੇ ਕਜ਼ਨ ਦੀ ਡਾਕਟਰ ਕਹਿੰਦਾ ਉਹ ਕਿੱਧਰ ਗਿਆ तो थले डिगा डॉक्टर कहता इसको छोड़ो उसको पकड़ के रखो डॉक्टर ने कहा चलो अब तुम उसको पकड़ के रखो ਉਹਨੂੰ ਬੋਤਲ ਲੱਗੀ ਉਹਨੂੰ ਉਲਟੀ ਕਰ ਕੇ ਸਾਡੇ ਮਹੱਲੇ ਦਾ ਉਸਤਾਦ ਜੀ ਡਾਕਟਰ ਤੇ ਉਹਨੂੰ ਸਾਰੇ ਮੀਤਾ ਬਚਨ ਕਹਿੰਦੇ ਉਹ ਹੁਣ ਉਹਦਾ ਵਜ੍ਹਾ ਭਲਾ ਕੀ ਉਹ ਕੁਰਸੀ ਨਾ ਉਹਦੀ ਐਸੀ ਹੈ ਜਿਵੇਂ ਡੌਨ ਫਿਲਮ ਚ ਨਹੀਂ ਇੰਜ ਪਈ ਵੱਡੀ ਕੁਰਸੀ ਮੈਨੂੰ ਬੁਖਾਰ ਚੜਿਆ ਤੇ ਅੱਬੂ ਮੈਨੂੰ ਉਹਦੇ ਕੋਲ ਲੈ ਗਏ ਉਹ ਆਇਆ ਉਧਰੋਂ ਬੁੱਢੀਆਂ ਵਾਲੀ ਸਾਈਡ ਤੋਂ ਇੱਧਰ ਆ ਕੇ ਕੁਰਸੀ ਤੇ ਡੌਨ ਵਾਲੀ ਤੇ ਬੈਠਾ ਤੇ ਉਹ ਕੁਰਸੀ ਇੰਜ ਸੀ ਆਹੋ ਹੁੰਦੀ ਆ ਬਿਲਕੁਲ ਮੇਰੀ ਝੋਲੀ ਚ ਆ ਕੇ ਕਹਿੰਦਾ ਕੀ ਗੱਲ ਮਿਸਟਰ ਡੇਗੀ ਪਿਆ ਤੇਰੇ ਕੀ ਹੋਇਆ ਬਾਬਾ ਜੀ ਅਸੀਂ ਮੈਂ ਕਿਹਾ ਮੀਤਾ ਬਚਨ ਸਾਹਿਬ ਬੁਖਾਰ ਨੇ ਮੇਰਾ ਡਾਕਟਰ ਨਦੀਪ ਸਾਹਿਬ ਬੜੇ ਅੱਛੇ ਆ ਆਪਣੇ ਸਾਰੇ ਸ਼ੋਅ ਦੇਖਦੇ ਉਸਤਾਦ ਜੀ ਮੇਰਾ ਮਾਸ਼ਾਅੱਲਾ ਮੇਰਾ ਬਚਪਨ ਦਾ ਯਾਰ ਮੈਂ ਉਹਦੇ ਅੰਦਰ ਜਾ ਕੇ ਕਲੀਨਿਕ ਤੇ ਬੈਠਾ ਵਾਂ ਮੈਨੂੰ ਕਹਿੰਦਾ ਏਸੀ ਚਲਾਵਾਂ ਮੈਂ ਕਿਹਾ ਚਲਾਓ ਉਹਨੇ ਨਿਕਲ ਕੇ ਏਸੀ ਚਲਾਇਆ ਤੇ ਅਸੀਂ 100 ਤੇ ਚਲਾ ਗਏ ਮੈਂ ਕਿਹਾ ਡਾਕਟਰ ਸਾਹਿਬ ਕੀ ਉਹਦਾ ਟਾਈਮਰ ਖਰਾਬ ਹੋ ਗਿਆ ਉਹ ਤੇ ਚੱਲ ਰਿਹਾ ਸੀ ਮੈਂ ਰਾਤੀ ਆਈਫੋਨ ਲਾਇਆ ਆਪਣਾ ਤੇ ਇਹਦਾ ਚਾਰਜਰ ਮੈਂ ਇਹਦੇ ਵਾਲਾ ਲਾਤਾ ਵੱਡਾ ਮੈਂ ਸਵੇਰੇ ਉੱਠਿਆ ਤੇ 179 ਹੋਇਆ 179 ਯਾਰ ਨਹੀਂ ਹੋ ਸਕਦਾ ਫਿਰ ਰਾਤ ਸਾਲ ਲਾ ਕੇ ਸੋਚਿਆ ਬੈਠ ਕੇ 500 ਹੋ ਗਈ ਮੇਰੀ 498 ਹੋ ਗਈ ਨਹੀਂ ਇਹਦਾ ਸੈਮਸੰਗ ਦਾ ਬੜਾ ਜੰਬੋ ਇਹਦਾ ਬਹੁਤ ਨੈਸ਼ ਆ ਉਹ ਮੈਂ ਇਹਨੂੰ ਲਾਤਾ ਨਾ ਤੇ ਰਾਤ ਲੱਗਾ ਹੀ ਰਿਹਾ ਤੇ ਸਵੇਰੇ ਇਹਦਾ ਅੰਦਰੋਂ ਨੇ ਤਾਂ ਮੈਂ ਸਿਸਟਮ 80 ਤੇ ਕੀਤਾ ਆਈਫੋਨ ਦਾ ਯਾਨੀ 80 ਤੋਂ ਬਾਅਦ ਇਹਨੇ ਉੱਪਰ ਨਹੀਂ ਜਾਣਾ ਤੇ 100 ਤੇ ਹੋਇਆ ਪਿਆ ਉਹਨੇ 80 ਉਟੀ ਵੀ ਉਹਦਾ ਪਾੜ ਰਾਤਾ ਤਾਂ ਕਿ 100 ਤੇ ਖਲੋਤਾ ਤੇ ਉਸ ਤੋਂ ਬਾਅਦ ਕਿੰਨੇ ਘੰਟੇ ਮੈਂ ਚਲਾਉਂਦਾ ਰਿਹਾ ਤੇ ਫਿਰ 99 ਹੋਇਆ ਇੱਕ ਸੈਲਰੀ ਇੰਨੀ ਓਵਰ ਚਾਰਜਿੰਗ ਹੋ ਗਈ ਉਹ ਯਾਰ ਜਿਹੜੀ ਤੂੰ ਮੈਨੂੰ ਕਰਕੇ ਤੀ ਮੋਬਾਈਲ ਦੇ ਵਿੱਚ ਬੋਲਣੀ ਨਹੀਂ ਸਿਰੀ
ਬਿਕਸ ਵੀ ਹਾਂ ਮੇਰੇ ਤਾਂ ਕਰਦੇ ਚਲੋ ਯਾਰ ਤੁਹਾਡੇ ਮਹੱਲੇ 'ਚ ਕੋਈ ਡਾਕਟਰ ਐਸਾ ਨਾ ਕੋਈ ਤੁਹਾਡਾ ਯਾਦਗਾਰ ਵਾਕਿਆ ਸ਼ੁਗਲੀ ਤੇ ਦੱਸਣਾ ਮੈਨੂੰ। ਅੱਛਾ ਉਸਤਾਦ ਜੀ ਨਾਲੇ ਆਪਾਂ ਫਨ ਕੀਤਾ ਵਾ, ਆਪਾਂ ਕਿਸੇ ਡਾਕਟਰ ਨੂੰ ਕੁਝ ਕਿਹਾ ਨਹੀਂ ਅਸੀਂ ਕੁਝ ਵੀ ਨਹੀਂ ਗਿਆ। ਨਹੀਂ ਅਸੀਂ ਅਗਰ ਉਹਨਾਂ ਨੂੰ ਕਿਹਾ ਨਾ ਡਾਕਟਰ ਕੇ ਹਸਪਤਾਲਾਂ ਜਿੱਦਾਂ ਕਰਦੇ ਤੇ ਨਾਲੇ ਵੀ ਉਹਨਾਂ ਦੀ ਯਾਰ ਵਜ੍ਹਾ ਉਹਨਾਂ ਦੀ ਸਿਚੁਏਸ਼ਨ ਹੁੰਦੀ ਵਿਚਾਰਿਆਂ ਦੀ। ਬਾਕੀ ਯਾਰ ਉਹ ਸਾਰਿਆਂ ਦਾ ਉਹ ਐਸਾ ਕੋਈ ਰੌਲਾ ਨਹੀਂ। ਪੰਜੋ ਸੱਤੋਂ ਚਵਲ ਨਾ ਮਾਰ ਦੇਣ। ਪੰਜੋ ਸੱਤੋ ਦਾ ਕੋਈ ਰੌਲਾ ਨਹੀਂ। ਉਹਨਾਂ ਦਾ ਨਾਮ ਵੇਖੀ ਕੈਸਾ ਪੈਂਦਾ ਪੰਜੋ ਸੱਤੋ। ਹਾਂ ਮੇਰੀ ਇਸ ਗੱਲੋਂ ਮੈਂ ਬੜਾ ਲੱਕੀ ਆ, ਮੈਂ ਕਿਸੇ ਵੀ ਚੀਜ਼ ਦਾ ਨਾਂ ਰੱਖਿਆ ਨਾ ਉਹ ਮਸ਼ਹੂਰ ਹੋ ਗਿਆ। ਮਸ਼ਹੂਰ ਹੋ ਗਿਆ ਦੀ ਹੈ ਸਾਜੀ। ਆ ਪੰਜੋ ਸੱਤੋ ਵੇਖੀ ਤੂੰ, ਹੁਣ ਲੋਕਾਂ ਨੇ ਕਹਿਣਾ ਪੰਜੋ ਸੱਤੋ ਆਈਡੀ ਬਣ ਜਾਣੀ ਦੇਖਿਓ। ਪੰਜੋ ਸੱਤੋ ਦੀ ਉਹ ਬੌਂਤਰ ਟੈਪ ਆਈਡੀ ਬਣ ਗਈ ਆ। ਬੌਂਤਰ ਟੈਪ ਉਹ ਤੁਸੀਂ ਉਹ ਜਾਨਵਰ ਦਾ ਨਾਂ ਨਹੀਂ ਰੱਖਿਆ ਬੌਂਤਰ ਟੈਪ, ਉਹਦੀ ਤਸਵੀਰ ਲਾਈ ਹੈ ਤੇ ਆਪਣੀ ਆਈਡੀ ਦਾ ਨਾਮ ਬੌਂਤਰ। ਦੱਸੀ ਯਾਰ ਆਹੋ ਬੌਂਤਰ ਟੈਪ। ਹਾਂ ਭਾਈ ਫੈਸਲ ਹੁਣ ਕੱਲ ਨੂੰ ਲੈ ਜਿਓ ਭਾਈ ਰਜ਼ਾ ਕੋਲੇ ਨੂੰ। ਯਾਰ ਮੈਂ ਤੇ ਭਾਜੀ ਕੋਈ ਵੀ ਡਾਕਟਰ ਤੁਹਾਨੂੰ ਲੱਗੇ ਨਾ ਕਿਤੇ ਜ਼ਿੰਦਗੀ 'ਚ ਵਾਕਿਆ ਕੋ ਤੁਹਾਡੇ ਮਹੱਲੇ 'ਚ ਗਲੀ 'ਚ ਕੋਈ ਪੁਰਾਣਾ ਹੋਵੇ ਜਿਹਦੇ ਤੁਹਾਨੂੰ ਯਾਦ ਹੋ ਯਾਰ ਉਹ ਇਦਾਂ ਕਰਦਾ ਸੀ ਤੇ ਉਹ ਦੱਸਣਾ। ਅੱਛਾ ਮੇਲ ਕਰ ਦੇਣਾ, ਮੈਂ ਉਹ ਮਜ਼ਾ ਲਵਾਂਗੇ ਜਰਾ ਪੜਾਂਗੇ ਕਿ ਕਿਹੜੇ ਦੁਨੀਆ 'ਚ ਕਿੱਥੇ ਕਿੱਥੇ ਆ, ਪਾਕਿਸਤਾਨ 'ਚ ਸੋਰੀ ਜਾਂ ਕਿੱਥੇ ਕਿੱਥੇ ਇੰਡੀਆ ਪੰਜਾਬ 'ਚ ਕਿਹੜੇ ਕਿਹੜੇ ਮਜ਼ਾ ਉਹਨਾਂ ਦੀਆਂ ਕੀ ਕੀ ਆਦਤਾਂ ਸੀ, ਉਹ ਕੀ ਕਰਦੇ ਹੁੰਦੇ ਸੀ। ਹਾਂ ਜੀ, ਮੇਰਾ ਇੱਕ ਚਾਚਾ ਉਹ ਸੌਣ 'ਚ ਬੜਾ ਹੀ ਭੈੜਾ। ਸੌਣ ਤੇ ਸੁੱਤਾ ਹੈ ਨਾ ਤੇ ਜੋ ਮਰਜ਼ੀ ਹੋ ਜੇ, ਜੋ ਮਰਜ਼ੀ ਹੋ ਜੇ ਸੌਣ 'ਚ ਸੌਣ 'ਚ ਪੈੜਾ ਭਾਦੋਂ ਨੂੰ ਸਹੀ ਆ ਉਹ। ਤੇ ਦਾਦਾ ਜੀ ਦਾ ਨਾ ਉਸਤਾਦ ਜੀ, ਦਾਦਾ ਜੀ ਦਾ ਯਾਰ ਅਗਲੀ ਵਾਰੀ ਕਰ ਲਓ। ਉਸਤਾਦ ਜੀ ਦਾਦਾ ਜੀ ਦਾ ਆਪਰੇਸ਼ਨ ਸੀ। ਦਾਦਾ ਜੀ ਜਿਹੜਾ ਆਪਰੇਸ਼ਨ ਤੋਂ ਪਹਿਲੇ ਵਾਸ਼ਰੂਮ 'ਚ ਗਏ ਤੇ ਚਾਚਾ ਉੱਥੇ ਆ ਕੇ ਸੌ ਗਿਆ। ਆਪਰੇਸ਼ਨ ਥੀਏਟਰ 'ਚ ਚਾਚੇ ਨੂੰ ਲੈ ਗਏ।